ਪਿਆਰਿਓ ਬਹੁਤ ਵੱਡੇ ਭਾਗਾਂ ਵਾਲੇ ਆ ਜਿਹੜੇ ਆਪਾਂ ਆਪਣੇ ਸ਼ਹੀਦਾਂ ਦੀ ਯਾਦ ਵਿੱਚ ਇੰਨੀ ਵੱਡੀ ਗਿਣਤੀ ਦੇ ਵਿੱਚ ਸਨ ਫਰਾਂਸਿਸਕੋ ਦੀ ਇਸ ਧਰਤੀ ਤੇ ਸਿਵਿਕ ਸੈਂਟਰ ਦੇ ਜੋ ਪਲਾਜ਼ੇ ਦੇ ਵਿੱਚ ਅੱਜ ਇਕੱਤਰ ਹੋਏ ਆ। ਇਹ ਯਾਦਗਾਰੀ ਇਕੱਠ ਜਿਹੜਾ ਹੈ ਗੁਰੂ ਪਿਆਰਿਓ ਇਹ ਹਮੇਸ਼ਾ ਵਾਸਤੇ ਜਿਹੜਾ ਹੈ ਇਹ ਦਰਜ ਰਹੇਗਾ ਸਨ ਫਰਾਂਸਿਸਕੋ ਔਰ ਸਿੱਖ ਪੰਥ ਦੇ ਜੋ ਇਤਿਹਾਸ ਦੇ ਵਿੱਚ। ਇੱਕ ਦੋ ਜ਼ਰੂਰੀ ਬੇਨਤੀਆਂ ਹਨ। ਇੱਕ ਤੇ ਸ਼ਹੀਦੀ ਰਿਮੈਂਬਰ ਜਿਹੜੀ ਗੈਲਰੀ ਲੱਗੀ ਹੋਈ ਹੈ ਔਰ 1984 ਦੇ ਕਿਸੇ ਤਰ੍ਹਾਂ ਦਾ ਵੀ ਲਿਟਰੇਚਰ ਬੁੱਕਾਂ ਜਿਹੜੀਆਂ ਹੈ ਉਹ ਰਾਈਟ ਸਾਈਡ ਤੇ ਲੱਗੀਆਂ ਹੋਈਆਂ। ਸ਼ਹੀਦਾਂ ਦੀਆਂ ਕੁਰਬਾਨੀਆਂ ਦੀਆਂ ਪਿਕਚਰਾਂ ਜਿਹੜੀਆਂ ਉਹ ਗੈਲਰੀ ਦੇ ਵਿੱਚ ਲੱਗੀਆਂ ਹੋਈਆਂ ਹਨ। ਆਪ ਜੀ ਨੂੰ ਬੇਨਤੀ ਹੈ ਭਾਈ ਉਹ ਵੀ ਜ਼ਰੂਰ ਆਪ ਜੀ ਨੇ ਦੇਖਣ ਜੇ ਉਹ ਜਾਣ ਦੀ ਕਿਰਪਾਲਤਾ ਕਰਨੀ ਔਰ ਬੁੱਕ ਵੀ ਜਿਹੜੀ ਹੈ ਉਹ ਲੈ ਕੇ ਜਾਣੀ ਆ ਜ਼ਰੂਰ ਆਪ ਜੀ ਨੇ 1984 ਦੇ ਘੱਲੂ ਘਾਰੇ ਔਰ ਉਸ ਸਮੁੱਚੇ ਸੰਘਰਸ਼ ਨੂੰ ਸਮਰਪਿਤ। ਗੁਰੂ ਪਿਆਰਿਓ ਅੱਜ ਆਪਣੇ ਪਾਸ ਪੰਥ ਦਾ ਇੱਕ ਬਹੁਤ ਹੀ ਮਹਾਨ ਬੱਚਾ ਜਿਹੜਾ ਆਪਣੇ ਵਿੱਚ ਅੱਜ ਆ ਰਿਹਾ ਹੈ। ਬਹੁਤ ਵੱਡੀ ਕੁਰਬਾਨੀ ਹੈ ਉਸ ਪਰਿਵਾਰ ਦੀ। ਭਾਵੇਂ ਜਿੰਨੇ ਆਪ ਇੱਥੇ ਬੈਠੇ ਹੋ ਥੋੜ੍ਹਾ ਬਹੁਤਾ ਜਿਹੜਾ ਸੇਕ ਹੈ ਹਰ ਇੱਕ ਨੂੰ ਜਿਹੜਾ ਉਸ ਸੰਘਰਸ਼ ਦੇ ਵਿੱਚ ਲੱਗਾ ਹੈ, ਪਰ ਫਿਰ ਵੀ ਉਸ ਪਰਿਵਾਰ ਦਾ ਉਸ ਬੱਚੇ ਦਾ ਉਸ ਖੂਨ ਦਾ ਜਿਹੜਾ ਕੌਮ ਨੂੰ ਦੇਣ ਹੈ ਉਹਨਾਂ ਦੀ ਉਹ ਇੱਕ ਵਿਲੱਖਣ ਹੈ। ਆਪਾਂ ਸਾਰਿਆਂ ਨੇ ਉਸ ਬੱਚੇ ਦੇ ਜਿਹੜੇ ਵਿਚਾਰ ਹੈ ਇੱਥੇ ਚੜ੍ਹਦੀ ਕਲਾ ਦੇ ਨਾਲ ਸੁਣਦੇ ਹਾਂ। ਸਾਰੇ ਜਿਹੜੇ ਬੁਲਾਰੇ ਹੈ ਬਹੁਤ ਸਤਿਕਾਰਯੋਗ ਹੈ। ਕੋਈ 8-9 ਬੁਲਾਰੇ ਜਿਹੜੇ ਆਪਣੇ ਪਾਸ ਹਨ। ਸਭ ਤੋਂ ਪਹਿਲਾਂ ਮੈਂ ਹੁਣ ਬੇਨਤੀ ਕਰਾਂਗਾ ਸਾਡੀ ਬੱਚੀ ਸਿਮਰਨਜੀਤ ਕੌਰ ਹੋਥੀ ਜੋ ਨਿਊ ਜਨਰੇਸ਼ਨ ਵਿੱਚ ਬੱਚੀ ਜਿਹੜੀ ਹੈ ਖਾਲਿਸਤਾਨ ਦੇ ਸੰਘਰਸ਼ ਪ੍ਰਤੀ ਬੜੀ ਸਮਰਪਿਤ ਔਰ ਜਿਸ ਨੇ ਰਿਲੀਜੀਅਸ ਸਟੱਡੀ ਜਿਹੜੀ ਕੀਤੀ ਹੋਈ ਹੈ ਉਸ ਬੱਚੀ ਨੇ ਬਹੁਤ ਮੋਟੀਵੇਸ਼ਨ ਕਰਕੇ ਆਪਣੇ ਸਟੂਡੈਂਟ ਜੋ ਇੱਥੇ ਦੇ ਹੈ ਇੱਥੇ ਦੇ ਬੱਚੇ ਜਿਹੜੇ ਜੰਪਲ ਹੈ ਉਹਨਾਂ ਦੇ ਵਿੱਚ ਜਿਹੜੀ ਹੈ ਜਾਗਰਤੀ ਦੀ ਰੂਹ ਫੂਕੀ ਹੈ। ਉਸ ਬੱਚੀ ਦੀ ਬਹੁਤ ਦੇਣ ਹੈ। ਸਭ ਤੋਂ ਪਹਿਲਾਂ 5 ਮਿੰਟ ਵਾਸਤੇ ਉਸ ਨੂੰ ਬੇਨਤੀ ਕਰਾਂਗਾ। ਉਸ ਤੋਂ ਉਪਰੰਤ ਜਿਹੜਾ ਹੈ 1-2 ਬੁਲਾਰੇ ਹੋਰ ਹਨ। ਫਿਰ ਆਪਾਂ ਜਿਹੜੇ ਜਕਾਰਿਆਂ ਦੀ ਗੂੰਜ ਵਿੱਚ ਉਸ ਬੱਚੇ ਨੂੰ ਇੱਥੇ ਸਟੇਜ ਉੱਤੇ ਲੈ ਕੇ ਆਵਾਂਗੇ। ਆਓ ਸਾਰਿਆਂ ਤੋਂ ਪਹਿਲਾਂ ਬੱਚੀ ਸਿਮਰਨਜੀਤ ਕੌਰ ਹੋਥੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ। ਸਾਧ ਸੰਗਤ ਜੀ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ ਮੈਨੂੰ ਆਖਿਆ ਗਿਆ ਹੈ ਨੌਜਵਾਨੀ ਨਾਲ 5ਵੇਂ ਪਾਤਸ਼ਾਹ ਦੀ ਸ਼ਹਾਦਤ ਅਤੇ 84 ਦੀ ਨਕਲਕੁਸ਼ੀ ਬਾਰੇ ਵਿਚਾਰ ਸਾਂਝੇ ਕਰਨ ਲਈ। ਇਸ ਦੇ ਨਾਲ ਖੁਦਮੁਖਤਿਆਰੀ ਦੀ ਅੰਦੋਲਨ 'ਚ ਨੌਜਵਾਨੀ ਦੀ ਭੂਮਿਕਾ ਅਤੇ ਜ਼ਿੰਮੇਵਾਰੀਆਂ ਬਾਰੇ ਵਿਚਾਰ ਅੰਗਰੇਜ਼ੀ ਵਿੱਚ ਕਰਾਂਗੀ। ਉਹਦੇ ਲਈ ਖਿਮਾ ਦੀ ਜਾਚਕਾਂ। More than 400 years ago, Jahangir thought that he could extinguish the light of Sikhi. So he arrested Guru Arjan Dev Ji. He sat him on a burning hot plate and poured red hot sand over his body. They believed by inflicting the ultimate pain they would break the spirit of the Sikhs. But as his flesh burned, Guru Sahib sat in perfect peace, uttering the words, "Tera kiya mitha lage." Sweet, sweet is your will, Vaheguru. Guru Sahib's martyrdom taught the Panth that spiritual purity alone cannot survive in a world ruled by tyrants. When Guru Har Gobind Ji became the 6th Guru, he did something revolutionary. Wearing 2 swords, Miri, representing spiritual sovereignty, and Bidi, temporal sovereignty, he transformed Sikhs into a community of Sant Sipahi, saint soldiers, who could wield spiritual devotion to defend justice in the worldly realm. Guru Har Gobind Patsha showed us that if you only focus on bhakti
and cannot defend yourself, the tyrant will crush you. If you only have power but have no spirituality, you become the tyrant. The Sant Sipahi walks the middle path, blending devotion with sovereignty and spirituality with responsibility. The historical lineage that connects Guru Arjan Dev Ji, Padsha, to Sant Bhimrao Wale Ji, to our Shaheeds, are all defined by one single truth: the refusal to submit to tyranny. The empires of the past have been replaced by a modern regime, but the structural violence, the forced assimilation of Sikhs, the tyranny against the Panth has never stopped. In June 1984, the Indian state did not connect a surgical military operation. They engineered a slaughterhouse. They trapped thousands of families by imposing curfew. They cut off lifelines in Darbar Sahib. They blew up water tanks in suffocating June heat. They shot women and children who crawled toward the Sarovar out of thirst. They tied the hands of our youth behind their back and shot them, executed them in cold blood. Before loading these bodies into trucks for mass cremations. When a state treats your women, your children, your babies with such calculated cruelty, it is forced to forfeit any claim to legitimacy. This is our resistance, is not just a response to a single event of 1984, of the attack by the Indian Army. It is a rejection of a system that has never repented its crimes against humanity. The Indian government's genocidal intent did not vanish with the smoke of the 1980s. It was woven into the smoke, into the fabric of the Indian nation state, transforming from mass massacres into an organized, calculated war of attrition. Today, we must recognize all of oppression, all of the modern forms of oppression across Punjab. The state routinely jails journalists, blocks news and digital media, and criminalizes even the utterance of Khalistan. Extrajudicial assassinations are carried out now on our doorstep in the US, in Canada, across the world. Shaheed Avtar Singh Khadda, Shaheed Paramjit Singh Panjwar, Shaheed Hardeep Singh Nijjar gave their lives pursuing the dreams of a Sikh homeland. To this day, Punjab's water is systematically diverted to neighboring desert Indian states, violating international riparian law. Delhi actively corrupts Sikh history from textbooks while deliberately weaponizing a drug epidemic to paralyze the political will and consciousness of our youth. The state operates a corrupt dual legal system that holds our Bandi Singh hostage decades past their legal sentences have been served, while weaponizing draconian laws without due process. 42 years after the genocide and enforced disappearances, the Indian state still protects its mass murderers and rewards security forces for slaughtering Sikhs. Economically, Delhi intentionally isolates Punjab by starving it of industrial infrastructure and blocking our natural trade routes to Central Asia, forcing Punjab into complete artificial dependency. The state treats Punjab like an occupied territory, periodically cutting off mobile internet for tens of millions of citizens to blindfold the international community from witnessing their violence. To this day, the central government infiltrates internal election machinery of SGPC to control our most sacred religious institutions and castrate the Panth's independent decision-making authority. The Indian state has deliberately engineered economic neglect to force a mass exodus of our youth to exile and simultaneously dilute the Sikh electoral and political power in their only home state in Punjab. So many ask, why can't we simply work with India within the existing federal structure to invoke greater autonomy for Sikhs? When a state weaponizes
its courts to jail our political prisoners indefinitely, when it destroys our economy to force our youth into exile, and when it sends assassins across oceans to silence our voices, it is no longer a government. It is an occupying force. And that is why the solution can never be to adapt to India, but instead to build our own sovereign future. So what does it mean in this day and age? What does it mean to be Sant Sipahi? When confronted with these vast and powerful mechanisms of control, the sword of Miri has taken a new shape. Now your sword is your voice. Now your sword is your education. Now it is your pen, your camera, your art, your writing, your political engagement, whatever you can manage to offer the Panth. Pick your battlefield and master it. A victorious resistance requires an ecosystem of highly skilled professionals using their expertise toward a common goal. So when our community faces assassination threats, our response must move past immediate outrage. We must engage our lawmakers, lobby our governments, and demand that Western nations hold authoritarian states accountable. Fund Shaheed Parivars for those Shaheed families who have sacrificed their all so that the Panth could flourish. We must take direct responsibility of their well-being. We must finance their welfare, their education, their healthcare, their ongoing legal battles. We need to align our struggle with other oppressed communities so that international human rights bodies can build a unified global front for self-determination, and ultimately we can move towards the realization of Sarbat Dapala. We must also weaponize our education, which means we must master our history and philosophy to critically confront and dismantle state-sponsored narratives in our universities and our workplaces. As voting citizens, leverage your power in the diaspora to pressure your representatives, demanding immediate policy consequences for foreign transnational repression. And as a community, we must strive towards economic independence to fund and support those organizations and individuals on the front lines. Most importantly, we must mobilize our women and girls. Place Sikh women and girls at the absolute forefront of our political organizing, because this liberation movement will not succeed without the lifeblood of Mai Bhago's legacy leading the charge. Sad Sangat ji, in conclusion, we are the descendants of a history that has survived empires, forced assimilation, and systemic violence. We do not plead for justice from the perpetrators of genocide. We assert our inherent right to self-determination granted by the Chheme Paatshah. Commit yourselves to institutional literacy, vote, write, advocate, build the infrastructure for human rights. Bring the synthesis of Miri and Piri into your universities, your courtrooms, your halls of political power. The struggle for justice is a multi-generational struggle. Let us step forward with absolute clarity, complete unity, and in unshakable Chardhi Kala. Vaheguru Ji Ka Khalsa, Vaheguru Ji Ki Fateh. ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਸਾਡੀ ਬੱਚੀ ਸਿਮਰਨਜੀਤ ਕੌਰ ਹੋਥੀ, ਜਿਨ੍ਹਾਂ ਨੇ ਬਹੁਤ ਹੀ ਸੁਚੱਜੇ ਢੰਗ ਦੇ ਨਾਲ ਥੋੜ੍ਹੇ ਸਮੇਂ ਦੇ ਵਿੱਚ ਆਪਣੇ ਵਿਚਾਰ ਜਿਹੜੇ ਸੰਗਤਾਂ ਦੇ ਪੇਸ਼ ਕੀਤੇ ਹਨ। ਗੁਰੂ ਪਿਆਰਿਓ, ਹੁਣ ਮੈਂ ਜੋ ਪਹਿਲਾਂ ਆਪ ਜੀ ਨੂੰ ਦੱਸ ਕੇ ਹਟਿਆ ਹਾਂ ਕਿ ਸਾਡੀ ਕੌਮ ਦਾ ਜਿਹੜਾ ਸਰਮਾਇਆ ਹੈ, ਇੱਕ ਮਾਝੇ ਦਾ ਪਿੰਡ ਹੈ ਪੰਜਵੜ। ਉਸ ਧਰਤੀ ਨੂੰ ਨਮਸਕਾਰ ਹੈ। ਉਸ ਧਰਤੀ ਨੇ ਪਿਛਲੇ ਸੰਘਰਸ਼ ਦੇ ਵਿੱਚ ਬਹੁਤ ਆਪਣਾ ਖੂਨ ਜਿਹੜਾ ਹੈ ਇਸ ਸੰਘਰਸ਼ ਨੂੰ ਦਿੱਤਾ। ਉਸ ਨਗਰ ਦੇ ਵਿੱਚੋਂ ਇੱਕ ਮਹਾਨ ਜਿਹੜਾ ਯੋਧਾ, ਸਾਰੇ ਹੀ ਮਹਾਨ ਸੀ, ਪਰ ਇੱਕ ਮਹਾਨ ਯੋਧਾ ਜਿਹਦੀ ਬਹੁਤ ਵੱਡੀ ਕੁਰਬਾਨੀ, ਉਸ ਯੋਧੇ ਨੇ ਜਿਹੜੀ ਹਿੰਦੁਸਤਾਨ ਦੀ ਜਾਬਰ ਸਰਕਾਰ, ਉਹਦੇ ਕਿੰਗਰੇ ਤੱਕ ਖੜਕਾ ਦਿੱਤੇ। ਗੁਰੂ ਪਿਆਰਿਓ, ਮੈਨੂੰ ਚੇਤਾ ਅਸੀਂ 1988 ਤੋਂ 91 ਤੱਕ ਜਲੰਧਰ ਦੀ ਜੇਲ੍ਹ ਵਿੱਚ ਰਹੇ ਹਾਂ,
ਜਦੋਂ ਬਖਸ਼ੀਖਾਨੇ ਜਾਂਦੇ ਹੁੰਦੇ ਸੀ ਬੰਦ ਕਰ ਦਿੰਦੇ ਸੀ, ਬਖਸ਼ੀਖਾਨੇ ਲਿਜਾ ਕੇ ਉਸ ਤੋਂ ਬਾਅਦ ਕੋਰਟ ਵਿੱਚ ਜਿਹੜੀ ਡੇਟ ਪੈਂਦੀ ਸੀ ਤੇ ਬਖਸ਼ੀਖਾਨੇ ਦੇ ਮੂਹਰੇ ਇੱਕ ਹਿੰਦੂ ਮੁਨਸ਼ੀ ਬੈਠਾ ਸੀ ਕਿਸੇ ਵਕੀਲ ਦਾ। ਉਹ ਦੱਸਦਾ ਹੁੰਦਾ ਸੀ ਕਿ ਇਹਨਾਂ ਯੋਧਿਆਂ ਨੂੰ ਭਾਈ ਮਨਵੀਰ ਸਿੰਘ ਚਹੇੜੂ ਇੱਥੋਂ ਸਾਹਮਣੋਂ 7 ਪੁਲਿਸ ਵਾਲਿਆਂ ਨੂੰ ਸ਼ਹੀਦ ਕਰਕੇ ਕਿਵੇਂ ਛੁਡਾ ਕੇ ਲਗਾਏ ਲੰਡੀ ਜੀਪ ਦੇ ਵਿੱਚ ਦੁਪਹਿਰ ਦੇ 2 ਵਜੇ। ਉਸ ਮਹਾਨ ਯੋਧੇ ਨੇ ਜਿਹੜਾ ਖਾੜਕੂ ਸੰਘਰਸ਼ ਦੀ ਜਿਹੜੀ ਮੁੱਢਲੀ ਜਿਹੜੀ ਜੜ ਹੈ ਉਹ ਉਸ ਯੋਧੇ ਨੇ ਜਿਹੜੀ ਹੈ ਲਾਈ। 1984 ਤੋਂ ਪਹਿਲਾਂ ਉਸ ਵੱਲੋਂ ਕਈ ਦੁਸ਼ਟਾਂ ਨੂੰ ਸੋਧਾ ਲਾਇਆ ਗਿਆ, ਜਿਨ੍ਹਾਂ ਵਿੱਚ DIG ਅਟਵਾਲ, ਹਰਵੰਸ ਲਾਲ ਖੰਨਾ, ਲਾਲਾ ਜਗਤ ਨਾਰਾਇਣ ਦਾ ਪੁੱਤਰ ਜਿਹੜਾ ਰਮੇਸ਼ ਲਾਲ, ਔਰ ਜੋ ਭਾਈ ਮੁਸੀਬਤ ਸਿੰਘ ਨੂੰ ਸ਼ਹੀਦ ਕਰਨ ਵਾਲਾ ਕਾਤਲ ਗੁਰਬਚਨਾ DSP ਜਿਹੜਾ ਸੀ ਉਹਨੂੰ ਪਹਿਲਾਂ ਉਹਨੇ ਸ਼ਹੀਦ ਕਰ ਦਿੱਤਾ। ਮੇਰੀ ਮੁਰਾਦ ਹੈ ਪੰਥ ਦਾ ਮਹਾਨ ਜਰਨੈਲ ਜਰਨਲ ਲਾਭ ਸਿੰਘ ਜੀ। ਸਤਿ ਸ੍ਰੀ ਅਕਾਲ। ਉਸ ਯੋਧੇ ਨੇ ਗੁਰੂ ਪਿਆਰਿਓ ਇੱਕ ਵੀ ਗੋਲੀ ਚਲਾਉਣ ਤੋਂ ਬਿਨਾਂ ਲੁਧਿਆਣੇ ਦੀ ਧਰਤੀ ਤੇ ਦੁਨੀਆ ਦਾ ਕੀ ਪੂਰੇ ਵਰਲਡ ਦਾ ਜਿਹੜਾ ਹੈ ਸਭ ਤੋਂ ਵੱਡਾ ਜਿਹੜਾ ਡਾਕਾ ਸੀ 5 ਕਰੋੜ 70 ਲੱਖ ਦਾ ਡਾਕਾ ਜਿਹੜਾ ਉਹ ਬੜੀ ਸਕੀਮ ਦੇ ਨਾਲ ਬੜੀ ਤਰਤੀਬ ਦੇ ਨਾਲ ਉਸ ਯੋਧੇ ਨੇ ਉਸ ਕਾਰਵਾਈ ਨੂੰ ਉਸ ਵਾਰਦਾਤ ਨੂੰ ਅੰਜਾਮ ਦਿੱਤਾ। ਉਸ ਮਹਾਨ ਯੋਧੇ ਦਾ ਸਪੂਤ ਅੱਜ ਆਪਣੇ ਵਿੱਚ ਇੱਥੇ ਅਮਰੀਕਾ ਦੀ ਧਰਤੀ ਤੇ ਸਨ ਫਰਾਂਸਿਸਕੋ ਵਿਖੇ ਕਾਕਾ ਰਾਜੇਸ਼ਵਰ ਸਿੰਘ ਜਿਹੜਾ ਉਹ ਪਹੁੰਚਿਆ ਆ। ਗੁਰੂ ਪਿਆਰਿਓ ਇਸ ਪਰਿਵਾਰ ਦੇ ਲਈ ਇੱਕ ਜਿਹੜਾ ਸਾਡੇ ਪਾਸ ਜਿਹੜਾ ਹੈ ਸਾਡੇ ਪਾਸ ਸਮਾਂ ਨਹੀਂ, ਸਾਡਾ ਵੀਰ ਉਹ ਆ ਰਿਹਾ। ਸਾਰਿਆਂ ਤੋਂ ਪਹਿਲਾਂ ਜਕਾਰੇ ਜਿਹੜੇ ਗਜਾਓ, ਬੋਲੇ ਸੋ ਨਿਹਾਲ, ਬੋਲੇ ਸੋ ਨਿਹਾਲ। ਖਾਲਿਸਤਾਨ, ਖਾਲਿਸਤਾਨ, ਖਾਲਿਸਤਾਨ। ਜਰਨੈਲ ਲਾਭ ਸਿੰਘ, ਜਰਨਲ ਲਾਭ ਸਿੰਘ, ਬੋਲੇ ਸੋ ਨਿਹਾਲ। ਪੈਰਾਂ ਦਿਆਂਗੇ ਠੋਕ, ਭਾਈ ਧੰਨਾ ਸਿੰਘ ਉਹਨਾਂ ਨੂੰ ਬੇਨਤੀ ਆ ਵੀ ਸਟੇਜ ਤੇ ਆ ਜਾਣ। ਭਾਈ ਨਰਿੰਦਰ ਸਿੰਘ ਥਾਂਦੀ ਉਹਨਾਂ ਨੂੰ ਵੀ ਬੇਨਤੀ ਆ ਸਟੇਜ ਤੇ ਆ ਜਾਣ। ਗੁਰੂ ਪਿਆਰਿਓ ਬਾਕੀ ਇਸ ਪਰਿਵਾਰ ਦੇ ਲਈ, ਇਸ ਯੋਧੇ ਦੇ ਲਈ, ਇਹਨਾਂ ਦੇ ਜੋ ਖੂਨ ਹੈ ਜਿਹੜਾ ਇਹਨਾਂ ਦੇ ਲਈ ਗੱਲ ਵੀ ਕਰਨੀ ਜਿਹੜੀ ਹੈ ਉਹ ਬਹੁਤ ਔਖੀ ਹੈ, ਕਿਉਂਕਿ ਗੱਲਾਂ ਕਰਨੀਆਂ ਬਹੁਤ ਸਖਾਲੀਆਂ। ਜਦੋਂ ਜਿਹੜੀ ਕੌਮ ਤੇ ਵਿਪਤਾ ਪੈਂਦੀ ਹੈ, ਇੱਦਾਂ ਦੇ ਯੋਧੇ ਜਦੋਂ ਇਹਨਾਂ ਨੇ ਜਿਹੜੀ ਕੁਰਬਾਨੀ ਕੀਤੀ, ਐਡੀ ਵੱਡੀ ਕੁਰਬਾਨੀ ਇਸ ਮਹਾਨ ਯੋਧੇ ਦੀ ਮੈਂ ਤੁਹਾਨੂੰ ਦੱਸਿਆ, ਅਸੀਂ ਉਹ ਯਾਦ ਕਰਦੇ ਹੁੰਦੇ ਸੀ ਜਦੋਂ ਦੇਖਣਾ ਕਿ ਇੱਥੋਂ ਦੀ ਜੀਪ ਜਿਹੜੀ ਉਹ ਗਈ। ਸਾਡੇ ਨਾਲ 95 ਸਾਲ ਦਾ ਬਾਪੂ ਸੀ, ਬਾਪੂ ਆਸਾ ਸਿੰਘ ਜਲੰਧਰ ਜੇਲ੍ਹ ਦੇ ਵਿੱਚ, ਜਿਨ੍ਹਾਂ ਦੇ ਖੂਹ 'ਤੇ ਲਿਜਾ ਕੇ ਹੱਥਕੜੀਆਂ ਜਿਹੜੀਆਂ ਵੱਡੀਆਂ ਸੀ, ਉਦੋਂ ਗਰੈਂਡਰ ਨਾ ਸੀ ਹੁੰਦੇ, ਲਾਹੌਰ ਨੂੰ ਸੱਦ ਕੇ, ਪਿੰਡ ਦੇ ਲਾਹੌਰ ਨੂੰ ਸੱਦ ਕੇ ਖੂਹ 'ਤੇ ਉਹਨਾਂ ਦੇ ਹੱਥਕੜੀਆਂ ਜਿਹੜੀਆਂ ਛੈਣੀਆਂ ਦੇ ਨਾਲ, ਥੋੜਿਆਂ ਦੇ ਨਾਲ ਕੱਟੀਆਂ ਸੀ। ਅਤੇ ਉਹ ਬਾਪੂ ਆਸਾ ਸਿੰਘ ਸਾਡੇ ਨਾਲ ਹੁੰਦਾ ਸੀ। ਇੱਕ ਵੱਡਾ ਡੱਬਾ ਪਲਸਕਟ ਦਾ ਲਿਆ ਉਹਨਾਂ ਨੇ। ਪਲਸਕਟ ਦੇ ਡੱਬੇ ਦੇ ਵਿੱਚ ਉਹ ਸੰਗਲ ਸਮੇਂ ਸਣੇ ਹੱਥਕੜੀਆਂ ਆਪਣੇ ਖੇਤਾਂ ਵਿੱਚ ਦੱਬ ਦਿੱਤੀਆਂ। ਜਦੋਂ ਕਿਸੇ ਗਦਾਰ ਨੇ, ਕਿਸੇ ਟੋਟ ਨੇ ਉਹ ਬਾਪੂ ਦਾ ਨਾਂ ਲੈ ਦਿੱਤਾ, ਬਾਪੂ ਕੋਲੋਂ ਜਿਹੜੇ ਉਹ ਤਸੀਹੇ ਪੁਲਿਸ ਦੇ ਝੱਲੇ ਨਹੀਂ ਗਏ, ਅਤੇ ਬਾਪੂ ਨੇ ਉਹ ਦੱਸ ਦਿੱਤਾ ਕਿ ਉੱਥੇ ਫਲਾਣੇ ਸਾਹਿਬ ਜਿਹੜਾ ਉਹ ਦੱਬਿਆ ਹੈ ਸਮਾਨ ਉਹ ਕੱਢ ਲਿਆ ਸੀ। ਗੁਰੂ ਪਿਆਰੇ ਉਸ ਮਹਾਨ ਯੋਧੇ ਦੇ ਨਾਲ ਵੀ ਅਸੀਂ ਰਹੇ ਹਾਂ। ਵਾਕਿਆ ਹੀ ਜਰਨਲ ਲਾਭ ਸਿੰਘ ਇਹਨਾਂ ਦੇ ਸਮੁੱਚੇ ਜਿਹੜੇ ਪਰਿਵਾਰ ਦੇ ਅੱਗੇ ਸਿਰ ਝੁਕਦਾ ਹੈ। ਮੈਂ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਹੁਣ ਉਹਨਾਂ ਨੂੰ ਬੇਨਤੀ ਕਰਾਂਗਾ, ਸਾਡੇ ਬਹੁਤ ਹੀ ਸਤਿਕਾਰਯੋਗ
ਭਾਈ ਰਜੇਸ਼ਵਰ ਸਿੰਘ ਜੋ ਆਪਣੇ ਵਿਚਾਰ ਹੈ ਸੰਗਤਾਂ ਦੇ ਨਾਲ ਸਾਂਝੇ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਪੂਰੀ ਦੁਨੀਆ ਵਿੱਚ ਸਿੱਖ ਕੌਮ ਘੱਲੂਘਾਰਾ ਮਨਾ ਰਹੀ ਹੈ। ਸ਼ਹੀਦ ਸਿੰਘ ਹੋਏ ਸਿੰਘਾਂ ਸਿੰਘਣਾਂ ਨੂੰ ਯਾਦ ਕਰ ਰਹੀ ਹੈ। ਜਿੱਥੇ ਅਸੀਂ ਇਹ ਦਿਨ ਪੂਰੀ ਚੜ੍ਹਦੀ ਕਲਾ 'ਚ ਮਨਾ ਰਹੇ ਹਾਂ, ਉੱਥੇ ਹੀ ਜਿਨ੍ਹਾਂ ਨੇ ਕੰਮ ਕੀਤਾ ਉਹਨਾਂ ਦਾ ਵੀ ਪੂਰਾ ਜ਼ੋਰ ਲੱਗਾ ਹੋਇਆ ਵੀ ਸਿੱਖ ਕੌਮ ਇਹ ਦਿਨ ਭੁੱਲ ਜਾਣ। ਅਸੀਂ ਪਹਿਲਾਂ ਹੀ ਦੱਸ ਚੁੱਕੇ ਹਾਂ, ਸਿੱਖ ਨਾ ਭੁੱਲੀ ਆ, ਨਾ ਭੁੱਲਾਂਗੇ, ਤੇ ਕਈਆਂ ਨੂੰ ਸਜ਼ਾ ਦੇ ਚੁੱਕੇ ਹਾਂ। ਜਦੋਂ ਵੱਡਾ ਘੱਲੂਘਾਰਾ ਹੋਇਆ ਸੀ ਉਦੋਂ ਵੀ ਬਹੁਤ ਜ਼ਿਆਦਾ ਸਿੰਘ ਸਿੰਘਣੀਆਂ ਸ਼ਹੀਦ ਹੋਏ। ਸਿੰਘ ਜੰਗਲਾਂ 'ਚ ਚੱਲ ਗਿਆ ਤੇ ਮੁਗਲਾਂ ਨੂੰ ਵੀ ਇਹ ਭੁਲੇਖਾ ਸੀ ਥੋੜ੍ਹੇ ਰਹਿ ਗਏ ਆ, ਹਾਰ ਮੰਨ ਜਾਣਗੇ, ਸਰੈਂਡਰ ਕਰ ਦੇਣਗੇ। ਸਿੰਘਾਂ ਨੇ ਦੱਸਤਾ ਹੀ ਹੁਣ ਤੁਹਾਨੂੰ ਜੰਗ ਦੇ ਮੈਦਾਨ 'ਚ ਮਿਲਾਂਗੇ। ਲਗਭਗ 1.5 ਮਹੀਨੇ ਬਾਅਦ ਕੌਮ ਇਕੱਠੀ ਹੋਈ, ਸਿੰਘ ਜੰਗ ਦੇ ਮੈਦਾਨ 'ਚ ਗਿਆ, ਜੰਗ ਫਤਿਹ ਕੀਤੀ ਤੇ ਦੱਸ ਦਿੱਤਾ ਵੀ ਖਾਲਸਾ ਬਾਗੀ ਆ ਜਾਂ ਬਾਦਸ਼ਾਹ। ਜੂਨ 84 ਨੂੰ ਸਾਡੇ ਪਰਿਵਾਰ ਦੇ ਕੁਝ ਕੁ ਮੈਂਬਰ ਸ਼੍ਰੀ ਦਰਬਾਰ ਸਾਹਿਬ ਗਏ ਹੋਏ ਸੀ। ਸਾਡੇ ਪਿਤਾ ਜੀ ਪਹਿਲਾਂ ਹੀ ਪੰਜਾਬ ਪੁਲਿਸ ਦੀ ਨੌਕਰੀ ਛੱਡ ਕੇ 1982 ਦੇ ਐਂਡ 'ਚ ਹਥਿਆਰ ਲੈ ਕੇ ਸੰਤ ਜਰਨੈਲ ਸਿੰਘ ਕੋਲ ਜਾ ਚੁੱਕੇ ਸੀ, ਕਿਉਂਕਿ 1978 ਦੇ ਕਾਂਡ ਤੋਂ ਬਾਅਦ ਉਹਨਾਂ ਨੂੰ ਪਤਾ ਲੱਗ ਚੁੱਕਾ ਸੀ ਵੀ ਸਿੱਖਾਂ ਲਈ ਇੱਥੇ ਕੋਈ ਕਾਨੂੰਨ ਆਉਣ ਦੀ ਇਜਾਜ਼ਤ ਨਹੀਂ ਹੈਗੀ। ਤੇ ਉਹਨਾਂ ਨੇ ਦੱਸ ਦਿੱਤਾ ਕਿ ਹੁਣ ਸੰਤਾਂ ਤੋਂ ਬਿਨਾਂ ਕੋਈ ਨਹੀਂ ਹੈਗਾ। ਜਿੱਦਾਂ ਹੀ ਦਰਬਾਰ ਸਾਹਿਬ ਫੌਜ ਆਉਣੀ ਸ਼ੁਰੂ ਹੋਈ, ਸੰਤ ਜਰਨੈਲ ਸਿੰਘ ਦੇ ਸਾਥੀਆਂ ਨੇ ਮੋਰਚੇ ਬਣਾਉਣੇ ਸ਼ੁਰੂ ਕਰ ਦਿੱਤੇ ਸੀ। ਜਰਨਲ ਸ਼ਬੀਕ ਸਿੰਘ ਦੀ ਗਵਾਹੀ ਦੇ ਵਿੱਚ ਸਿੰਘ ਪੂਰੇ ਪ੍ਰਪੇਅਰ ਹੋ ਚੁੱਕੇ ਸੀਗੇ। ਇਹ ਕਲੀਅਰ ਹੋ ਚੁੱਕਾ ਸੀਗਾ ਵੀ ਇੱਥੇ ਅਟੈਕ ਹੋਣਾ ਹੀ ਹੋਣਾ। ਜਿੱਦਾਂ ਹੀ ਫੌਜ ਆਉਣੀ ਸ਼ੁਰੂ ਹੋਈ, ਸਿੰਘਾਂ ਨੇ ਮੋਰਚੇ ਬਣਾਏ ਤੇ ਜੋ ਸਿੱਖ ਸੰਤ ਵੀ ਕਹਿੰਦੇ ਹੁੰਦੇ ਸੀ ਇੱਕ ਵਾਰੀ ਆ ਲੈਣ ਦਿਓ, ਦੇਖੋ ਇਹਨਾਂ ਦੇ ਢੇਰ ਕਿੱਦਾਂ ਲਾਉਂਦੇ। ਤੇ ਜਿੱਦਾਂ ਹੀ ਸ਼੍ਰੀ ਦਰਬਾਰ ਸਾਹਿਬ ਤੇ ਅਟੈਕ ਕੀਤਾ, ਜਿਹੜੇ ਪਲੈਨਿੰਗ ਬਣਾ ਕੇ ਆਏ ਸੀ ਜੀ 2 ਘੰਟਿਆਂ 'ਚ ਸੰਤਾਂ ਨੂੰ ਲੈ ਜਾਵਾਂਗੇ, ਆਹ ਕਰ ਦਾਂਗੇ, ਉਹ ਨਹੀਂ ਹੋਣ ਦਿੱਤਾ। ਯੋਧਿਆਂ ਨੇ 6 ਦਿਨ ਤੱਕ ਮੁਕਾਬਲਾ ਕੀਤਾ, ਸ਼ਹੀਦੀਆਂ ਪਾਈਆਂ, ਸਿੱਖੀ ਦੀਆਂ ਆਸ਼ਾ ਨੂੰ ਕਾਇਮ ਰੱਖਿਆ ਤੇ ਦੱਸ ਦਿੱਤਾ ਵੀ ਖਾਲਸਾ ਲੜ ਸਕਦਾ ਜਾਂ ਖਾਲਸਾ ਆਜ਼ਾਦ ਹੋ ਸਕਦਾ। 1984 ਤੋਂ ਦਰਬਾਰ ਸਾਹਿਬ ਦੇ ਅਟੈਕ ਹੋਣ ਤੋਂ ਬਾਅਦ ਸਿੰਘਾਂ ਨੇ ਜਲਦੀ ਹੀ ਭਾਜੀ ਮੋੜੀ। ਮੁੱਖ ਇੰਦਰਾ ਗਾਂਧੀ ਤੇ ਜਨਰਲ ਵੈਦਿਆ ਨੂੰ ਸਜ਼ਾ ਦਿੱਤੀ। ਇਹ ਸਜ਼ਾ ਬਦਲਾ ਨਹੀਂ ਸੀਗਾ, ਇਹ ਇੱਕ ਅਨਿਆਏ ਸੀਗਾ, ਜਸਟਿਸ ਸੀਗਾ। ਬਦਲਾ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਨਹੀਂ ਆਉਂਦਾ। ਸੰਤਾਂ ਨੇ ਗੁਰੂ ਸਾਹਿਬ ਨੇ ਅਨਿਆਏ ਦੀ ਗੱਲ ਕੀਤੀ ਹੈ, ਇਹ ਅਨਿਆਏ ਸੀਗਾ। ਤੇ ਕੌਣ ਹੈ ਇਹ ਲੋਕ ਜਿਹੜੇ ਸਾਨੂੰ ਅੱਜ ਖਤਮ ਕਰਨਾ ਚਾਹੁੰਦੇ ਆ ਸਾਡੇ ਧਰਮ ਨੂੰ? ਇਹ ਉਹੀ ਆ ਜਿਹੜੇ ਉਦੋਂ ਗੁਰੂ ਸਾਹਿਬਾਂ ਨੂੰ ਇਹ ਕਹਿ ਕੇ ਭੱਜ ਗਿਆ ਸੀ, ਪਾਤਸ਼ਾਹ ਕਾਮ ਹਮਾਰਾ ਤੋਲੂ ਤੱਕੜੀ, ਨੰਗੀ ਕਰਦ ਕਭੀ ਨਾ ਪਕੜੀ, ਚਿੜੀ ਉੱਡੇ ਤੋਂ ਮੈਂ ਡਰ ਜਾਊਂ, ਮੁਗਲੋਂ ਸੇ ਕੈਸੇ ਲੜ ਪਾਊਂ। ਇਹ ਉਹੀ ਆ ਜਿਹੜੇ ਸੱਚ ਅੱਜ ਧਰਮ ਨੂੰ ਖਤਮ ਕਰਨਾ ਚਾਹੁੰਦੇ ਆ, ਜਿਨ੍ਹਾਂ ਦਾ ਆਪਣਾ ਕੋਈ ਧਰਮ ਨਹੀਂ, ਆਪਣੇ ਧਰਮ ਦੀ ਕੋਈ ਡੈਫੀਨੇਸ਼ਨ ਨਹੀਂ। ਡਾਕਟਰ ਅਮਰਜੀਤ ਸਿੰਘ ਕਹਿੰਦੇ ਹੁੰਦੇ ਆ, ਇਹ ਮੁਗਲਾਂ ਤੋਂ ਵੱਧ ਜ਼ਾਲਮ ਤੇ ਗੋਰਿਆਂ ਤੋਂ ਵੱਧ ਚਲਾਕ ਆ। ਅੱਜ ਇਹਨਾਂ ਦੀਆਂ ਚਲਾਕੀਆਂ ਨੂੰ ਸਮਝਣ ਦੀ ਲੋੜ ਆ। ਪਹਿਲਾਂ ਸਾਨੂੰ ਪਤਾ ਹੁੰਦਾ ਸੀ ਸਾਡਾ ਦੁਸ਼ਮਣ ਕੌਣ ਆ, ਅੱਜ ਸਾਨੂੰ ਇਹ ਆਪਸ 'ਚ ਹੀ ਲੜਾ ਰਹੇ ਆ। ਪੰਜਾਬ ਦੇ ਸਕੂਲਾਂ ਦੇ ਵਿੱਚ ਪੰਜਾਬੀ ਟੀਚਰਸ ਲਾਏ ਹੋਏ ਆ ਜਿਹੜੇ ਅੱਜ ਸਾਡੇ ਪੰਜਾਬੀ ਨਹੀਂ ਪੜ੍ਹਾ ਰਹੇ, ਤੇ ਜਿਨ੍ਹਾਂ ਨੇ ਸਾਡੇ ਦੇ ਘੱਲੂਘਾਰੇ ਕੀਤੇ ਆ ਉਹਨਾਂ ਬਾਰੇ ਦੱਸ ਰਹੇ ਆ। ਇਹ ਸਾਡਾ ਫਰਜ਼ ਬਣਦਾ ਬੱਚਿਆਂ ਨੂੰ ਦੱਸੀਏ ਉਹ ਯੋਧੇ ਕੌਣ ਸਨ ਜਿਨ੍ਹਾਂ ਨੇ ਸ਼ਹਾਦਤਾਂ ਪਾਈਆਂ, ਉਹਨਾਂ ਦੀਆਂ ਫੋਟੋਆਂ ਘਰਾਂ 'ਚ ਲਾਈਏ। ਤੇ ਅੱਜ ਸਾਨੂੰ ਇਕੱਠੇ ਹੋਣ ਦੀ ਲੋੜ ਆ। ਯੂਨਾਈਟਿਡ ਵੀ ਸਟੈਂਡ, ਡਿਵਾਈਡਡ ਵੀ ਫਾਲ, ਟੂਗੈਦਰ ਵੀ ਸਟੇ ਸਟਰੋਂਗ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Palestine, India out, Palestine, India out, Palestine. Bole Sat Sri Akal। ਗੁਰੂ ਪਿਆਰਿਓ, ਇਹ ਸੀ ਇੱਕ ਜਰਨੈਲ ਦਾ ਫਰਜ਼ੰਦ। ਔਰ ਨਾਲ ਹੀ ਨਾਲ ਮੈਂ ਹੁਣ ਬੇਨਤੀ ਕਰਾਂਗਾ ਭਾਈ ਮੋਹਨ ਸਿੰਘ ਜੀ ਜੋ ਦੂਜੇ ਜਰਨੈਲ ਦਾ ਫਰਜ਼ੰਦ ਹੈ, ਮੇਰੀ ਮੁਰਾਦ ਹੈ ਭਾਈ ਸਾਹਿਬ ਭਾਈ ਮਹਿਲ ਸਿੰਘ ਬੱਬਰ ਤੇ ਇਹਨਾਂ ਦੇ ਸਪੁੱਤਰ ਭਾਈ ਮੋਹਨ ਸਿੰਘ ਜੀ ਜੋ ਭਤੀਜੇ ਹਨ ਭਾਈ ਸੁਖਦੇਵ ਸਿੰਘ ਬੱਬਰ ਦੇ, ਉਹਨਾਂ ਨੂੰ ਬੇਨਤੀ ਹੈ ਉਹ ਵੀ ਸਟੇਜ ਤੇ ਆ ਜਾਣ। ਭਾਈ ਸਤਨਾਮ ਸਿੰਘ ਜੀ ਸਟੂਟਨ ਗੁਰੂ ਘਰ ਤੋਂ, ਉਹਨਾਂ ਨੂੰ ਵੀ ਬੇਨਤੀ ਹੈ ਉਹ ਵੀ ਸਟੇਜ ਤੇ ਆ ਜਾਣ।
ਇਹਨਾਂ ਤੋਂ ਬਾਅਦ ਜਿਹੜੀ ਹੈ ਜੋ ਸਾਡੇ ਪਾਸ ਬੀਬੀ ਜੀ ਨੇ ਬੋਲਣਾ ਹੈ, ਜੋ ਅਟਰਨੀ ਹੈ ਮਨਦੀਪ ਕੌਰ, ਉਹਨਾਂ ਨੇ ਐਡਵੋਕੇਟ ਜੋ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਐਸਰੀ ਬੈਂਕ ਦੀ ਜਿਹੜੀ ਪ੍ਰਧਾਨ ਹੈ, ਉਹਨਾਂ ਨੇ ਬਾਅਦ 'ਚ ਬੋਲਣਾ ਹੈ। ਉਹ ਵੀ ਇੱਧਰ ਸਟੇਜ 'ਤੇ ਲੱਗੇ ਆ ਜਾਣ। ਸਭ ਤੋਂ ਪਹਿਲਾਂ ਹੁਣ ਭਾਈ ਮੋਹਨ ਸਿੰਘ ਜੀ ਜੋ ਭਾਈ ਪ੍ਰਤਾਪ ਸਿੰਘ ਜੀ ਦੇ ਲੜਕੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਉਹਨਾਂ ਸ਼ਹੀਦਾਂ ਦੀ ਯਾਦ ਵਿੱਚ ਇਕੱਤਰ ਹੋਏ ਹਾਂ ਜਿਨ੍ਹਾਂ ਦੀ ਨਿਤ ਦੀ ਅਰਦਾਸ ਹੁੰਦੀ ਸੀ, ਕਬੀਰ ਮੋਹ ਮਰਨੇ ਕਾ ਚਾਓ ਹੈ, ਮਰੋਂ ਤਾਂ ਹਰ ਕੇ ਦੁਆਰ, ਮਤ ਹਰ ਪੁੱਛੇ ਕੌਣ ਹੈ, ਪਰਾ ਹਮਾਰੇ ਬਾਰ। ਜੂਨ 1984 ਦੇ ਘੱਲੂਘਾਰੇ ਬਾਰੇ ਦਾਸ ਦੀਆਂ ਅਨੇਕਾਂ ਯਾਦਾਂ ਹਨ, ਕਿਉਂਕਿ ਉਸ ਦਿਨ ਸਾਡਾ ਸਾਰਾ ਪਰਿਵਾਰ ਉੱਥੇ ਦਰਬਾਰ ਸਾਹਿਬ ਅੰਦਰ ਮੌਜੂਦ ਸੀ। ਦਾਸ ਦੇ ਪਿਤਾ ਜੀ ਸਰਦਾਰ ਮਹਿਲ ਸਿੰਘ ਜੀ ਬੱਬਰ ਤੇ ਚਾਚਾ ਜੀ ਜਥੇਦਾਰ ਸੁਖਦੇਵ ਸਿੰਘ ਹੁਣੇ, ਜਿਨ੍ਹਾਂ ਨੇ 35 ਨਿਰੰਕਾਰੀਆਂ ਦਾ ਸੋਧਾ ਲਾਇਆ ਸੀ। ਉਸ ਤੋਂ ਬਾਅਦ ਉੱਥੇ ਗੁਰੂ ਨਾਨਕ ਨਿਵਾਸ ਸਰਾਂ ਵਿੱਚ ਰਹਿੰਦੇ ਸੀ। ਇਸ ਕਰਕੇ ਸਾਨੂੰ ਜਦੋਂ ਵੀ ਛੁੱਟੀਆਂ ਹੁੰਦੀਆਂ ਸੀ ਤੇ ਅਸੀਂ ਉੱਥੇ ਉਹਨਾਂ ਕੋਲ ਅੰਦਰ ਜਾ ਕੇ ਰਹਿੰਦੇ ਸੀ। ਜੂਨ ਦੀਆਂ ਛੁੱਟੀਆਂ ਹੋਣ ਕਰਕੇ ਅਸੀਂ ਘੱਲੂਘਾਰੇ ਤੋਂ ਇੱਕ ਦਿਨ ਪਹਿਲਾਂ 31 ਤਰੀਕ ਨੂੰ ਉੱਥੇ ਅੰਦਰ ਪਹੁੰਚ ਗਏ ਸੀ। ਉਸ ਦਿਨ ਜਿੱਦਣ 1 ਜੂਨ ਨੂੰ ਗੋਲੀਬਾਰੀ ਸ਼ੁਰੂ ਹੋਈ ਹੈ ਤੇ ਭਾਈ ਮਹਿੰਗਾ ਸਿੰਘ ਬੱਬਰ ਸ਼ਹੀਦ ਹੋਏ ਨੇ, ਉਦਣ ਅਸੀਂ ਸਾਰੇ ਗੁਰੂ ਨਾਨਕ ਨਿਵਾਸ ਸਰਾਂ ਦੀ ਬਾਰੀ ਦੇ ਵਿੱਚੋਂ, ਜਿਹੜਾ ਜਥੇਦਾਰ ਸੁਖਦੇਵ ਸਿੰਘ ਉਹਨਾਂ ਦਾ ਕਮਰਾ ਸੀ, ਉੱਥੋਂ ਗੁਰੂ ਨਾਨਕ ਨਿਵਾਸ ਸਰਾਂ ਦੇ ਵਿੱਚੋਂ ਕਮਰੇ 'ਚੋਂ ਬਾਬਾ ਅਟਲ ਸਾਹਿਬ ਗੁਰਦੁਆਰਾ ਦੂਰੋਂ ਦਿਸਦਾ ਸੀ, ਜਿਹਦੀ 7ਵੀਂ ਮੰਜ਼ਿਲ ਦੇ ਉੱਤੇ ਭਾਈ ਮਹਿੰਗਾ ਸਿੰਘ ਬੱਬਰ ਹੋਣਾ ਨੇ ਮੋਰਚਾ ਬਣਾਇਆ ਸੀ। ਤੇ ਜਦੋਂ ਉਹ ਮੋਰਚੇ ਦੇ ਵਿੱਚੋਂ ਉਹਨਾਂ ਨੇ 7ਵੀਂ ਮੰਜ਼ਿਲ ਤੋਂ ਨਿਸ਼ਾਨਾ ਸਹੀ ਨਾ ਲੱਗਾ ਤੇ ਉਹਨਾਂ ਨੇ ਉੱਪਰ 9ਵੀਂ ਮੰਜ਼ਿਲ ਜਿਹੜਾ ਬਿਲਕੁਲ ਗੁੰਬਦ ਦੇ ਨਾਲ ਆ, ਉੱਥੇ ਚਲੇ ਗਏ। ਤੇ ਇੱਥੋਂ ਸਾਰੇ ਸਿੰਘ, ਭਾਈ ਅਨੋਖ ਸਿੰਘ ਬੱਬਰ, ਭਾਈ ਸੁਲੱਖਣ ਸਿੰਘ ਹੁਣੀ ਸਾਰੇ ਦੇਖਦੇ ਸੀ। ਤੇ ਜਥੇਦਾਰ ਸੁਖਦੇਵ ਸਿੰਘ ਹੁਣੀ ਕਹਿਣ ਲੱਗੇ, ਕਹਿੰਦੇ ਦੇਖ ਲੈ ਇਹਨੂੰ ਭੋਰਾ ਡਰ ਨਹੀਂ ਲੱਗਦਾ ਵੀ ਕਿੱਦਾਂ ਉੱਤੇ ਦਾ ਉੱਤੇ ਚੜ੍ਹਦਾ ਜਾਂਦਾ ਹੈ ਨਾ। ਤੇ ਜਦੋਂ ਭਾਈ ਮਹਿੰਗਾ ਸਿੰਘ ਬੱਬਰ ਹੋਣਾ ਨੇ ਉੱਥੇ ਗੋਲੀਬਾਰੀ ਕਰਦਿਆਂ ਹੋਇਆਂ CRP ਦਾ ਮੋਰਚਾ ਖਾਲੀ ਕਰ ਦਿੱਤਾ, ਉਸ ਤੋਂ ਬਾਅਦ ਉਹਨਾਂ ਨੇ ਵੇਖਣ ਦੇ ਲਈ ਮਾੜਾ ਜਿਹਾ ਆਪਣਾ ਸੀਸ ਉੱਤੇ ਕੀਤਾ, ਕਿਉਂਕਿ ਉਹਨਾਂ ਨੇ ਕੇਸਰੀ ਦਮਾਲਾ ਸਜਾਇਆ ਹੋਇਆ ਸੀ। ਤੇ ਜਦੋਂ ਉਹਨਾਂ ਨੇ ਆਪਣਾ ਸੀਸ ਉੱਪਰ ਕੀਤਾ ਤੇ ਦੂਰੋਂ ਉਹਨਾਂ ਦਾ ਬ੍ਰੈਸਟ ਆ ਕੇ ਕੰਨ ਦੇ ਵਾਲੇ ਪਾਸੇ ਦੇ ਪੁੜਪੜੀ 'ਤੇ ਵੱਜਾ ਤੇ ਇੱਕਦਮ ਉਹਨਾਂ ਦਾ ਸਿਰ ਥੱਲੇ ਹੋ ਗਿਆ। ਸਾਨੂੰ ਸਾਰਿਆਂ ਨੂੰ ਇਹ ਸੀ ਵੀ ਪਤਾ ਨਹੀਂ ਗੋਲੀ ਉਹਨਾਂ ਦੇ ਲੱਗੀ ਹੈ ਜਾਂ ਨਹੀਂ ਲੱਗੀ। ਇਸ ਕਰਕੇ ਜਥੇਦਾਰ ਸੁਖਦੇਵ ਸਿੰਘ ਹੋਣਾ ਨੇ ਵਾਕੀ ਟੋਕੀ ਦੇ ਉੱਤੇ ਪੁੱਛਿਆ, 2-3 ਵਾਰੀ ਆਵਾਜ਼ਾਂ ਮਾਰੀਆਂ, ਆਵਾਜ਼ ਨਹੀਂ ਆਈ। ਫਿਰ ਉਹਨਾਂ ਨੇ ਇੱਕ ਵਾਰੀ ਅਖੀਰ 'ਚ ਫਿਰ ਪੁੱਛਿਆ, ਕਹਿੰਦੇ ਮਹਿੰਗਾ ਸਿੰਘ ਕੀ ਹਾਲ ਆ ਤੇਰਾ। ਫਿਰ ਅੱਗੋਂ ਉਹਨਾਂ ਦੇ ਇੱਕ ਆਖਰੀ ਬੋਲ ਜਿਹੜੇ ਨੇ ਅਮਰ ਹੋ ਗਏ, ਉਹ ਉਹਨਾਂ ਦੇ ਅੱਗੋਂ ਆਵਾਜ਼ ਆਈ, ਕਹਿੰਦੇ ਜੀ ਚੜ੍ਹਦੀ ਕਲਾ ਹੋ ਗਈ। ਔਰ ਇਸ ਤੋਂ ਬਾਅਦ ਭਾਈ ਮਹਿੰਗਾ ਸਿੰਘ ਹੁਣੇ ਸ਼ਹੀਦ ਹੋ ਗਏ। ਫਿਰ ਉਹਨਾਂ ਦਾ ਸਰੀਰ ਉੱਥੋਂ ਸਿੰਘਾਂ ਨੇ ਬਾਬਾ ਅਟਲ ਸਾਹਿਬ ਗੁਰਦੁਆਰਾ ਸਾਹਿਬ ਤੋਂ ਲਿਆ ਕੇ ਫਿਰ ਜਦੋਂ ਇਸ਼ਨਾਨ ਪਾਣੀ ਕਰਾ ਕੇ ਤਿਆਰ ਕਰਕੇ ਤੇ ਉਹਨਾਂ ਦਾ ਸੰਸਕਾਰ ਕਰਨ ਲੱਗੇ, ਉਸ ਮਹਾਨ ਸੂਰਬੀਰ ਯੋਧੇ ਦੀ ਮਾਤਾ ਉਹਨਾਂ ਨੇ ਉਹਨਾਂ ਦੇ ਸੀਸ ਵਾਲੇ ਪਾਸੇ ਜਾ ਕੇ ਖੜੇ ਹੋ ਕੇ, ਮਤਲਬ ਤਿਆਰ ਤਾਂ ਸਾਰਾ ਸਿੰਘਾਂ ਨੇ ਕਰ ਦਿੱਤਾ ਸੀ ਉਹਨਾਂ ਨੂੰ, ਪਰ ਉਹਨਾਂ ਦੇ ਮਾਤਾ ਜੀ ਨੇ ਆਪਣੇ ਸ਼ਹੀਦ ਪੁੱਤਰ ਦੇ ਚਿਹਰੇ ਦੇ ਨੇੜੇ ਜਾ ਕੇ ਆਪਣੇ ਦੋਨਾਂ ਹੱਥਾਂ ਨਾਲ ਉਹਨਾਂ ਦੀਆਂ ਮੁੱਛਾਂ ਨੂੰ ਵੱਟ ਦਿੱਤਾ। ਮਤਲਬ ਉਸ ਮਾਤਾ ਜਿਹਦਾ ਪੁੱਤਰ ਸਾਹਮਣੇ ਸ਼ਹੀਦ ਪਿਆ ਹੋਵੇ, ਆਪਣੇ ਸ਼ਹੀਦ ਪੁੱਤਰ ਨੂੰ, ਜਿਹਨੂੰ ਬਚਪਨ ਤੋਂ ਕਿੱਦਾਂ ਉਹਨਾਂ ਨੇ ਕਹਿ ਲਓ ਕਿ ਪਾਲਿਆ ਪੋਸਿਆ, ਉਹਦੇ ਸ਼ਹੀਦ ਪਏ ਪੁੱਤਰ ਦੀਆਂ ਮੁੱਛਾਂ ਨੂੰ ਵੱਟ ਦਿੱਤਾ। ਇਹ ਵੇਖ ਕੇ ਸਾਰੇ ਜਿੰਨੇ ਵੀ ਸਿੰਘ ਸੀਗੇ ਉਹਨਾਂ ਦੇ ਹੌਸਲੇ ਹੋਰ ਬੁਲੰਦ ਹੋਏ। ਤੇ ਇਸ ਤਰ੍ਹਾਂ ਦੀਆਂ ਕਈ ਹੋਰ ਯਾਦਾਂ ਨੇ। ਚਲੋ ਸਮਾਂ ਮਤਲਬ ਸੀਮਤ ਹੋਣ ਕਰਕੇ ਸਾਰੀਆਂ ਤਾਂ ਨਹੀਂ ਵਿਚਾਰੀਆਂ ਜਾ ਸਕਦੀਆਂ।
ਅਖੀਰ ਜਦੋਂ ਚੱਲਦੀ ਜੰਗ ਦੇ ਵਿੱਚ ਟਰਾਂਸਮੀਟਰ ਨਹੀਂ ਸੀ ਚੱਲ ਰਿਹਾ ਤਾਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਵੱਲੋਂ ਪਿਤਾ ਜੀ ਨੂੰ ਸੁਨੇਹਾ ਆਇਆ, ਕਿਉਂਕਿ ਪਿਤਾ ਜੀ ਜਿਹੜੇ ਸੀ ਉਹ ਇਲੈਕਟ੍ਰੋਨਿਕਸ ਦੇ ਕਾਫੀ ਮਾਹਿਰ ਸੀ ਅਤੇ 에ਅਰ ਫੋਰਸ ਦੇ ਵਿੱਚ ਉਹ ਪਹਿਲਾਂ ਰਿਟਾਇਰ ਹੋਣ ਤੋਂ ਬਾਅਦ ਉਹਨਾਂ ਨੇ ਇੱਕ ਫੈਕਟਰੀ ਵੀ ਚਲਾਈ ਸੀਗੀ ਚੰਡੀਗੜ੍ਹ ਦੇ ਵਿੱਚ, ਜਿਹਦੇ ਵਿੱਚ ਜਹਾਜ਼ਾਂ ਦੇ ਪੁਰਜੇ ਬਣਦੇ ਸੀ। ਅਤੇ ਜਦੋਂ ਇਹਨਾਂ ਨੂੰ ਸੁਨੇਹਾ ਭੇਜਿਆ ਗਿਆ ਤਾਂ ਫਿਰ ਵਰਦੀਆਂ ਗੋਲੀਆਂ ਦੇ ਵਿੱਚ ਅਕਾਲ ਤਖਤ ਸਾਹਿਬ 'ਤੇ ਪਹੁੰਚੇ। ਉੱਥੇ ਕਰੀਬ ਦੱਸਦੇ ਪਿਤਾ ਜੀ ਕਿ ਮੈਂ 1 ਘੰਟਾ ਭਾਈ ਅਮਰੀਕ ਸਿੰਘ ਹੋਣੀ ਅਤੇ ਅਸੀਂ ਦੋਨੇ ਬੈਠੇ ਉਹ ਟਰਾਂਸਮੀਟਰ ਨੂੰ ਠੀਕ ਕਰਦੇ ਰਹੇ। ਫਿਰ ਕਹਿੰਦੇ ਜਦੋਂ ਅਸੀਂ ਵਾਪਸ ਆਉਣ ਲੱਗਾ ਮੈਂ ਅਤੇ ਭਾਈ ਅਮਰੀਕ ਸਿੰਘ ਹੋਣਾ ਨੇ ਮੈਨੂੰ ਘੁੱਟ ਕੇ ਜੱਫੀ ਪਾ ਲਈ। ਕਹਿੰਦੇ ਵੀ ਘੱਟੋ ਘੱਟ 5-7 ਮਿੰਟ ਜੱਫੀ ਪਾ ਛੱਡੀ। ਜਦੋਂ ਵੀ ਮੈਂ ਤੁਰਨ ਲੱਗਾ ਮੈਨੂੰ ਫਿਰ ਘੁੱਟ ਕੇ ਜੱਫੀ 'ਚ ਲੈ ਕੇ ਕਹਿਣ ਵੀ ਭਾਈ ਸਾਹਿਬ ਹੁਣ ਪਤਾ ਨਹੀਂ ਬਾਅਦ 'ਚ ਮੇਲੇ ਕਿਤੇ ਹੋਣੇ ਆ ਕਿ ਨਹੀਂ। ਅਤੇ ਇਹਨਾਂ ਹਾਲਾਤਾਂ ਦੇ ਵਿੱਚ ਸਿੰਘਾਂ ਨੇ ਉੱਥੇ ਮਤਲਬ ਕਿ ਜ਼ਬਰ ਦਾ ਜ਼ੁਲਮ ਦਾ ਉੱਥੇ ਟਾਕਰਾ ਕੀਤਾ। ਜਿਹੜੇ ਹਥਿਆਰ ਨੇ ਬਹੁਤ ਸੀਮਤ ਸੀਗੇ। ਸ਼ਾਇਦ ਕਾਫੀ ਮੈਨੂੰ ਲੱਗਦਾ ਘੱਟ ਸੰਗਤ ਨੂੰ ਇਸ ਬਾਰੇ ਜਾਣਕਾਰੀ ਹੋਊਗੀ ਕਿ ਸਿੰਘਾਂ ਨੇ ਅੰਦਰ ਹਥਿਆਰ ਬਣਾਉਣ ਵਾਲੀ ਇੱਕ ਫੈਕਟਰੀ ਵੀ ਲਾਈ ਸੀ, ਜਿਹੜੀ ਪੂਰਬੀ ਬਾਈ ਲੰਗਰ ਹਾਲ ਦੇ ਲਾਗੇ ਜਿੱਥੋਂ ਆਪਾਂ ਦਰਬਾਰ ਸਾਹਿਬ ਦੀ ਪਰਿਕਰਮਾ ਦੇ ਵਿੱਚ ਐਂਟਰ ਹੋਈਦਾ, ਉਹਦੇ ਉੱਤੇ ਇੱਕ ਕਮਰਾ ਹੁੰਦਾ ਸੀ। ਉਸ ਕਮਰੇ ਦੇ ਵਿੱਚ ਜਿੱਦਾਂ ਕਹਿ ਲਓ ਕਿ ਉਹ ਫੈਕਟਰੀ ਲਾਈ ਸੀ, ਜਿਹਦੇ ਵਿੱਚ ਹਰ ਕਿਸਮ ਦੀਆਂ ਮਸ਼ੀਨਾਂ ਜਿਹੜੀਆਂ ਹਥਿਆਰ ਬਣਾਉਣ ਲਈ ਕੰਮ ਆਉਂਦੀਆਂ ਸੀ ਉਹ ਉੱਥੇ ਰੱਖੀਆਂ ਸੀ, ਜਿਹਦੇ ਨਾਲ ਉੱਥੇ ਪਿਸਤੌਲ ਇੱਥੋਂ ਤੱਕ ਸਟੇਨ ਗਨ ਵੀ ਸਿੰਘਾਂ ਨੇ ਬਣਾਈ। ਅਤੇ ਉੱਥੇ ਨਾਲ ਜਿਹੜੇ ਕਹਿ ਲਓ ਕਿ ਆਪਣੀ LMG ਦੇ ਰੌਂਦ ਹੁੰਦੇ ਆ ਉਹਦੇ ਵਿੱਚ ਵੀ ਬਰੂਦ ਲਿਆ ਕੇ ਰੱਖਿਆ ਹੋਇਆ ਸੀ, ਕਿਉਂਕਿ ਕੁਝ ਮਹੀਨੇ ਪਹਿਲਾਂ ਜਿਹੜੇ ਤਲਵੰਡੀ ਸਾਬੋ ਆ ਉੱਥੇ ਕਸਲਾ ਟੀਪੂ ਸਿੰਘਾਂ ਨੇ ਲੁੱਟਿਆ ਸੀ, ਉਹਦੇ ਵਿੱਚੋਂ ਕਾਫੀ ਗੰਨਾਂ ਲਿਆਂਦੀਆਂ ਸੀ। ਨਾਲ ਜਿਹੜਾ ਬਲੈਕ ਗਨ ਪਾਊਡਰ ਹੁੰਦਾ ਆ ਉਹ ਵੀ ਲਿਆਂਦਾ ਸੀ। ਉਹਦੇ ਨਾਲ ਆਪ ਹੀ ਉੱਥੇ ਗੋਲੀਆਂ ਭਰ ਕੇ ਅਤੇ ਦੁਬਾਰਾ ਫਿਰ ਉਹਨਾਂ ਨੂੰ ਤਿਆਰ ਕਰ ਲੈਂਦੇ ਸੀ। ਅਤੇ ਉਹ ਜਿਹੜੀ ਫੈਕਟਰੀ ਆ ਉਹਦੇ ਬਾਰੇ ਜਾਣਕਾਰੀ ਦੇਣ ਲਈ ਜਿੱਦਾਂ ਹੁਣ ਭਾਈ ਸਾਹਿਬ ਹੁਣਾਂ ਨੇ ਪਹਿਲਾਂ ਵੀ ਜ਼ਿਕਰ ਕੀਤਾ ਸੀਗਾ, ਇੱਕ ਵੀਡੀਓ ਹੈ ਪਿਤਾ ਜੀ ਹੁਣਾਂ ਦੀ ਜਿਹਦੇ 'ਚ ਉਹ ਆਪ ਦੱਸ ਰਹੇ ਨੇ ਕਿ ਕਿਵੇਂ ਉਹਨਾਂ ਨੇ ਉਹ ਫੈਕਟਰੀ ਤਿਆਰ ਕੀਤੀ। ਅਤੇ ਜਦੋਂ ਫਿਰ ਫੌਜ ਨੇ ਹਮਲੇ ਤੋਂ ਬਾਅਦ ਉਹ ਸਾਰੀ ਫੈਕਟਰੀ ਵੇਖੀ ਤਾਂ ਉਸ ਵੇਲੇ ਦੀ ਵੀ ਰਿਕਾਰਡਿੰਗ ਨਾਲ ਸ਼ਾਮਲ ਆ। ਅਤੇ ਮੈਂ ਹੁਣ ਬੇਨਤੀ ਕਰੂੰਗਾ ਸਿੰਘਾਂ ਨੂੰ ਕਿ ਉਹ ਜਿਹੜੀ ਵੀਡੀਓ ਆ 2 ਮਿੰਟ ਦੀ ਆ ਵੀ ਉਹ ਪਲੇ ਕਰ ਦੇਣ। ਉਹਦੇ ਤੋਂ ਉਹ ਆਪਾਂ ਨੂੰ ਜਾਣਕਾਰੀ ਮਿਲ ਸਕਦੀ ਆ ਕਿ ਕਿਸ ਤਰੀਕੇ ਨਾਲ ਸਿੰਘਾਂ ਨੇ ਅੰਦਰ ਹੀ ਹਥਿਆਰ ਬਣਾਉਣ ਦੀ ਇੱਕ ਫੈਕਟਰੀ ਵੀ ਲਾਈ ਸੀ। ਪਰ ਸਮਾਂ ਥੋੜ੍ਹਾ ਹੋਣ ਕਰਕੇ ਅਜੇ ਉਹਨਾਂ ਨੇ ਇੱਕ ਤੋਪ ਬਣਾ ਕੇ ਟੈਸਟ ਕੀਤੀ ਸੀਗੀ। ਜੇ ਸ਼ਾਇਦ 2-3 ਮਹੀਨੇ ਹੋਰ ਮਿਲ ਜਾਂਦੇ ਤਾਂ ਹੋ ਸਕਦਾ ਇਹਦੇ ਨਾਲ ਦੀਆਂ ਹੋਰ ਵੀ ਅਨੇਕਾਂ ਤੋਪਾਂ ਤਿਆਰ ਕਰਦੇ ਅਤੇ ਜਿਹੜਾ ਮੁਕਾਬਲਾ ਸੀ ਇਸ ਤੋਂ ਵੀ ਹੋਰ ਜ਼ਿਆਦਾ ਤਗੜਾ ਹੋ ਸਕਦਾ। ਰਾਮਦਾਸ ਰਾਮ ਤੋਂ ਸਾਹਮਣੇ ਜਿਹੜੇ ਜੋੜੀਆਂ ਜਿੱਥੋਂ ਦਰਬਾਰ ਸਾਹਿਬ ਨੂੰ ਆਉਣਾ ਚਾਹੀਦਾ ਉਹਦੇ ਖੱਬੇ ਪਾਸੇ ਉੱਤੇ ਇੱਕ ਕਮਰਾ ਸੀ। ਰਾਮਦਾਸ ਰਾਮ ਦੇ ਸਾਹਮਣੇ ਜਿਹੜੇ ਜੋੜੀਆਂ ਜਿੱਥੋਂ ਦਰਬਾਰ ਸਾਹਿਬ ਨੂੰ ਆਉਣਾ ਚਾਹੀਦਾ ਉਹਦੇ ਖੱਬੇ ਪਾਸੇ ਉੱਤੇ ਇੱਕ ਕਮਰਾ ਸੀ, ਜਿਹੜਾ ਕਿ ਬਾਅਦ ਵਿੱਚ ਬੱਬਰਾਂ ਦੀ ਫੈਕਟਰੀ ਦੇ ਤੌਰ 'ਤੇ ਮਸ਼ਹੂਰ ਹੋਇਆ ਮੀਡੀਆ ਵਿੱਚ। ਉੱਥੇ ਅਸੀਂ ਵੈਲਡਿੰਗ ਸੈਂਟਰ ਰੱਖਿਆ ਸੀ, ਇੱਕ ਲੇਥ ਲਿਆਂਦੀ ਸੀ, ਇੱਕ ਮਿਲਨ ਮਸ਼ੀਨ ਲਿਆਂਦੀ ਸੀ, ਇਹਦੇ ਨਾਲ ਹੀ ਸਾਰੇ ਹਥਿਆਰ ਤਿਆਰ ਕਰਦੇ ਸੀ। Remember, I showed you the training grenade when we were coming across. That was one thing which was there. Then they had, to some extent, they had plenty of explosives. They had detonators which various time fuses. ਇੱਕ ਅਸੀਂ ਤੋਪ ਵੀ ਬਣਾਈ ਜਿਹਦੇ ਪਹੀਏ ਕੋਈ 2 ਫੁੱਟ ਦਾ ਵਾਇਆ ਵਾਲੇ ਹੈਗੇ ਸੀ। ਉਹਦੇ ਵਾਸਤੇ ਜਿਹੜੀ ਨਾਲੀ ਸੀ ਉਹ ਮੈਂ ਚੰਡੀਗੜ੍ਹ ਤੋਂ ਲੈ ਕੇ ਆਇਆ। ये बताइए, यहाँ पे ग्रेनेड बनाने की मशीनरी रखी हुई है, तो कैसे इन्होंने बनवाया है इसको? ये तो आप सामने देख सकते हैं कि ये ग्रेनेड्स हैं, ये डिफरेंट किस्म के ग्रेनेड हैं, ये दूसरी किस्म के ग्रेनेड हैं जो कि आर्मी ग्रेनेड से रिजेंबल करते हैं। तो ये तो हमें नहीं मालूम टेक्निकल तरीके से कि ये कैसे बनाए जाते हैं, लेकिन हमने तो इसको सिर्फ पकड़ा है। बाकी 600 ਜਿਹੜਾ H-36 ਗ੍ਰੇਨੇਡ ਉਹ ਢਲਾਈ ਕਰਵਾ ਕੇ ਲੈਂਦੇ ਸੀ, ਜਿਹਦੇ ਵਿੱਚ ਅਸੀਂ ਸਿਰਫ 5 ਬਣਾ ਸਕੇ ਸੀ, ਬਾਕੀ ਸਾਰੇ ਕੋਲ ਉਸ ਤਰ੍ਹਾਂ ਸੀ। आप देख रहे हैं ये LMG के ब्रीच ब्लॉक। अच्छा, ये LMG के ब्रीच ब्लॉक भी यहीं बनाते हैं? यहीं बनाते हैं। तो जरा दिखाइए उनको। इसके अलावा ये पिस्टल, ये देखिए क्रूड फॉर्म है इसकी, ये भी यहीं बनाए जाते हैं। इस तरह की हमने
20-25 ये भी यही बनाए जाते हैं। इस तरह की हमने 20-25 पिस्टल्स डिपॉजिट भी कर दिए। इसके अलावा राइफल्स, 12 बोर राइफल्स कुछ तो फॉर्मेटिव स्टेज में थी। ਅਸੀਂ ਕੁਝ ਪ੍ਰਸਤਾਵ ਬਣਾਏ ਸੀ, ਇੱਕ ਸਟੇਟ ਦਾ ਬਣਾਈ ਸੀ। ਹਮਲਾ ਛੇਤੀ ਹੋਣ ਕਰਕੇ ਸਾਡਾ ਇਹ ਪੂਰਾ ਸਮਾਨ ਬਣ ਨਹੀਂ ਸਕਿਆ। ਕੋਪਾ ਸਾਹਿਬ ਨੂੰ ਵੀ ਬਣਾਉਣਾ ਸੀ ਤੇ ਮੈਂ ਵੀ ਬਣਾਉਣਾ ਸੀ। ਤੇ ਜਿਹੜੇ ਪਿਸਟਲ ਸੀ ਉਹ ਵੀ ਬਣਾ ਕੇ ਪਿਸਟਲ ਦਾ ਟੈਸਟ ਵੀ ਕੀਤੇ, ਬਹੁਤ ਵਧੀਆ ਚੱਲਦੇ ਸੀ। ਆਰਮੀ ਨਾਲ ਪੁਲਿਸ ਜਿਹੜੇ ਸਟੇਟ ਬਣਾਈ ਸੀ ਉਹ ਵੀ ਬੜੀ ਵਧੀਆ ਸੀ। ਤੇ ਕੁਝ ਤੋਂ ਮਗਰੋਂ ਜਦੋਂ ਅਟੈਕ ਹੋ ਗਿਆ ਉਹ ਬੈਠੀ ਤੋਂ ਉੱਤੇ ਗਈ ਗੁਲਾਮ ਦਾ ਸਲਾਮ ਸਾਹਮਣੇ ਜਿਹੜੇ ਤੇ ਇਸ ਤਰ੍ਹਾਂ 1984 ਦੇ ਹਮਲੇ ਵੇਲੇ ਅਨੇਕਾਂ ਛੋਟੇ-ਛੋਟੇ ਬੱਚੇ, ਬੀਬੀਆਂ ਅਤੇ ਬਜ਼ੁਰਗਾਂ ਨੇ ਸ਼ਹਾਦਤ ਪਾਈ। ਅਨੇਕਾਂ ਗੁਰੂ ਦੇ ਸੂਰਬੀਰ ਯੋਧੇ ਉਸ ਵੇਲੇ ਉੱਥੇ ਸ਼ਹਾਦਤਾਂ ਪਾ ਗਏ। ਉਸ ਤੋਂ ਬਾਅਦ ਵੀ ਲਹੂ ਵੀਟਵੇਂ ਜੋ ਸੰਘਰਸ਼ ਚੱਲਿਆ ਉਹਦੇ ਵਿੱਚ ਅਨੇਕਾਂ ਸੂਰਬੀਰ ਯੋਧੇ ਸ਼ਹੀਦ ਹੋਏ ਨੇ। ਸਾਡੇ ਸਿਰਾਂ ਦੇ ਲੱਗੇ ਨੇ ਮੁੱਲ ਜੋ ਉਹ ਆਜ਼ਾਦੀ ਦੇ ਦਿਨ ਪੁੱਗਣਗੇ। ਬੀਜੇ ਜੋ ਅਸੀਂ ਖੂਨ ਦੇ ਬੂਟੇ ਉਹ ਅੱਜ ਨਹੀਂ ਤਾਂ ਕੱਲ੍ਹ ਨੂੰ ਜ਼ਰੂਰ ਉੱਗਣਗੇ। ਸ਼ਹੀਦਾਂ ਦੇ ਲਹੂ ਦਾ ਇੱਕ ਇੱਕ ਕਤਰਾ ਕੌਮ ਦੀ ਅਣਖ ਦਾ ਦੀਵਾ ਬਾਲਦਾ ਹੈ। ਇੰਨੇ ਸ਼ਬਦ ਪ੍ਰਵਾਨ ਕਰਨੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਹੈ ਭਾਈ ਮੋਹਨ ਸਿੰਘ ਜੀ ਦਾ। ਮੈਂ ਬੇਨਤੀ ਕਰਾਂਗਾ ਇੱਧਰਲੇ ਪਾਸੇ ਨੂੰ ਆ ਜਾਓ। ਇੱਕ ਭਾਈ ਪਾਲ ਸਿੰਘ ਜੀ ਜੋ ਸਟਾਊਟਨ ਗੁਰੂ ਘਰ ਤੋਂ, ਉਹਨਾਂ ਨੂੰ ਪਹਿਲਾਂ ਬੇਨਤੀ ਕੀਤੀ ਸੀ, ਉਹ ਜੇ ਇੱਥੇ ਆ ਕੇ ਸਟੇਜ ਦੇ ਉੱਤੇ ਆ ਜਾਓ। ਸਾਰੇ ਹੀ ਸਿੰਘਾਂ ਨੂੰ ਜਿਹੜੇ ਸਿਰੋਪਾਓ ਹੈ ਉਹ ਦੇਣੇ ਹੈ। ਹਾਂਜੀ ਓਕੇ, ਪਹਿਲਾਂ ਸਾਰਿਆਂ ਤੋਂ ਭਾਈ ਰਜੇਸ਼ਵਰ ਸਿੰਘ, ਉਹਨਾਂ ਨੂੰ ਪਹਿਲਾਂ ਜਿਹੜਾ ਸਿਰੋਪਾਓ ਦੀ ਦਾਤ ਹੈ। ਗੁਰੂ ਘਰ ਦੀਆਂ ਪ੍ਰਬੰਧਕ ਕਮੇਟੀਆਂ, ਜਿਹੜੇ ਮੈਨੇਜਮੈਂਟ ਸਾਰੀਆਂ, ਜਿੰਨੇ ਵੀ ਪ੍ਰਬੰਧਕ ਸੱਜਣ ਹਨ, ਸਾਰੇ ਹੀ ਭਾਈ ਸਾਹਿਬ ਜੀ ਦਾ ਜਿਹੜਾ ਸਤਿਕਾਰ ਹੈ ਕਰਨਗੇ। ਬੋਲੇ ਸੋ ਨਿਹਾਲ। ਭਾਈ ਧੰਨਾ ਸਿੰਘ ਜੀ ਜੋ ਪੰਥਕ ਕਮੇਟੀ ਦੇ ਗੁਰੂ ਪਿਆਰਿਓ ਇਹ ਮੈਂਬਰ ਰਹੇ ਆ, ਇਹਨਾਂ ਦੀ ਵੀ ਬਹੁਤ, ਭਾਈ ਧੰਨਾ ਸਿੰਘ ਦੀ ਸੇਵਾ ਹੈ। ਇਹ ਕੈਲੀਫੋਰਨੀਆ ਗੱਤਕਾ ਦਲ ਵੱਲੋਂ ਸਿਰੋਪਾਓ ਜਿਹੜਾ ਹੈ ਦਿੱਤਾ ਗਿਆ। ਭਾਈ ਅਜੈਬ ਸਿੰਘ ਜੀ ਮੱਲੀ ਯੂਬਾ ਸਿਟੀ ਤੋਂ, ਉਹਨਾਂ ਵੱਲੋਂ ਭਾਈ ਸਾਹਿਬ ਜੀ ਨੂੰ ਸਿਰੋਪਾਓ ਦਿੱਤਾ ਗਿਆ। ਦੇ ਜਿਹੜੀ ਹੈ ਗੁਰੂ ਪਿਆਰਿਓ ਕਹਿੰਦੇ ਸੇਵਾ ਕੌਮ ਦੀ ਕਰਨੀ ਬੜੀ ਔਖੀ, ਗੱਲਾਂ ਕਰਨੀਆਂ ਢੇਰ ਸਖੱਲੀਆਂ ਨੇ। ਜਿਨ੍ਹਾਂ ਕੌਮ ਦੀ ਸੇਵਾ ਵਿੱਚ ਪੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਝੱਲੀਆਂ ਨੇ, ਕਿਉਂਕਿ ਬਹੁਤ ਮੁਸੀਬਤਾਂ ਇਹਨਾਂ ਪਰਿਵਾਰਾਂ ਨੇ ਜਿਹੜੀਆਂ ਝੱਲੀਆਂ ਹੈ। ਕਿੱਦਾਂ ਇਹ ਗਰੋ ਅਪ ਹੋਏ ਆ, ਕਿੱਦਾਂ ਵੱਡੇ ਹੋਏ ਆ, ਇਹ ਸਿਰਫ ਇਹ ਪਰਿਵਾਰ, ਇਹ ਬੱਚੇ ਹੀ ਜਾਣਦੇ ਆ। ਪਰ ਮਨਟੀਕੇ ਤੋਂ ਭਾਈ ਜੋਗਿੰਦਰ ਸਿੰਘ ਜੀ, ਉਹਨਾਂ ਨੂੰ ਬੇਨਤੀ ਹੈ ਉਹ ਵੀ ਸਟੇਜ ਦੇ ਉੱਤੇ ਆ ਜਾਣ। ਭਾਈ ਸੰਤ ਸਿੰਘ ਜੀ ਹੋਥੀ, ਉਹ ਵੀ ਸਟੇਜ ਦੇ ਉੱਤੇ ਆ ਜਾਣ। ਭਾਈ ਜਸਵਿੰਦਰ ਸਿੰਘ ਜੀ ਜੰਡੀ, ਉਹਨਾਂ ਨੂੰ ਬੇਨਤੀ ਹੈ ਸਟੇਜ ਦੇ ਉੱਤੇ ਆ ਜਾਣ। ਜਗਰੂਪ ਸਿੰਘ ਫਰਿਜਨੋ ਤੋਂ, ਉਹਨਾਂ ਨੂੰ ਬੇਨਤੀ ਹੈ ਉਹ ਵੀ ਸਟੇਜ ਦੇ ਉੱਤੇ ਆ ਜਾਣ। ਬਾਬਾ ਰਤਨ ਸਿੰਘ ਜੀ, ਉਹਨਾਂ ਨੂੰ ਬੇਨਤੀ ਹੈ ਸਟੇਜ ਦੇ ਉੱਤੇ ਆ ਜਾਣ। ਜਤਿੰਦਰ ਸਿੰਘ ਫਰਿਜਨੋ ਤੋਂ, ਉਹਨਾਂ ਨੂੰ ਬੇਨਤੀ ਹੈ ਉਹ ਵੀ ਸਟੇਜ ਦੇ ਉੱਤੇ ਆ ਜਾਣ। ਭਾਈ ਧਨਵੰਤ ਸਿੰਘ ਜੀ ਮੱਲੀ ਐਲਸਵਰਾਟੇ ਗੁਰੂ ਘਰ ਤੋਂ, ਉਹਨਾਂ ਨੂੰ ਵੀ ਬੇਨਤੀ ਹੈ ਸਟੇਜ ਦੇ ਉੱਤੇ ਆ ਜਾਣ। ਬਾਪੂ ਗੋਪਾਲ ਸਿੰਘ ਜੀ ਸ਼ਹੀਦ, ਉਹਨਾਂ ਨੂੰ ਬੇਨਤੀ ਹੈ ਫਰੀ ਮੋਡ ਤੋਂ ਜਿਹੜੇ, ਉਹ ਵੀ ਸਟੇਜ ਦੇ ਉੱਤੇ ਆ ਜਾਣ। ਤਰਸੇਮ ਸਿੰਘ ਜੀ ਟਲੈਰੀ, ਉਹ ਵੀ ਸਟੇਜ ਦੇ ਉੱਤੇ ਆ ਜਾਣ। ਗੁਰੂ ਪਿਆਰਿਓ, ਵਾਕਿਆ ਹੀ ਇਹਨਾਂ, ਵੈਸੇ ਤਾਂ ਸਾਰਿਆਂ ਦਾ ਹੀ ਧੰਨਵਾਦ ਹੈ ਜਿੰਨੇ ਵੀ ਆਪ ਇੱਥੇ ਪਹੁੰਚੇ ਹੋ, ਪਰ ਇਹਨਾਂ ਦੇ ਲਈ ਭਾਈ ਮੋਹਨ ਸਿੰਘ ਜੀ
ਇਹਨਾਂ ਦੇ ਲਈ। ਔਰ ਸਾਡੇ ਬਹੁਤ ਹੀ ਅਜੀਜ਼ ਰਜੇਸ਼ਵਰ ਸਿੰਘ, ਜੋ ਇਹਨਾਂ ਦੇ ਲਈ ਜਿਹੜਾ ਹੈ ਸ਼ਬਦ ਨਹੀਂ ਹੈ ਕਿ ਇਹਨਾਂ ਨੇ ਸਨ ਫਰਾਂਸਿਸਕੋ ਦੀ ਧਰਤੀ 'ਤੇ ਆ ਕੇ ਇਹ ਜੋ ਵੱਡਾ ਪਰਉਪਕਾਰ ਜਿਹੜਾ ਕੀਤਾ, ਸਾਡੇ ਸਮੁੱਚੀਆਂ ਸੰਗਤਾਂ ਨੂੰ ਜਿਹੜੇ ਦਰਸ਼ਨ ਦਿਦਾਰੇ ਦੇ ਕੇ ਇਹਨੇ ਨਿਹਾਲ ਕੀਤਾ ਹੈ। ਕਿਉਂਕਿ ਬਹੁਤ ਹੀ ਕੁਰਬਾਨੀ ਦਾ ਜਿਹੜਾ ਜਜ਼ਬਾ ਔਰ ਇਹਨਾਂ ਪਰਿਵਾਰਾਂ ਦੀ ਜਿਹੜੀ ਖੂਨ ਦੇ ਵਿੱਚ ਕੁੱਟ-ਕੁੱਟ ਕੇ ਕੁਰਬਾਨੀ ਦਾ ਜਜ਼ਬਾ ਜਿਹੜਾ ਉਹ ਭਰਿਆ ਪਿਆ ਹੈ। ਸਤਿਗੁਰ ਜੀ ਰਹਿਮਤ ਕਰੇ। ਇਸੇ ਤਰ੍ਹਾਂ ਸਾਡਾ ਫਰਜ਼ ਹੈ ਇਹਨਾਂ ਪਰਿਵਾਰਾਂ 'ਤੇ ਕੋਈ ਵੀ ਜਿਹੜੀਆਂ ਏਜੰਸੀਆਂ ਦੇ ਲੋਕ ਚਿੱਕੜ ਸਿੱਟਦੇ ਹਨ, ਇਹਨਾਂ ਪਰਿਵਾਰਾਂ ਦੇ ਨਾਲ ਖੜਨਾ ਔਰ ਇਹਨਾਂ ਦੀ ਜੋ ਹਿੱਕ ਠੋਕ ਕੇ ਜਿਹੜੀ ਹੈ ਹਰ ਤਰ੍ਹਾਂ ਦੀ ਜਿਹੜੀ ਹਮਾਇਤ ਜਿਹੜੀ ਹੈ ਕਰਨੀ ਹੈ। ਕਿਉਂਕਿ ਏਜੰਸੀਆਂ ਦਾ, ਜਿੱਦਾਂ ਭਾਈ ਸਾਹਿਬ ਜੀ ਪਹਿਲੇ ਕਹਿ ਕੇ ਗਏ ਹਨ, ਪੈਰਲਲ 'ਤੇ ਜ਼ੋਰ ਲੱਗਾ ਪਿਆ ਹੈ ਕਿ ਸ਼ਹੀਦਾਂ ਦੇ ਪਰਿਵਾਰਾਂ 'ਤੇ ਕਿਸੇ ਨਾ ਕਿਸੇ ਤਰ੍ਹਾਂ ਜਿਹੜਾ ਹੈ ਚਿੱਕੜ ਸਿੱਟ ਕੇ ਇਹਨਾਂ ਨੂੰ ਬਦਨਾਮ ਕੀਤਾ ਜਾਵੇ। ਸਾਡੀ ਪੂਰੇ ਸਿੱਖ ਪੰਥ ਦਾ, ਸਾਰੀ ਕੌਮ ਦਾ ਇਹ ਫਰਜ਼ ਬਣਦਾ ਹੈ ਕਿ ਜਿਹੜੇ ਸ਼ਹੀਦ ਖਾਲਸਾ ਪੰਥ ਤੋਂ ਸ਼ਹੀਦੀਆਂ ਦੇ ਗਏ, ਉਹਨਾਂ ਦੇ ਚਰਨਾਂ ਵਿੱਚ ਨਮਸਕਾਰ ਕਰੀਏ ਔਰ ਪਰਿਵਾਰਾਂ ਦੇ ਨਾਲ ਜਿਹੜਾ ਖੜ ਕੇ ਹਮੇਸ਼ਾ ਦੇ ਲਈ ਇਹਨਾਂ ਦਾ ਜੋ ਸਾਥ ਜਿਹੜਾ ਹੈ ਉਹ ਦਿੰਦੇ ਰਹੀਏ। ਬੋਲੇ ਸੋ ਨਿਹਾਲ। ਸਾਰੇ ਪਤਵੰਤਿਆਂ ਦਾ ਬਹੁਤ ਧੰਨਵਾਦ ਹੈ। ਭਾਈ ਧੰਨਾ ਸਿੰਘ ਜੀ ਪੰਥਕ ਕਮੇਟੀ ਦੇ, ਇਹਨਾਂ ਦਾ ਵੀ ਬਹੁਤ ਧੰਨਵਾਦ ਹੈ। ਭਾਈ ਤਰਸੇਮ ਸਿੰਘ ਜੀ ਟਲਹਿਰੀ, ਉਹ ਵੀ ਸਿਰੋਪਾਓ ਜਿਹੜਾ ਹੈ ਸਿੰਘ ਸਾਹਿਬ ਜੀ ਨੂੰ ਦੇ ਰਹੇ ਹਨ। ਬੋਲੇ ਸੋ ਨਿਹਾਲ, ਬੋਲੇ ਸੋ ਨਿਹਾਲ। ਸਮੁੱਚੇ ਪ੍ਰਬੰਧਾਂ ਦਾ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਹ ਕੌਮ ਦੇ ਮਹਾਨ ਸ਼ਹੀਦਾਂ ਦੇ ਪਰਿਵਾਰ ਜਿਨ੍ਹਾਂ ਨੂੰ ਇਸ ਸਟੇਜ 'ਤੇ ਹੁਣ ਸਨਮਾਨ ਕੀਤਾ ਜਾਵੇਗਾ, ਉਹ ਸਾਰੇ ਜਾਣੇ ਪਲੀਜ਼, ਮੈਂ ਨਾਂ 1 ਬਾਏ 1 ਲਵਾਂਗਾ, ਸਾਰੇ ਜਾਣੇ ਸਟੇਜ 'ਤੇ ਆ ਜਾਣ। ਸ਼ਹੀਦ ਭਾਈ ਹਰਿੰਦਰ ਸਿੰਘ ਔਰ ਹਰੀ ਸਿੰਘ ਦੇ ਕਜ਼ਨ ਭਾਈ ਕੁਲਦੀਪ ਸਿੰਘ ਬਾਜਵਾ, ਸ਼ਹੀਦ ਭਾਈ ਭੁਪਿੰਦਰ ਸਿੰਘ ਅਲੀਪੁਰ ਦੇ ਭੈਣ ਜੀ ਹਰਜੀਤ ਕੌਰ, ਸ਼ਹੀਦ ਭਾਈ ਬਲਜੀਤ ਸਿੰਘ ਬੱਬਰ ਦੇ ਭੈਣ ਜੀ ਬੀਬੀ ਜਸਵਿੰਦਰ ਕੌਰ ਖਾਲਸਾ, ਸ਼ਹੀਦ ਭਾਈ ਗੁਰਨਾਮ ਸਿੰਘ ਬੱਬਰ ਦੇ ਭਰਾ ਜਗਦੀਸ਼ ਸਿੰਘ, ਸ਼ਹੀਦ ਭਾਈ ਸਤਨਾਮ ਸਿੰਘ ਫੌਜੀ ਦੇ ਭਰਾ ਸ਼ੀਤਲ ਸਿੰਘ, ਸ਼ਹੀਦ ਭਾਈ ਹਰਜੀਤ ਸਿੰਘ ਉਰਫ ਭਾਈ ਚਮਕੌਰ ਸਿੰਘ ਦੇ ਭੈਣ ਜੀ ਬੀਬੀ ਰਾਜਵੰਤ ਕੌਰ, ਲੰਗਰ ਇੰਚਾਰਜ ਭਾਈ ਗੁਰਮੀਤ ਸਿੰਘ ਦੇ ਭਰਾ ਜਾਂ ਭਤੀਜੇ ਗੁਰਜੀਵਨ ਸਿੰਘ ਦੇ ਚਾਚਾ ਜੀ ਸ਼ਹੀਦ ਭਾਈ ਬਲਵਿੰਦਰ ਸਿੰਘ ਜੀ ਬੱਬਰ, ਸ਼ਹੀਦ ਭਾਈ ਇਕਬਾਲ ਸਿੰਘ ਬੱਬਰ ਦੇ ਭਰਾ ਭਾਈ ਕਿਰਪਾਲ ਸਿੰਘ ਜੱਜ, ਸ਼ਹੀਦ ਭਾਈ ਸੁਖਵੇਰ ਸਿੰਘ ਸ਼ਹੀਦ ਭਾਈ ਸੁਖਦੇਵ ਸਿੰਘ ਬੱਬਰ ਦੀ ਪਤਨੀ ਬੀਬੀ ਕਸ਼ਮੀਰ ਕੌਰ, ਸ਼ਹੀਦ ਭਾਈ ਧਰਮਵੀਰ ਸਿੰਘ ਦੇ ਭਾਣਜੇ ਭਾਈ ਤਜਿੰਦਰ ਸਿੰਘ, ਸ਼ਹੀਦ ਭਾਈ ਜਸਵਿੰਦਰ ਸਿੰਘ ਬੱਬਰ ਦੇ ਭਰਾ ਭਾਈ ਬਲਵਿੰਦਰਪਾਲ ਸਿੰਘ ਜੀ ਖਾਲਸਾ, ਸ਼ਹੀਦ ਭਾਈ ਸੁਖਵਿੰਦਰ ਸਿੰਘ ਰਾਹੋਂ ਦੇ ਭਾਣਜੇ ਅਮਨਦੀਪ ਸਿੰਘ, ਸ਼ਹੀਦ ਭਾਈ ਝਲਮਲ ਸਿੰਘ ਦੀ ਭਾਣਜੀ ਬੀਬੀ ਹਰਮਨਪ੍ਰੀਤ ਕੌਰ, ਸ਼ਹੀਦ ਭਾਈ ਨੱਥਾ ਸਿੰਘ ਦੇ ਨੂੰਹ ਬੀਬੀ ਰਾਜਵੀਰ ਕੌਰ, ਸ਼ਹੀਦ ਭਾਈ ਨਵਨੀਤ ਸਿੰਘ ਕਾਦੀਆਂ ਦੀ ਭਾਣਜੀ ਬੀਬੀ ਜੀਵਨ ਕੌਰ। ਸਾਰਿਆਂ ਨੂੰ ਸਿਮਰਤਾ ਸਹਿਤ ਬੇਨਤੀ ਹੈ ਕਿ ਪਲੀਜ਼ ਸਟੇਜ 'ਤੇ ਆ ਕੇ ਸਨਮਾਨ ਲਓ। ਜੇ ਇਸ ਤੋਂ ਉਪਰੰਤ ਕਿਸੇ ਦਾ ਵੀ ਨਾਂ ਵਿਸਰ ਗਿਆ ਹੋਵੇ, ਸਾਡੇ ਨਾਲ ਜ਼ਰੂਰ ਸੰਪਰਕ ਕਰੋ। ਦਰਸ਼ਨ ਸਿੰਘ ਜੀ ਅਤਰੀਆ ਨੂੰ ਵੀ ਬੇਨਤੀ ਹੈ ਕਿ ਉਹ ਵੀ ਪਲੀਜ਼ ਸਟੇਜ 'ਤੇ ਆ ਜਾਣ। ਇਸ ਤੋਂ ਉਪਰੰਤ ਆਪ ਜੀ ਨੂੰ ਪੰਥਕ ਬੁਲਾਰੇ ਦਰਸ਼ਨ ਸਿੰਘ ਅਕਰੀਆ ਦੇ ਪੁੱਤਰ, ਉਹ ਵੀ ਪਲੀਜ਼ ਸਟੇਜ 'ਤੇ ਆ ਜਾਣ। ਭਾਈ ਗੁਰਮੀਤ ਸਿੰਘ ਜੀ, ਭਾਈ ਜੁਗਰਾਜ ਸਿੰਘ ਤੂਫਾਨ ਦੇ ਦਮਾਦ ਭਾਈ ਇੰਦਰਜੀਤ ਸਿੰਘ, ਭਾਈ ਜੁਗਰਾਜ ਸਿੰਘ ਦੇ ਦਮਾਦ ਭਾਈ ਇੰਦਰਜੀਤ ਸਿੰਘ ਜੀ, ਪਲੀਜ਼ ਉਹ ਵੀ ਸਟੇਜ 'ਤੇ ਆ ਜਾਣ। ਭਾਈ ਜਸਵਿੰਦਰ ਸਿੰਘ ਜੱਜ ਜੌਲ ਦੇ ਬੇਟੇ ਭਾਈ ਜਰਨੈਲ ਸਿੰਘ, ਪਲੀਜ਼ ਉਹ ਵੀ ਸਟੇਜ 'ਤੇ ਆ ਜਾਣ ਜੀ। ਜੇ ਇਸ ਤੋਂ ਉਪਰੰਤ ਕਿਸੇ ਦਾ ਵੀ ਨਾਂ ਵਿਸਰ ਗਿਆ ਹੋਵੇ, ਪਲੀਜ਼ ਸਾਡੇ ਨਾਲ ਕੰਟੈਕਟ ਕਰ ਲਓ ਜੇ ਆਪ ਇੱਥੇ ਇਹਨਾਂ ਸਮਾਗਮਾਂ ਵਿੱਚ ਪਹੁੰਚੇ ਹੋ। ਇੰਨੀ ਕੁ ਬੇਨਤੀ ਪ੍ਰਵਾਨ ਕਰਨੀ। ਆਓ ਹੁਣ ਅਗਲੇ ਪ੍ਰੋਗਰਾਮ ਸਮਰਾ ਭਾਜੀ ਤੋਂ ਸਰਵਣ ਕਰੋ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਸਮੁੱਚੇ ਸ਼ਹੀਦ ਪਰਿਵਾਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਜਿਹੜੇ ਸਟੇਜ ਤੇ ਪਹੁੰਚ ਗਏ ਹਨ। ਔਰ 2-3 ਕਿ ਜਿਹੜੇ ਬੁਲਾਰੇ ਆਪਣੇ ਪਾਸ ਜਿਹੜੇ ਕਰੀਬਨ ਆਪਣੇ ਪਾਸ ਹੁਣ ਰਹਿੰਦੇ ਆ, ਮੈਂ ਸਿਰਫ 2 ਮਿੰਟ ਵਾਸਤੇ ਪ੍ਰਭਜੋਤ ਸਿੰਘ ਕੈਨੇਡਾ ਵਾਲੇ ਉਹਨਾਂ ਨੂੰ ਬੇਨਤੀ ਹੈ ਕਿ ਉਹ ਸਟੇਜ ਦੇ ਲਾਗੇ ਆ ਜਾਣ। ਭਾਈ ਧੰਨਾ ਸਿੰਘ ਜੀ ਪੰਥਕ ਕਮੇਟੀ ਦੇ ਜਿਹੜੇ ਮੈਂਬਰ ਰਹੇ, ਉਹ ਸਿਰਫ ਤੇ ਸਿਰਫ ਸੰਗਤਾਂ ਦੇ ਇੱਕ ਦਰਸ਼ਨ ਕਰਨਗੇ। ਇਹਨਾਂ ਦੀ ਵੀ ਬਹੁਤ ਵੱਡੀ ਕੁਰਬਾਨੀ ਹੈ। ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਸਿਰਫ ਸ਼ਾਰਟਕਟ ਜਿਹੜਾ ਹੈ ਸੰਗਤ ਦੇ ਦਰਸ਼ਨ ਹੀ ਕਰਨੇ ਆ, ਉਸ ਤੋਂ ਉਪਰੰਤ ਜਿਹੜਾ ਅਗਲਾ ਪ੍ਰੋਗਰਾਮ ਦੱਸਿਆ ਜਾਏਗਾ। ਭਾਈ ਧੰਨਾ ਸਿੰਘ ਜੀ ਪੰਥਕ ਕਮੇਟੀ ਦੇ ਜਿਹੜੇ ਮੈਂਬਰ। ਵਾਹਿਗੁਰੂ ਜਿੰਦਾਬਾਦ। ਸਮੁੱਚੇ ਸ਼ਹੀਦ ਸਿੰਘਾਂ ਦੇ ਵਾਰਸ ਸੰਗਤ ਰੂਪ ਵਿੱਚ ਸਜੇ ਹੋਏ ਸਤਿਗੁਰੂ ਗਿਰਵਾਂ ਸੱਚੇ ਪਾਤਸ਼ਾਹ ਦੇ ਪਵਿੱਤਰ ਚਰਨਾਂ ਵਿੱਚ ਸਾਰਿਆਂ ਨੂੰ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਕਰੀਬਨ ਜਿੰਨੇ ਵੀ ਸਿੰਘ ਭਰਾਤਨ ਸ਼ਹੀਦ ਹੋਏ ਸਾਰੇ ਅਸੀਂ ਬਹੁਤ ਇਕੱਠੇ ਹੋ ਕੇ ਤੇ ਪਿਆਰ ਨਾਲ ਜਦੋਂ ਛੋਟੀ ਉਮਰ 'ਚ ਅਸੀਂ ਹੀ ਰਹੇ। ਛੋਟਾ ਆਪਣਾ ਆਇਆ ਭਾਈ ਲਾਭ ਸਿੰਘ ਦਾ ਭਜੰਗੀ, ਇਹਨੂੰ ਦੱਸਿਆ ਜਿੱਦਣ ਉਹਨੂੰ ਕਚਹਿਰੀਆਂ 'ਚੋਂ ਲਿਆਂਦਾ ਸੀ, ਤੇ ਮੇਰੇ ਸਤਿਕਾਰਯੋਗ ਭਾਈ ਮਹਿਲ ਸਿੰਘ, ਸੁਖਦੇਵ ਸੋਹਣੀ, ਸੁਲੱਖਣ ਸੋਹਣੀ ਬਹੁਤ ਪਿਆਰ ਨਾਲ ਰਹੇ। ਇਹਨਾਂ ਸਾਰੇ ਸਿੰਘਾਂ ਦੀਆਂ ਕੁਰਬਾਨੀਆਂ ਲਈ ਸਾਨੂੰ ਰੋਮ ਰੋਮ ਕਰਕੇ ਇਹਨਾਂ ਨੂੰ ਨਮਸਕਾਰ। ਇੱਕ ਬੇਨਤੀ ਕਰਨੀ ਹੈ, ਵੈਸਟ ਸੈਕਰਾਮੈਂਟੋ ਦੇ ਜੋ ਵੈਸਟ ਸੈਕਰਾਮੈਂਟੋ ਦੀ ਸੰਗਤ ਉਹਦਾ ਗੁਰੂ ਘਰ ਆ, ਹਮੇਸ਼ਾ ਸ਼ਹੀਦਾਂ ਵਾਸਤੇ ਸਮਰਪਿਤ ਆ। ਅਸੀਂ ਹਮੇਸ਼ਾ ਸ਼ਹੀਦਾਂ ਵਾਸਤੇ ਆਵਾਜ਼ ਬੁਲੰਦ ਕਰਦੇ ਰਵਾਂਗੇ ਜਿੰਨੇ ਚਿਰ ਸਾਡੇ ਸਵਾਸ ਆ, ਉਹਨਾਂ ਨੂੰ ਯਾਦ ਕਰਦੇ ਰਵਾਂਗੇ। ਅਸੀਂ ਇਸ ਜਿਹੜੀ ਜੰਗ ਦਾ ਐਲਾਨ ਕੀਤਾ ਹੈ, ਇਸ ਜੰਗ ਨੂੰ ਅੱਗੇ ਤਾਈਂ ਵਧਾਉਂਦੇ ਰਵਾਂਗੇ। ਜਿਹੜਾ ਇੱਕ ਸਿੰਘ ਪ੍ਰਾਣੀ ਇੱਥੇ ਆਇਆ ਸੰਗਤ ਰੂਪ ਵਿੱਚ, ਮੈਂ ਉਹਨਾਂ ਦਾ ਰੋਮ ਰੋਮ ਕਰਕੇ ਜੀ ਆਇਆਂ ਤੇ ਧੰਨਵਾਦ ਕਰਦਾ। ਸਾਰੇ ਪ੍ਰੋਗਰਾਮ ਦਾ ਇਹਨਾਂ ਪ੍ਰਬੰਧਕਾਂ ਦਾ ਰੋਮ ਰੋਮ ਕਰਕੇ ਧੰਨਵਾਦ। ਸਿਰਫ ਮੈਂ ਹਾਜ਼ਰੀ ਲਵਾਉਣੀ ਸੀ। ਤੁਸੀਂ ਸੀਸ ਦਿਓ, ਗੁਰੂ ਸਿੱਖ ਸੱਚੇ ਪਾਤਸ਼ਾਹ ਸਿੱਖੀ ਬਖਸ਼ਣ, ਇਹਨਾਂ ਸਿੰਘਾਂ ਨੂੰ ਚੜ੍ਹਦੀ ਕਲਾ ਬਖਸ਼ਣ। ਇੰਨੀਆਂ ਬੇਨਤੀਆਂ ਮੇਰੀਆਂ ਪ੍ਰਵਾਨ ਹੋ ਕੇ ਸਿੰਘਾਂ ਦਾ ਵੀ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭਾਈ ਧੰਨਾ ਸਿੰਘ ਜੀ ਦਾ, ਜਿਨ੍ਹਾਂ ਨੇ ਬੇਨਤੀ ਨੂੰ ਕਬੂਲ ਕੀਤਾ। ਹੁਣ ਮੈਂ ਬੇਨਤੀ ਕਰਾਂਗਾ ਅਟਰਨੀ ਪ੍ਰਭਜੋਤ ਸਿੰਘ ਕੈਨੇਡਾ, ਜਿਨ੍ਹਾਂ ਨੇ ਗੁਰੂ ਪਿਆਰਿਓ ਕੈਨੇਡਾ ਦਾ ਇਤਿਹਾਸ ਚੇਂਜ ਕਰ ਦਿੱਤਾ। ਜਦੋਂ ਉਹ ਅਟਰਨੀ ਬਣੇ, ਜਦੋਂ ਉਹਨਾਂ ਨੇ ਓਥ ਚੱਕਣੀ ਸੀ, ਸਹੁੰ ਚੱਕਣੀ ਸੀ, ਕੈਨੇਡਾ ਦਾ ਇੱਕ ਅਸੂਲ ਹੈ ਜਿੱਦਾਂ ਇੱਥੇ ਆਪਾਂ ਜਿਹੜਾ ਜਦੋਂ ਲਾ ਕਰਦੇ ਆ ਤੁਹਾਨੂੰ ਟੈਸਟ ਪਾਸ ਕਰਨਾ ਪੈਂਦਾ, ਉਸ ਤੋਂ ਬਾਅਦ ਜਿਹੜੀ ਸਹੁੰ ਚੱਕਣੀ ਪੈਂਦੀ ਆ ਕੋਰਟ ਵਿੱਚ ਜਾ ਕੇ, ਉੱਥੇ ਉਹ ਰਾਜੇ ਦੀ ਜੋ ਇੱਕ ਸਹੁੰ ਹੈ ਉਹ ਚੱਕਣੀ ਪੈਂਦੀ। ਪਰ ਇਹ ਸਾਡੇ ਵੀਰ ਨੇ ਪ੍ਰਭਜੋਤ ਸਿੰਘ ਨੇ 200 ਸਾਲ ਦਾ ਜਿਹੜਾ ਇਤਿਹਾਸ ਹੈ ਕੈਨੇਡਾ ਦਾ ਉਹ ਚੇਂਜ ਕਰ ਦਿੱਤਾ। ਕਹਿੰਦਾ ਮੈਂ ਜਿਹੜੇ ਆ ਸਹੁੰ ਸਿਰਫ ਤੇ ਸਿਰਫ ਆਪਣੇ ਗੁਰੂ ਸਾਹਿਬ ਦੀ ਚੱਕ ਸਕਦਾ, ਮੈਂ ਕਿਸੇ ਰਾਜੇ ਮਹਾਰਾਜ ਦੀ ਕਿਸੇ ਦੀ ਸਹੁੰ ਜਿਹੜੀ ਹੈ ਉਹ ਨਹੀਂ ਚੱਕਣੀ। ਕੁਰਬਾਨ ਜਾਈਏ ਨਾ ਬਹਾਦਰ ਸਾਡੇ ਬੱਚਿਆਂ ਦੇ ਜਿਹੜੇ ਲੀਹਾਂ ਪਾ ਰਹੇ ਆ ਇਸ ਧਰਤੀ 'ਤੇ ਰਹਿ ਕੇ, ਔਰ ਨਵਾਂ ਜਿਹੜਾ ਇਤਿਹਾਸ ਹੈ ਉਹ ਸਿਰਜ ਰਹੇ। ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਸਿਰਫ 5-7 ਮਿੰਟ ਵਾਸਤੇ ਉਹ ਸੰਗਤਾਂ ਦੇ ਰੂਬਰੂ ਹੋਣਗੇ। ਅਟਰਨੀ ਪ੍ਰਭਜੋਤ ਸਿੰਘ ਜੀ ਕੈਨੇਡਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੀਨ ਦੁਨੀ ਦੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਦਾ ਨਿੱਘ ਮਾਣ ਰਹੇ ਗੁਰੂ ਖਾਲਸਾ ਜੀਓ, ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਜਿੱਥੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਤੋਂ ਲੈ ਕੇ 1984 ਦੇ ਸਮੂਹ ਸ਼ਹੀਦਾਂ ਨੂੰ ਯਾਦ ਕਰਨ ਵਾਸਤੇ ਇਕੱਤਰ ਹੋਏ, ਉੱਥੇ ਨਾਲ ਹੀ ਜੋ 1984 ਤੋਂ ਉਪਰੰਤ ਖਾਲਿਸਤਾਨ ਦੀ ਪ੍ਰਾਪਤੀ ਵਾਸਤੇ ਚੱਲ ਰਹੇ ਸੰਘਰਸ਼ ਦੇ ਅਜੋਕੇ ਸ਼ਹੀਦਾਂ ਨੂੰ ਯਾਦ ਕਰਨ ਵਾਸਤੇ ਆਪਾਂ ਇਕੱਤਰ ਹੋਏ ਹਾਂ।
ਕਿਉਂਕਿ ਪਿਛਲੇ ਕੁਝ ਸਾਲਾਂ ਦੇ ਵਿੱਚ ਵੀ ਮਹਾਰਾਜ ਨੇ ਤੁਰ ਕੇ ਗੁਰੂ ਖਾਲਸਾ ਪੰਥ ਦੀ ਚੋਲੀ ਦੇ ਵਿੱਚ ਕੁਝ ਸ਼ਹੀਦ ਪੰਥ ਨੂੰ ਬਖਸ਼ਿਸ਼ ਕੀਤੇ ਹੈਗੇ ਆ। ਜਥੇਦਾਰ ਹਰਮੀਤ ਸਿੰਘ PhD, ਜਥੇਦਾਰ ਪਰਮਜੀਤ ਸਿੰਘ ਜੀ ਪੰਜਵੜ, ਭਾਈ ਅਵਤਾਰ ਸਿੰਘ ਖੰਡਾ, ਭਾਈ ਹਰਦੀਪ ਸਿੰਘ ਨਿੱਜਰ, ਭਾਈ ਜਗਰੂਪ ਸਿੰਘ ਪੰਜਵੜ, ਇਹ ਉਹ ਸਿੰਘ ਹੈਗੇ ਆ ਜਿਨ੍ਹਾਂ ਨੇ ਇਸ ਦੁਨੀਆ ਤੇ ਧਰਤੀ ਤੇ ਗਵਾਹੀ ਦਿੱਤੀ ਹੈਗੀ ਆ ਵੀ ਖਾਲਸਾ ਅਜੇ ਜਿਉਂਦਾ ਜਾਗਦਾ ਆ। ਖਾਲਿਸਤਾਨ ਦੀ ਸਥਾਪਤੀ ਵਾਸਤੇ ਜੰਗ ਜਾਰੀ ਆ ਤੇ ਜੰਗ ਜਾਰੀ ਰਹੇਗੀ। ਤੇ ਜਿੱਥੇ ਆਪਾਂ ਇਹਨਾਂ ਸਮਾਗਮਾਂ ਦੇ ਵਿੱਚ ਇਹਨਾਂ ਸ਼ਹੀਦਾਂ ਦੇ ਸਿਦਕ ਨੂੰ, ਸਿਰੜ ਨੂੰ, ਉਹਨਾਂ ਦੀ ਸ਼ਹਾਦਤ ਨੂੰ ਸਿਜਦਾ ਕਰਨ ਵਾਸਤੇ ਆਪਾਂ ਇਕੱਤਰ ਹੁੰਨੇ ਆ, ਉੱਥੇ ਹੀ ਆਪਾਂ ਭਵਿੱਖ ਦੀ ਸੇਧ ਲੈਣ ਵਾਸਤੇ ਵੀ ਆਪਾਂ ਇਕੱਤਰ ਹੁੰਨੇ ਆ। ਕਿਉਂਕਿ ਜਿਹੜੇ ਆਪਣੇ ਸ਼ਹੀਦ ਹੈਗੇ ਆ ਉਹ ਸਾਨੂੰ ਪ੍ਰਤੱਖ ਰੂਪ ਦੇ ਵਿੱਚ ਦਰਸਾਉਂਦੇ ਹੈਗੇ ਵੀ ਗੁਰੂ ਖਾਲਸਾ ਪੰਥ ਦਾ ਇਸ ਧਰਤੀ ਉੱਪਰ ਅਮਲ ਕਿਸ ਤਰੀਕੇ ਦਾ ਹੋਣਾ ਚਾਹੀਦਾ। ਤੇ ਨਾਲ ਜਿਹੜੀ ਇੱਕ ਅਹਿਮ ਗੱਲ ਹੈਗੀ ਹੈ ਸਾਡੀ ਸਮਝਣ ਵਾਸਤੇ, ਨਾਲ ਸਾਨੂੰ ਸ਼ਹੀਦਾਂ ਦਾ ਇਸ ਦੁਨੀਆ ਨੂੰ, ਆਪਣੇ ਸੰਘਰਸ਼ ਨੂੰ, ਆਪਣੇ ਨਿਸ਼ਾਨੇ ਨੂੰ, ਸੰਘਰਸ਼ੀਲ ਅਮਲ ਨੂੰ ਦੇਖਣ ਦਾ ਜਿਹੜਾ ਨਜ਼ਰੀਆ ਹੈਗਾ ਉਸ ਨੂੰ ਵੀ ਸਮਝਣ ਦੀ ਲੋੜ ਆ ਸਾਨੂੰ। 1978 ਦੇ ਵਿੱਚ ਜਦੋਂ 13 ਸਿੰਘ ਸ਼ਹੀਦ ਹੋਏ ਸੀਗੇ ਤੇ ਕੁਝ ਦਿਨ ਬਾਅਦ ਜਦੋਂ ਉਹਨਾਂ ਦੇ ਸੰਸਕਾਰ ਕੀਤੇ ਗਏ ਸੀਗੇ ਤਾਂ ਸੰਤ ਬਾਬਾ ਜਰਨੈਲ ਸਿੰਘ ਜੀ ਨੇ ਸੰਗਤ ਨੂੰ ਸੰਬੋਧਨ ਹੁੰਦਿਆਂ ਉਹਨਾਂ ਨੇ ਆਪਣੇ ਮਨ ਦੇ ਵੱਲ ਕੁਝ ਸਾਂਝੇ ਕੀਤੇ ਸੀ। ਉਹਨਾਂ 13 ਸਿੰਘਾਂ ਦਾ ਜ਼ਿਕਰ ਕਰਦਿਆਂ ਉਹਨਾਂ ਨੇ ਸੰਗਤ ਨੂੰ ਇਹ ਗੱਲ ਆਖੀ ਸੀਗੀ ਵੀ ਅੱਜ ਇਹ ਜਿਉਂਦਿਆਂ 'ਚ ਹੋਇਆ, ਆਪਾਂ ਹਜੇ ਮਰਿਆਂ 'ਚ। ਨਾਲ ਉਹਨਾਂ ਨੇ ਸਾਨੂੰ ਇਹ ਗੱਲ ਵੀ ਆਖੀ ਹੈਗੀ ਆ ਵੀ ਜਿਹੜੀ ਗੁਰੂ ਪਾਤਸ਼ਾਹ ਨੇ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਭ ਤੋਂ ਵੱਡੀ, ਸਭ ਤੋਂ ਮਹਾਨ ਦਾਤ ਸ਼ਹਾਦਤ ਦੀ ਜਿਹੜੀ ਰੱਖੀ ਹੈਗੀ ਆ, ਇਹਨਾਂ ਸ਼ਹੀਦਾਂ ਨੇ ਸਾਨੂੰ ਯਾਦ ਕਰਾਇਆ, ਸੰਦੇਸ਼ ਦਿੱਤਾ ਵੀ ਉਸ ਦਾਤ ਨੂੰ, ਉਸ ਬਖਸ਼ਿਸ਼ ਨੂੰ ਪ੍ਰਾਪਤ ਕਰਨ ਵਾਸਤੇ ਦਰਵਾਜ਼ਾ ਸਾਡਾ ਖੁੱਲ੍ਹਾ ਆ। ਜਿਹੜਾ ਕੋਈ ਵੀ ਬੰਦਾ ਦੁਨੀਆਦਾਰੀ ਦੇ ਵਿੱਚ ਗੁੜੋਚ ਹੋਵੇ, ਉਹ ਦੁਨੀਆ ਨੂੰ ਦੇਖਣ ਦਾ ਨਜ਼ਰੀਆ ਦੁਨੀਆ ਦੇ ਹਿਸਾਬ ਨਾਲ ਹੀ ਹੋਵੇ, ਉਹਨੂੰ ਸੰਤਾਂ ਦੇ ਜਿਹੜੇ ਬਚਨ ਹੈਗੇ ਆ ਉਹ ਬਿਲਕੁਲ ਸਮਝ ਨਹੀਂ ਆ ਸਕਦੇ ਵੀ ਜਿਹੜੇ 13 ਲਾਸ਼ਾਂ ਦਾ ਹੁਣੇ ਸੰਗਤ ਸੰਸਕਾਰ ਕਰਕੇ ਹਟੀਆਂ ਵੀ ਉਹ ਜਿਉਂਦਿਆਂ 'ਚ ਕਿਵੇਂ ਹੋ ਸਕਦੇ। ਇਹ ਗੱਲ ਹੈਗੀ ਹੈ ਵੀ ਜੋ ਆਪਣੇ ਗੁਰੂ ਖਾਲਸਾ ਦਾ, ਆਪਣੇ ਸ਼ਹੀਦਾਂ ਦੇ ਜਿਹੜਾ ਦੁਨੀਆ ਨੂੰ, ਜ਼ਿੰਦਗੀ ਤੇ ਮੌਤ ਨੂੰ ਦੇਖਣ ਦਾ ਜਿਹੜਾ ਨਜ਼ਰੀਆ ਬਿਲਕੁਲ ਵਿਲੱਖਣ, ਸਿੱਖ ਵਾਸਤੇ ਆਪਣੀ ਮੌਤ ਕਬੂਲ ਕਰਕੇ ਉਸ ਤੋਂ ਆਪਣਾ ਜੀਵਨ ਸ਼ੁਰੂ ਹੁੰਦਾ। ਪਹਿਲਾ ਮਰਨ ਕਬੂਲ, ਜੀਵਨ ਕੀ ਛੜ ਆਸ, ਹੋ ਸਭਨਾ ਕੀ ਰੇਣਕਾਂ ਤਾਂ ਆਓ ਹਮਾਰੇ ਪਾਸ, ਸ਼ਬਦ ਮਰੋ ਫਿਰ ਜੀਵੋ ਸਦ ਹੀ ਤਾਂ ਫਿਰ ਮਰਨ ਨਾ ਹੋਈ। ਮੇਨ ਗੱਲ ਹੈਗੀ ਆ ਵੀ ਜਦੋਂ ਆਪਾਂ 1984 ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਆ, ਆਪਣੇ ਸ਼ਹੀਦਾਂ ਦੇ ਅਮਲ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਆ, ਤੇ ਆਪਣੇ ਗੁਰੂ ਖਾਲਸਾ ਪੰਥ ਦੇ ਭਵਿੱਖ ਦੇ ਰਾਹ ਦੀ ਆਪਾਂ ਗੱਲ ਕਰਨੀ ਹੈਗੀ ਆ, ਇਹ ਜ਼ਰੂਰੀ ਆ ਵੀ ਜਿਹੜਾ ਆਪਣਾ ਨਜ਼ਰੀਆ ਹੈਗਾ ਉਹ ਗੁਰੂ ਵਾਲਾ, ਗੁਰੂ ਗ੍ਰੰਥ, ਗੁਰੂ ਪੰਥ ਵਾਲਾ ਹੋਵੇ, ਨਾ ਕਿ ਦੁਨੀਆ ਦਾ। ਆਪਣੇ ਇਤਿਹਾਸ ਦੀ ਵਿਆਖਿਆ ਤੇ ਭਵਿੱਖ ਦੀ ਰਣਨੀਤੀ ਇਸ ਤਰੀਕੇ ਨਾਲ ਹੀ ਤੈਅ ਹੋ ਸਕਦੀ। ਸੋ 1984 ਤੋਂ ਬਾਅਦ ਤਕਰੀਬਨ 1.5 ਸਾਲ ਬਾਅਦ ਅਤ ਕਠਿਨ ਸਮਿਆਂ ਦੇ ਵਿੱਚ, ਹਾਲਾਤਾਂ ਦੇ ਵਿੱਚ, ਉਸੇ ਅਸਥਾਨ ਤੇ ਜਿੱਥੇ ਇੰਡੀਅਨ ਸਰਕਾਰ ਨੇ ਟੈਂਕਾਂ ਤੋਪਾਂ ਦੇ ਨਾਲ ਅਕਾਲ ਤਖਤ ਸਾਹਿਬ ਢਹਿ ਢੇਰੀ ਕਰ ਦਿੱਤਾ ਸੀਗਾ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਨੂੰ ਸ਼ਹੀਦ ਕੀਤਾ ਸੀਗਾ, ਜਿਨ੍ਹਾਂ ਦਾ ਭੁਲੇਖਾ ਸਰਕਾਰ ਨੂੰ ਸੀਗਾ ਵੀ ਆਪਾਂ ਸਿੱਖਾਂ ਦਾ ਲੱਕ ਤੋੜ ਦਿੱਤਾ, ਉਸੇ ਹੀ ਅਸਥਾਨ ਤੇ ਤਕਰੀਬਨ 1.5 ਸਾਲ ਬਾਅਦ ਗੁਰੂ ਖਾਲਸਾ ਪੰਥ ਇਕੱਠਾ ਹੋਇਆ ਤੇ 1986 ਦੇ ਵਿੱਚ ਸਰਬੱਤ ਖਾਲਸਾ ਉੱਥੇ ਸੱਦਿਆ ਗਿਆ ਤੇ ਆਪਣਾ ਵਰਤਮਾਨ ਚੱਲ ਰਿਹਾ ਸੰਘਰਸ਼ ਦਾ ਉੱਥੇ ਮੁੱਢ ਵੱਜਾ। ਤੇ ਉਸੇ ਦਿਨ ਸਰਬੱਤ ਖਾਲਸੇ ਦੇ ਗੁਰਮਤਿਆਂ ਦੇ ਵਿੱਚ ਕੁਝ 17 ਮੈਂ ਸਾਂਝੀਆਂ ਕਰਨਾ ਚਾਹੁੰਦਾ, ਕਿਉਂਕਿ ਇਹ ਜਿਹੜੀਆਂ 17 ਹੈਗੀਆਂ, ਇਹ ਜੋ ਆਪਣੇ ਸ਼ਹੀਦਾਂ ਦੇ ਜਿਹੜੇ ਵਾਰਸਾਂ ਨੇ ਸਾਨੂੰ ਸਾਡੇ ਵਾਸਤੇ ਉਪਦੇਸ਼ ਦਿੱਤਾ, ਸਿੱਖਿਆ ਦਿੱਤੀ ਹੈਗੀ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਆਪਾਂ ਔਕੜਾਂ, ਮੁਸ਼ਕਲਾਂ ਦਾ, ਜ਼ੁਲਮ ਦਾ, ਹਾਕਮਾਂ ਦਾ ਆਪਾਂ ਮੁਕਾਬਲਾ ਕਿਸ ਤਰੀਕੇ ਨਾਲ ਕਰਨਾ।
ਸਰਬੱਤ ਖਾਲਸੇ ਦੇ ਗੁਰਮਤਿਆਂ 'ਚ ਲਿਖਿਆ ਵੀ ਇਹ ਸਮਾਗਮ ਇੱਕ ਵਾਰ ਫਿਰ ਇਹ ਗੱਲ ਸਪਸ਼ਟ ਕਰ ਦੇਣਾ ਚਾਹੁੰਦਾ ਹੈ ਕਿ ਇੱਕ ਓੰਕਾਰ ਸਤਿਨਾਮ ਦੇ ਧਾਰਨੀ ਸਿੱਖਾਂ ਦਾ ਧਰਮ, ਰਾਜਨੀਤੀ ਤੇ ਗੁਰਧਾਮ ਅਨਿੱਖੜ ਹਨ ਤੇ ਇਹ ਉਹਨਾਂ ਦੀ ਵਰਤੋਂ ਪੰਥਕ ਨਵ ਉਸਾਰੀ ਲਈ ਕਰਦੇ ਹੀ ਰਹਿਣਗੇ ਅਤੇ ਸਿੱਖ ਆਪਣਾ ਸ਼ਾਸਤਰਧਾਰੀ ਹੋਣ ਦਾ ਹੱਕ ਤੇ ਗੁਰਧਾਮਾਂ ਵਿੱਚ ਸ਼ਾਸਤਰਾਂ ਤੇ ਪਾਬੰਦੀ ਨੂੰ ਪ੍ਰਵਾਨ ਨਹੀਂ ਕਰਦੇ। ਸੋ ਇਹਨਾਂ ਚੰਦ ਸਤਰਾਂ ਦੇ ਵਿੱਚ ਸਾਨੂੰ ਸੇਧ ਬਹੁਤ ਸਪਸ਼ਟ ਮਿਲਦੀ ਹੈਗੀ ਆ। ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਸਿੱਖਾਂ ਦਾ ਸੰਘਰਸ਼ ਆ ਉਹਦੇ 4 ਥੰਮ ਜਿਹੜੇ ਹੈਗੇ ਸਾਨੂੰ ਯਾਦ ਰੱਖਣ ਦੀ ਲੋੜ ਹੈਗੀ ਆ। ਧਰਮ, ਰਾਜਨੀਤੀ, ਆਪਣੇ ਗੁਰਧਾਮ ਤੇ ਸ਼ਾਸਤਰ ਜਿਹੜੇ ਗੁਰੂ ਵੱਲੋਂ ਬਖਸ਼ੇ ਆ। ਜਿਹੜੀ ਸਿੱਖਾਂ ਦੀ ਸਿੱਖ ਸੰਘਰਸ਼ ਦੀ ਜਿਹੜੀ ਬੁਨਿਆਦੀ ਗੱਲ ਹੈਗੀ ਉਹ ਧਰਮ ਦੀ ਹੈਗੀ ਆ, ਕਿਉਂਕਿ ਪਿਛਲੇ ਕੁਝ ਸਮੇਂ ਦੇ ਵਿੱਚ ਆਪਣੇ ਸੰਘਰਸ਼ ਦੇ ਸਿਧਾਂਤ ਨੂੰ, ਆਪਣੇ ਸੰਕਲਪ ਨੂੰ ਵੀ ਧੁੰਦਲਾ ਕੀਤਾ ਜਾ ਰਿਹਾ ਵੀ ਇਹ ਸਿਰਫ ਕੋਈ ਰਾਜਸੀ ਲੜਾਈ ਹੈਗੀ ਆ, ਜਿਹੜੀ ਬਿਲਕੁਲ ਗੱਲ ਸਹੀ ਨਹੀਂ। ਮਹਾਰਾਜ ਦਾ ਫਰਮਾਨ ਆ, ਤਨ ਜਿਉ ਤਿਹ ਕੋ ਜਗ ਮੈਂ, ਮੁਖ ਤੇ ਹਰ ਚਿੱਤ ਮੈਂ ਜੁਧ ਵਿਚਾਰੈ। ਜਿਹੜਾ ਗੁਰੂ ਦਾ ਸਿੱਖ ਆ ਉਹਦੀ ਸੰਪੂਰਨਤਾ ਉਦੋਂ ਹੀ ਹੁੰਦੀ ਆ ਜਦੋਂ ਉਹਦੇ ਰਸਨਾ ਤੇ ਮਹਾਰਾਜ ਦਾ ਨਾਮ ਹੋਵੇ, ਹਿਰਦੇ ਵਿੱਚ ਸਿਮਰਨ ਹੋਵੇ ਤੇ ਨਾਲ ਚਿੱਤ ਦੇ ਵਿੱਚ ਜੁੱਧ ਦੀ ਵਿਚਾਰ, ਜੁੱਧ ਦਾ ਧਿਆਨ, ਜੁੱਧ ਵਾਸਤੇ ਚਾਹ ਹੋਵੇ। ਧਰਮ ਚਲਾਵਨ ਸੰਤ ਉਬਾਰਨ, ਦੁਸ਼ਟ ਸਭਨ ਕੋ ਮੂਲ ਉਪਾਰਨ। ਇਹ ਸਾਡੀ ਧਰਮ ਦੀ ਬੁਨਿਆਦ ਆ। ਤੇ ਜਦੋਂ ਗੁਰੂ ਖਾਲਸਾ ਨਾਮ ਬਾਣੀ ਦਾ ਅਭਿਆਸ ਕਰਦਾ ਉਹ ਆਪਣਾ ਸੰਘਰਸ਼ ਦਾ ਹਿੱਸਾ ਆ। ਇਹ ਕੋਈ ਵੱਖਰਾ ਅਭਿਆਸ ਨਹੀਂ ਹੈਗਾ, ਕੋਈ ਵੱਖਰਾ ਕਰਮ ਨਹੀਂ। ਜਦੋਂ ਗੁਰੂ ਦਾ ਸਿੱਖ ਨਾਮ ਬਾਣੀ ਦਾ ਅਭਿਆਸ ਕਰਕੇ ਆਪਣਾ ਆਪ ਦਾ ਮਨ ਨੂੰ ਸੋਧਦਾ ਆ, ਉਸ ਤੋਂ ਬਾਅਦ ਹੀ ਦੁਸ਼ਟਾਂ ਦੇ ਆਹੂ ਲਾ ਕੇ ਦੁਸ਼ਟਾਂ ਨੂੰ ਵੀ ਸੋਧਦਾ ਆ। ਨਾਮ ਬਾਣੀ ਦਾ ਅਭਿਆਸ ਤੇ ਜੰਗ ਦੇ ਮੈਦਾਨ ਦੇ ਵਿੱਚ ਨਿਤਰਨਾ, ਦੁਸ਼ਟਾਂ ਦੇ ਆਹੂ ਲਾਉਣੇ ਆ, ਇੱਕੋ ਸਿੱਕੇ ਦੇ 2 ਪਹਿਲੂ ਹੁੰਦੇ ਆ ਖਾਲਸੇ ਵਾਸਤੇ। ਤੇ ਇਸੇ ਗੱਲ ਵਿੱਚੋਂ, ਇਸੇ ਧਰਮ ਵਿੱਚੋਂ, ਇਸ ਸੰਕਲਪ ਵਿੱਚੋਂ ਸਿੱਖਾਂ ਦੀ ਰਾਜਨੀਤੀ, ਸਿੱਖਾਂ ਦਾ ਸੰਘਰਸ਼ ਨਿਕਲਦਾ ਆ। ਇਹ ਕੋਈ ਆਪਣੇ ਸੱਭਿਆਚਾਰਕ ਫਿਰਕੇ ਨੂੰ ਬਚਾਉਣ ਖਾਤਰ ਕਿਸੇ ਦੁਸ਼ਟ ਵੱਲੋਂ ਕੀਤੇ ਵਿਤਕਰੇ ਜਾਂ ਹਿੰਸਾ ਦੇ ਰੰਜ ਵਿੱਚੋਂ ਜਾਂ ਰਾਜ ਦੇ ਕਿਸੇ ਲਾਲਚ ਵਿੱਚੋਂ ਆਪਣਾ ਸੰਘਰਸ਼ ਨਿਕਲਿਆ ਨਹੀਂ ਹੈਗਾ। ਇਹ ਆਪਣਾ ਧਰਮ ਤੋਂ, ਗੁਰੂ ਪਾਤਸ਼ਾਹ ਦੇ ਚਰਨਾਂ ਦੇ ਨਾਲ ਪ੍ਰੀਤ ਵਿੱਚੋਂ ਇਹ ਉਪਜਿਆ ਸੰਘਰਸ਼। ਇਸ ਗੱਲ ਨੂੰ ਸਪਸ਼ਟ ਕਰਦੇ ਆ, ਆਪਣੀ ਸ਼ਹਾਦਤ ਤੋਂ ਕੁਝ ਦਿਨ ਪਹਿਲਾਂ, ਕੁਝ ਸਮੇਂ ਪਹਿਲਾਂ ਭਾਈ ਹਰਜਿੰਦਰ ਸਿੰਘ ਜਿੰਦਾ ਨੇ ਆਪਣੇ ਘਰਦਿਆਂ ਨੂੰ, ਆਪਣੇ ਪਰਿਵਾਰ ਨੂੰ ਇੱਕ ਖੱਤ ਲਿਖਿਆ, ਜਿਹਦੇ ਵਿੱਚ ਉਹ ਲਿਖਦੇ ਆ ਵੀ ਖਾਲਿਸਤਾਨ ਦਾ ਸੰਘਰਸ਼ ਕੋਈ ਨਿਰਾ ਸਿਆਸੀ ਅਤੇ ਦੁਨਿਆਵੀ ਕਦਰਾਂ ਕੀਮਤਾਂ ਦਾ ਰਿਣੀ ਨਹੀਂ ਹੈਗਾ, ਸਗੋਂ ਇਸ ਦਾ ਸਹੀ ਅਰਥ ਧਰਮ ਯੁੱਧ ਹੈ। ਅਸੀਂ ਧਰਮ ਵਿੱਚ ਰੰਗ ਰੱਤ ਕੇ ਹੀ ਮੈਦਾਨੇ ਜੰਗ ਵਿੱਚ ਜਾਣਾ ਹੈ ਅਤੇ ਸਾਨੂੰ ਟੇਕ ਸਿਰਫ ਅਕਾਲ ਪੁਰਖ ਦੀ ਹੈ। ਇਹ ਬਿਲਕੁਲ ਸਪਸ਼ਟ ਭਾਈ ਸਾਹਿਬ ਦੇ, ਭਾਈ ਹਰਜਿੰਦਰ ਸਿੰਘ ਜਿੰਦਿਆ ਦੇ ਸ਼ਬਦ ਸਾਨੂੰ ਦੱਸਦੇ ਆ ਵੀ ਇਹ ਜਿਹੜੀ ਲੜਾਈ ਆਪਣੀ ਹੈਗੀ ਆ ਖਾਲਿਸਤਾਨ ਦੀ ਸਥਾਪਤੀ ਵਾਸਤੇ, ਇਹ ਧਰਮ ਦਾ ਕਰਮ ਆ, ਧਰਮ ਵਿੱਚੋਂ ਨਿਕਲਿਆ ਹੋਇਆ ਸੰਘਰਸ਼। ਤੇ ਜਦੋਂ ਆਪਾਂ ਆਪਣੇ ਆਦਰਸ਼ਾਂ ਦੀ, ਸੰਕਲਪਾਂ ਦੀ ਗੱਲ ਕਰ ਲਈਏ, ਫਿਰ ਉਸ ਤੋਂ ਅਗਲਾ ਹੈਗਾ ਵੀ ਆਪਾਂ ਇਹਨਾਂ ਨੂੰ ਲਾਗੂ ਕਿਸ ਤਰੀਕੇ ਨਾਲ ਕਰਨਾ, ਖਾਲਸੇ ਦੀ ਤਾਕਤ ਕਿਸ ਤਰੀਕੇ ਨਾਲ ਉਸਾਰੀ ਜਾਂਦੀ ਆ। ਤੇ ਉਹ ਵੀ ਸਰਬੱਤ ਖਾਲਸੇ ਦੇ ਗੁਰਮਤਿਆਂ 'ਚ ਜਿਹੜੀ ਉਹ ਗੁਰਧਾਮਾਂ ਵਾਲੀ ਗੱਲ ਹੈਗੀ ਉਹਦੇ ਵਿੱਚ ਸਪਸ਼ਟ ਆ। ਸਾਡੇ ਵਾਸਤੇ ਜਿਹੜੇ ਆਪਣੇ ਗੁਰਦੁਆਰੇ ਸਾਹਿਬਾਨ ਹੈਗੇ, ਆਪਣੇ ਗੁਰਧਾਮ ਆ, ਉਹ ਪੂਜਾ ਦੇ ਕੇਂਦਰ ਨਹੀਂ ਹੈਗੇ, ਉਹ ਰਾਜ ਦੇ ਕਿਲੇ ਆ। ਜਦੋਂ ਆਪਾਂ ਇਤਿਹਾਸ ਨੂੰ ਵਾਚਦੇ ਆ, ਜਦੋਂ ਗੁਰੂ ਅਰਜਨ ਪਾਤਸ਼ਾਹ ਜੀ ਦੀ ਸ਼ਹਾਦਤ ਹੁੰਦੀ ਆ, ਤਾਂ ਇਤਿਹਾਸਕਾਰ ਲਿਖਦੇ ਆ ਵੀ ਉਹ ਕਿਸੇ ਨਿੱਜੀ ਵੈਰ ਵਿਰੋਧ ਕਰਕੇ ਜਾਂ ਸੱਭਿਆਚਾਰਕ ਫਿਰਕਿਆਂ ਦੇ ਟਕਰਾਅ ਕਰਕੇ ਸ਼ਹਾਦਤ ਨਹੀਂ ਹੋਈ। ਸ਼ਹਾਦਤ ਤਾਂ ਹੋਈ ਸੀਗੀ ਕਿਉਂਕਿ ਗੁਰੂ ਪਾਤਸ਼ਾਹ, ਜਿਹੜਾ ਗੁਰੂ ਦਾ ਦਰਬਾਰ ਸੀਗਾ, ਉਹ ਸਟੇਟ ਵਿਥਿਨ ਅ ਸਟੇਟ ਦਾ ਰੂਪ ਲੈ ਰਿਹਾ ਸੀ। ਜਿਹੜਾ ਆਪਣਾ ਗੁਰੂ ਦਰਬਾਰ ਸੀ, ਉਹਦੀ ਰਾਜਸੀ ਸ਼ਕਤੀ ਦੀ ਉਭਾਰ ਕੀਤਾ ਜਾ ਰਿਹਾ ਸੀਗਾ, ਜਿਹਦੇ ਨਾਲ ਮੁਗਲ ਸਲਤਨਤ ਦੇ ਨਾਲ ਆਪਣਾ ਟਕਰਾਅ ਹੋ ਰਿਹਾ ਸੀ।
ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਮਿਆਂ ਦੇ ਵਿੱਚ ਜਦੋਂ ਜੰਗਾਂ ਯੁੱਧਾਂ ਦਾ ਸਮਾਂ ਆਇਆ, ਜਦੋਂ ਪਹਾੜੀ ਰਾਜਿਆਂ ਦੇ ਨਾਲ ਜਦੋਂ ਲੜਾਈ ਹੋਣੀ ਸੀਗੀ ਤਾਂ ਪਹਾੜੀ ਰਾਜਿਆਂ ਦਾ ਗਿਲਾ ਸ਼ਿਕਵਾ ਇਹੀ ਸੀ। ਕਵੀ ਸੈਨਾਪਤ ਸ੍ਰੀ ਗੁਰਸੋਭਾ ਦੇ ਵਿੱਚ ਉਹ ਲਿਖਦੇ ਆ ਵੀ ਉਹਨਾਂ ਦੀ ਜਿਹੜੀ ਗਿਲਾ ਸ਼ਿਕਵਾ ਸੀਗਾ ਜਾਂ ਜਿਹੜਾ ਉਹਨਾਂ ਦੀ ਗੱਲ ਸੀ ਇਹ ਸੀ, ਹਮਰਾ ਰਾਜ ਅਕਾਰਥ ਗਇਓ ਸਤਿਗੁਰ ਰਾਜ ਚਹੁ ਦਿਸ਼ ਪਇਓ। ਵੀ ਜਿਹੜਾ ਗੁਰੂ ਪਾਤਸ਼ਾਹ ਦਾ ਆਨੰਦਪੁਰ ਸਾਹਿਬ ਦੇ ਵਿੱਚ ਜਿਹੜਾ ਦਰਬਾਰ ਸੀ, ਉਹਦੀ ਰਾਜ ਸੀ ਤਾਕਤ ਜਿਹੜੀ ਸੀਗੀ, ਉਹ ਜਿਹਦਾ ਫਲਾਹ ਹੋ ਰਿਹਾ ਸੀਗਾ, ਜਿਹਦਾ ਵਿਸਥਾਰ ਹੋ ਰਿਹਾ ਸੀਗਾ, ਉਹਦੇ ਕਰਕੇ ਜਿਹੜੇ ਕੂੜ ਦੇ ਤਾਕਤ ਸੀਗੇ ਉਹ ਬਿਲਕੁਲ ਅੰਡਰਮਾਈਨ ਹੋ ਰਹੇ ਸੀਗੇ, ਬੇਅਸਰ ਹੋ ਰਹੇ ਸੀਗੇ। ਤੇ ਅਖੀਰਲੀ ਗੱਲ ਫਿਰ ਆਉਂਦੀ ਹੈ ਨੀਤੀ ਦੀ, ਜਿਹੜੀ ਸਰਬੱਤ ਖਾਲਸੇ ਦੇ ਗੁਰਮਤਿ 'ਚ ਲਿਖਿਆ ਗਿਆ ਵੀ ਸ਼ਾਸਤਰਾਂ ਤੇ ਪਾਬੰਦੀ ਗੁਰੂ ਖਾਲਸਾ ਕਦੇ ਨਹੀਂ ਪ੍ਰਵਾਨ ਕਰੂਗਾ। ਜਦੋਂ ਫਰੰਗੀ ਦੱਖਣੀ ਏਸ਼ੀਆ ਦੇ ਵਿੱਚ ਜਦੋਂ ਆਇਆ ਤਾਂ ਉਹਨਾਂ ਦੇ ਕੁਝ ਅਹਿਲਕਾਰ, ਇੱਕ ਜੇਮਸ ਬਰਾਊਨ ਨਾਮੀ ਅਹਿਲਕਾਰ ਸੀਗਾ ਜਿਹਨੇ ਭਾਈ ਲਹਿਣਾ ਸਿੰਘ ਭੰਗੀ ਦੇ ਨਾਲ ਚਿੱਠੀ ਪੱਤਰਾਂ ਦਾ ਜਿਹੜਾ ਸਿਲਸਿਲਾ ਉਹ ਚਲਾਇਆ ਸੀ। ਤੇ ਉਹਨੇ ਲਹਿਣਾ ਸਿੰਘ ਭੰਗੀ ਨੂੰ ਇਹ ਗੱਲ ਪੁੱਛੀ ਸੀਗੀ ਵੀ ਤੁਹਾਨੂੰ ਰਾਜ ਕਰਨ ਦਾ ਅਧਿਕਾਰ ਕਿਵੇਂ ਤੇ ਕਿਉਂ ਮਿਲਿਆ। ਜਿਹੜਾ ਜੇਮਸ ਬਰਾਊਨ ਲਿਖਦਾ ਆ ਵੀ ਲਹਿਣਾ ਸਿੰਘ ਭੰਗੀ ਦਾ ਜਿਹੜਾ ਜਵਾਬ ਸੀ ਉਹ ਸਪਸ਼ਟ ਸੀ ਕਿ ਰਾਜ ਕਰਨ ਦਾ ਜਿਹੜਾ ਅਧਿਕਾਰ ਆ ਉਹਦਾ ਵਾਹਦ ਸਰੋਤ ਅਕਾਲ ਪੁਰਖ ਆ। ਰਾਜ ਉਹਨਾਂ ਕੌਮਾਂ ਨੂੰ, ਉਹਨਾਂ ਲੋਕਾਂ ਨੂੰ ਮਿਲਦਾ ਆ ਜਿਨ੍ਹਾਂ ਤੇ ਅਕਾਲ ਪੁਰਖ ਦੀ ਬਖਸ਼ਿਸ਼ ਹੁੰਦੀ ਆ ਤੇ ਜਿਨ੍ਹਾਂ ਦੀ ਤੇਗ ਦੇ ਵਿੱਚ ਜ਼ੋਰ ਆ। ਸੋ 18ਵੀਂ ਸਦੀ ਦੇ ਵਿੱਚ 80ਵਿਆਂ ਦੇ ਵਿੱਚ ਖਾਲਿਸਤਾਨ ਲਈ ਚੱਲ ਰਹੇ ਸੰਘਰਸ਼ ਦੇ ਵਿੱਚ ਤੇ ਭਵਿੱਖ ਦੇ ਵਿੱਚ ਵੀ ਇਹ ਜਿਹੜੇ 4 ਥੰਮ ਹੈਗੇ ਆ ਸਿੱਖਾਂ ਦੇ ਸੰਘਰਸ਼ ਦੇ, ਧਰਮ, ਰਾਜਨੀਤੀ, ਗੁਰਧਾਮ ਤੇ ਸ਼ਾਸਤਰ, ਇਹ ਹਮੇਸ਼ਾ ਵਾਸਤੇ ਸਦਾ ਵਾਸਤੇ ਸਾਡਾ ਰਾਹ ਰੋਸ਼ਨ ਕਰਦੇ ਰਹਿਣਗੇ। ਸੋ ਆਉਣ ਵਾਲੇ ਸਮਿਆਂ ਦੇ ਵਿੱਚ ਵੀ ਗੱਲ ਬਹੁਤ ਕੀਤੀ ਜਾਂਦੀ ਹੈਗੀ ਆ ਵੀ 1947 ਵਰਗੇ ਹਾਲਾਤ ਪੈਦਾ ਹੋ ਰਹੇ ਆ, ਜਾਂ ਇਹ ਗੱਲ ਵੀ, ਇਸ ਗੱਲ ਦਾ ਵੀ ਜ਼ਿਕਰ ਹੁੰਦਾ ਰਹਿੰਦਾ ਵੀ 1947 ਦੇ ਵਿੱਚ ਕੋਈ ਗਲਤੀ ਹੋਈ ਸੀ। ਉਸ ਗਲਤੀ ਨੂੰ ਇਨ੍ਹਾਂ ਵਿਚਾਰਾਂ ਦੇ ਨਾਲ ਸਾਨੂੰ ਸਮਝਣ ਦੀ ਲੋੜ ਹੈਗੀ ਆ ਵੀ 1947 ਦੀ ਕੋਈ ਵਕਤੀ ਗਲਤੀ ਨਹੀਂ ਸੀ ਵੀ ਇੱਕ ਦਿਨ ਕੋਈ ਫੈਸਲਾ ਹੋਇਆ ਸੀਗਾ। 1947 ਦੇ ਵਿੱਚ ਜੋ ਸਾਡੀ ਰਾਜ ਸੀ, ਜਿਹੜੀ ਸਮਝ ਸੀਗੀ, ਉਹ ਬੁਨਿਆਦੀ ਸਮਝ ਦੇ ਵਿੱਚ ਇੱਕ ਵਿਗਾੜ ਸੀ। ਕਿਉਂਕਿ ਆਪਾਂ ਆਪਣੇ ਸੁਤੰਤਰ ਸੰਸਥਾਵਾਂ, ਆਪਣੇ ਤੇਗ ਦੇ ਜੋਹਰ ਤੇ ਟੇਕ ਰੱਖਣ ਦੀ ਬਜਾਏ, ਅਕਾਲ ਪੁਰਖ ਤੇ ਟੇਕ ਰੱਖਣ ਦੀ ਬਜਾਏ ਆਪਾਂ ਗੈਰਾਂ ਤੋਂ ਆਪਾਂ ਆਸਾਂ ਰੱਖਣੀ ਸ਼ੁਰੂ ਕਰਤੀਆਂ ਸੀ। ਸੋ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਸਾਰਿਆਂ ਨੂੰ ਪਤਾ ਹੀ ਹੈਗਾ, ਪਿਛਲੇ ਕੁਝ ਸਾਲਾਂ ਦੇ ਵਿੱਚ ਜੇ ਆਪਾਂ ਆਪਣੇ ਦੱਖਣੀ ਏਸ਼ੀਆ ਦੇ ਇਲਾਕੇ ਵੱਲ ਆਪਾਂ ਝਾਤ ਮਾਰਦੇ ਹਾਂ ਤਾਂ ਪਿਛਲੇ ਕੁਝ ਸਾਲਾਂ ਦੇ ਵਿੱਚ ਬੰਗਲਾਦੇਸ਼ ਦੇ ਵਿੱਚ, ਸ੍ਰੀਲੰਕਾ ਦੇ ਵਿੱਚ, ਪਾਕਿਸਤਾਨ ਦੇ ਵਿੱਚ, ਸਾਰੇ ਤਕਰੀਬਨ ਗੁਆਂਢੀ ਮੁਲਕ ਜਿੰਨੇ ਵੀ ਹੈਗੇ ਉਹਨਾਂ ਦੇ ਵਿੱਚ ਕਿੰਨੀ ਉਥਲ-ਪੁਥਲ ਰਹੀ ਆ ਪਿਛਲੇ ਕੁਝ ਸਾਲਾਂ ਦੇ ਵਿੱਚ। ਦੂਰ ਜਾਣ ਦੀ ਲੋੜ ਵੀ ਨਹੀਂ ਹੈਗੀ, ਪਿਛਲੇ ਸਾਲ ਹਜੇ ਸਾਲ ਹੀ ਹੋਇਆ ਜਦੋਂ ਇੰਡੀਆ ਪਾਕਿਸਤਾਨ ਦੇ ਵਿਚਕਾਰ ਜੰਗ ਚੱਲੀ ਆ ਤੇ ਉਹ ਪੰਜਾਬ ਦੀ ਧਰਤੀ ਤੇ ਉਹ ਜੰਗ ਚੱਲੀ ਆ। ਪੰਜਾਬ ਦੇ ਵਿੱਚ ਰਹਿ ਰਹੇ ਆਪਣੇ ਵੀਰਾਂ ਦੇ ਕੰਨਾਂ ਦੇ ਵਿੱਚ ਬੰਬਾਂ ਦੀ ਆਵਾਜ਼ ਗੂੰਜਦੀ ਸੀਗੀ, ਸਾਡੇ ਘਰਾਂ ਦੇ ਵਿੱਚ, ਸਾਡੇ ਖੇਤਾਂ ਦੇ ਵਿੱਚ, ਸਾਡੇ ਗੁਰਦੁਆਰੇ ਸਾਹਿਬਾਨਾਂ ਦੇ ਉੱਪਰ ਬੰਬ ਡਿੱਗ ਰਹੇ ਸੀਗੇ। ਇਸ ਤੋਂ ਸਾਨੂੰ ਸਮਝ ਲੈਣਾ ਚਾਹੀਦਾ ਹੈਗਾ ਵੀ ਜਿੰਨੇ ਵੱਡੇ ਖਤਰੇ ਸਿੱਖਾਂ ਵਾਸਤੇ ਪੈਦਾ ਹੋ ਰਹੇ ਆ, ਆਉਣ ਵਾਲੇ ਸਮੇਂ ਦੇ ਵਿੱਚ ਓਡੇ ਹੀ ਵੱਡੀਆਂ ਸੰਭਾਵਨਾਵਾਂ ਗੁਰੂ ਖਾਲਸਾ ਪੰਥ ਦੀ ਚੋਲੀ ਪੈ ਸਕਦੀਆਂ। ਪਰ ਇਸ ਸੰਭਾਵਨਾਵਾਂ ਦਾ ਲਾਹਾ ਉਹੀ ਕੌਮਾਂ ਲੈ ਸਕਦੀਆਂ ਜਿਹੜੀਆਂ ਆਪਣੇ ਸਿਧਾਂਤ, ਆਪਣੇ ਆਦਰਸ਼ਾਂ ਪ੍ਰਤੀ ਸਪਸ਼ਟ ਹੋਣ, ਨਿਸ਼ਾਨੇ ਪ੍ਰਤੀ ਵਚਨਬੱਧ ਹੋਣ ਤੇ ਉਹਨਾਂ ਦੀ ਤਿਆਰੀ ਹੋਵੇ, ਲਾਮਬੰਦੀ ਹੋਵੇ। ਗੁਰੂ ਨੂੰ ਮੁੱਖ ਕਰਕੇ ਆਪਣੀ ਸੁਤੰਤਰ ਤਾਕਤ ਨੂੰ ਉਸਾਰ ਕੇ ਆਪਣੇ ਗੁਰਧਾਮਾਂ ਦੇ ਵਿੱਚ, ਆਪਣੀਆਂ ਪੰਥਕ ਜਥੇਬੰਦੀਆਂ ਦੇ ਵਿੱਚ ਤੇ ਜੋ ਗੁਰੂ ਪਾਤਸ਼ਾਹ ਵੱਲੋਂ ਗੁਰੂ ਖਾਲਸਾ ਨੂੰ ਬਖਸ਼ੇ ਹਰ ਹੀਲੇ ਵਸੀਲੇ ਦੀ ਆਪਾਂ ਉਹ ਵਰਤੋਂ ਕਰਨੀ ਆ ਆਉਣ ਵਾਲੇ ਸਮੇਂ ਦੇ ਵਿੱਚ ਆਪਣੀ ਰਾਜ ਦੀ ਸਥਾਪਤੀ ਕਰਨ ਵਾਸਤੇ। ਸੋ ਆਪਣਾ ਜਿਹੜਾ ਪਹਿਲਾ ਕਦਮ ਹੈਗਾ ਵੀ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਆ ਕੇ ਕਮਰ ਕੱਸੇ ਕਰਕੇ ਆਪਾਂ ਅਰਦਾਸ ਇਹੀ ਕਰਨੀ ਆ, ਆਉਣ ਵਾਲੇ ਸਮੇਂ ਦੇ ਵਿੱਚ ਜੋ ਪਰਖ ਦੀਆਂ ਕੜੀਆਂ ਆਉਣ ਵਾਲੀਆਂ, ਮਹਾਰਾਜ ਸਾਨੂੰ ਉਹਨਾਂ ਪਰਖ ਦੀ ਕੜੀਆਂ ਚੋਂ ਸਾਬਤ ਕਦਮੀ ਅੱਗੇ ਲੰਘਣ ਵਾਸਤੇ ਬਲ, ਬੁੱਧੀ, ਸਮਰੱਥਾ ਬਖਸ਼ਿਸ਼ ਕਰਨ।
ਤੇ ਜਿਸ ਤਰ੍ਹਾਂ ਸੰਤਾਂ ਨੇ ਸਾਨੂੰ 1978 ਦੇ ਵਿੱਚ ਯਾਦ ਕੀਤਾ ਸੀਗਾ, ਉਹ ਸਾਨੂੰ ਮਹਾਰਾਜ ਜਿਉਂਦਿਆਂ ਦੀ ਗਿਣਤੀ ਦੇ ਵਿੱਚ ਸ਼ਾਮਲ ਹੋਣ ਵਾਸਤੇ ਸਾਡੇ ਮਨ ਦੇ ਵਿੱਚ ਤਾਂਘ ਹੋਵੇ, ਤੜਫ ਉਪਜੇ, ਅਰਦਾਸ ਨਿਕਲੇ, ਤੇ ਉਸ ਤੜਫ ਵਿੱਚੋਂ, ਉਸ ਤਾਂਘ ਵਿੱਚੋਂ ਸਾਡੇ ਭਵਿੱਖ ਦੇ ਸਾਰੇ ਰਾਹ ਨਿਕਲ ਆਉਣਗੇ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ। ਇਹ ਸਨ ਪ੍ਰਭਜੋਤ ਸਿੰਘ ਜੀ, ਜੋ ਕਿ ਕੈਨੇਡਾ ਤੋਂ ਸਾਡੇ ਪਾਸ ਇੱਕ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਦੇਣ ਲਈ ਆਪਣੇ ਟਾਈਮ ਚੋਂ ਟਾਈਮ ਕੱਢ ਕੇ ਆਏ। ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਇਸ ਤੋਂ ਉਪਰੰਤ ਮੈਂ ਬੇਨਤੀ ਕਰਾਂਗਾ ਡਾਕਟਰ ਅਮਰਜੀਤ ਸਿੰਘ ਜੀ ਨੂੰ ਕਿ ਉਹ ਵੀ ਤਿਆਰ ਰਹਿਣ। ਉਸ ਤੋਂ ਪਹਿਲਾਂ ਬੇਨਤੀ ਕਰਾਂ ਨਵਜੋਤ ਕੌਰ ਕਾਰਨੀਆਂ, ਭੈਣ ਜੀ ਨਵਨੀਤ ਕੌਰ ਕਾਰਨੀਆਂ, ਉਹ ਵੀ ਸਟੇਜ 'ਤੇ ਆ ਜਾਣ। ਇੱਕ ਜੋ ਜੂਨ 84 ਸ੍ਰੀ ਦਰਬਾਰ ਸਾਹਿਬ 'ਚ ਸ਼ਹੀਦ ਬੀਬੀਆਂ ਦੀ ਗਾਥਾ ਕੌਰਨਾਮਾ 3 ਬੁੱਕ ਰਿਲੀਜ਼ ਕੀਤੀ ਜਾਵੇਗੀ। ਉਸ ਵਿੱਚ ਸਾਰੇ ਸ਼ਹੀਦ ਪਰਿਵਾਰ ਆਲਰੇਡੀ ਸਟੇਜ 'ਤੇ ਪਹੁੰਚੇ ਹੋਏ ਹਨ। ਜੋ ਗੁਰਦੁਆਰਾ ਸਾਹਿਬ ਸਾਊਥ ਸਨ ਫਰਾਂਸਿਸਕੋ ਗਗਨਦੀਪ ਸਿੰਘ ਘੋਤਰਾ, ਕੁਲਵੰਤ ਸਿੰਘ ਖਹਿਰਾ, ਪਲੀਜ਼ ਉਹ ਵੀ ਸਟੇਜ 'ਤੇ ਆ ਜਾਣ। ਗੁਰਦੁਆਰਾ ਸਾਹਿਬ ਮੋਡੈਸਟੋ ਭਾਈ ਜਗਰਾਜ ਸਿੰਘ ਢਾਲੀਵਾਲ, ਉਹਨਾਂ ਨੂੰ ਵੀ ਬੇਨਤੀ ਹੈ ਕਿ ਉਹ ਵੀ ਸਟੇਜ 'ਤੇ ਆ ਜਾਣ। ਗੁਰਦੁਆਰਾ ਸਾਹਿਬ ਟਰਲਕ, ਉਹ ਵੀ ਪਲੀਜ਼ ਸਟੇਜ 'ਤੇ ਆ ਜਾਣ। ਗੁਰਦੁਆਰਾ ਸਾਹਿਬ ਸੈਂਟਾ ਕਲਾਰਾ ਭਾਈ ਬਲਕਾਰ ਸਿੰਘ ਜੀ, ਅਮਰਜੀਤ ਸਿੰਘ ਜੀ ਮੁਲਤਾਨੀ, ਉਹ ਵੀ ਸਟੇਜ 'ਤੇ ਆ ਜਾਣ। ਗੁਰਦੁਆਰਾ ਸਾਹਿਬ ਬਰਾੜ ਸ਼ਾਹ ਜਸਪਾਲ ਸਿੰਘ ਜੀ, ਜਿੱਥੇ ਵੀ ਆਵਾਜ਼ ਸੁਣਦੇ ਹੋਣ ਪਲੀਜ਼ ਸਟੇਜ 'ਤੇ ਆ ਜਾਓ। ਜੋ ਆਹ ਬੁੱਕ ਕੌਰਨਾਮਾ ਹੈ, ਇਸ ਨੂੰ ਆਪਾਂ ਜੋ ਰਿਲੀਜ਼ ਕਰਨ ਦੀ ਸੈਰਾਮਨੀ ਹੈ ਉਹ ਕਰ ਸਕੀਏ। ਨਾਲ ਹੀ ਮੈਂ ਬੇਨਤੀ ਕਰਾਂ ਜੋ ਬੀਬੀਆਂ ਨੇ, ਇਹਨਾਂ ਵੱਲੋਂ ਹੀ ਇਹ ਬੁੱਕ ਰਿਲੀਜ਼ ਕੀਤੀ ਜਾਵੇਗੀ। ਕੌਰਨਾਮਾ 3 ਜੂਨ 84 ਸ੍ਰੀ ਦਰਬਾਰ ਸਾਹਿਬ ਸ਼ਹੀਦ ਬੀਬੀਆਂ ਦੀ ਗਾਥਾ, ਬਲਜਿੰਦਰ ਸਿੰਘ ਘੋਟਪਾਰਾ ਦੀ ਲਿਖੀ ਹੋਈ ਬੁੱਕ ਹੈ ਇਹ, ਜੋ ਕਿ ਰਿਲੀਜ਼ ਕੀਤੀ ਜਾ ਰਹੀ ਹੈ। ਮੈਂ ਸਾਰਿਆਂ ਨੂੰ ਬੇਨਤੀ ਕਰਾਂ ਕਿ ਆਪ ਖੜੇ ਹੋ ਜਾਓ ਜੋ ਇਹ ਬੁੱਕ ਰਿਲੀਜ਼ ਕੀਤੀ ਜਾਵੇ। ਤੁਸੀਂ ਨਾਲ ਪੜਾ ਦਿਓ ਜੋ ਵੀ ਹੈ। ਬੋਲੇ ਸੋ ਨਿਹਾਲ। ਇਸ ਤੋਂ ਉਪਰੰਤ ਮੈਂ ਬੇਨਤੀ ਕਰਾਂ ਡਾਕਟਰ ਅਮਰਜੀਤ ਸਿੰਘ ਜੀ ਨੂੰ ਕਿ ਜੋ ਕਿ ਸਿੱਖ ਸੰਘਰਸ਼ ਲਈ ਆਪਣਾ ਅਹਿਮ ਰੋਲ ਨਿਭਾ ਰਹੇ ਨੇ। ਉਹਨਾਂ ਨੇ ਦਿਲ ਦੇ ਵਿੱਚੋਂ ਪ੍ਰਣ ਕੀਤਾ ਹੋਇਆ ਹੈ ਕਿ ਜਿੰਨੀ ਦੇਰ ਤੱਕ ਮੇਰਾ ਆਖਰੀ ਸਵਾਸ ਹੈ ਮੈਂ ਇਸ ਸਿੱਖ ਸੰਘਰਸ਼ ਲਈ ਆਪਣਾ ਲੜਦਾ ਰਹਾਂਗਾ। ਜੋ ਸਾਡੇ ਤੇ ਹਰ ਰੋਜ਼ ਵਿਤਕਰੇ ਹੋ ਰਹੇ ਨੇ ਜਾਂ ਜੋ ਸਾਨੂੰ ਕੁਰਬਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਸ ਦੇ ਅਗੇਂਸਟ ਜੋ ਇਹਨਾਂ ਨੇ ਆਵਾਜ਼ ਆਪਣੀ ਬੁਲੰਦ ਕੀਤੀ ਹੋਈ ਹੈ, ਇਹਨਾਂ ਨੂੰ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਜੋ ਆਪਣੇ ਟਾਈਮ ਵਿੱਚੋਂ ਟਾਈਮ ਕੱਢ ਕੇ ਇੱਕ ਸਿੱਖ ਸੰਘਰਸ਼ ਲਈ ਆਪਣਾ ਅਹਿਮ ਰੋਲ ਨਿਭਾ ਰਹੇ ਨੇ। ਡਾਕਟਰ ਅਮਰਜੀਤ ਸਿੰਘ ਜੀ। ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ, ਰੱਤੇ ਇਸ਼ਕ ਖੁਦਾਏ
रंग दीदार के विसरिया जिन नाम से पोए भार थिए आप लिए लड़ लाए दर दरवेश से तेना धन जनेंदी माओ आए सफल से परवरदगार अपार अगम बेअंत तू जिना पछाता सच चुम्मा पैर मुँह तेरी पनह खुदाए तू बख्शंदगी शेख फरीद खैर दीजै बंदगी। वाहिगुरु जी का खालसा वाहिगुरु जी की फतेह। कैलिफोर्निया दी कमर्शियल कैपिटल ते उस सिविक सेंटर दे सामने जिस सिविक सेंटर 10 दसंबर 1948 ਨੂੰ 50 ਮੁਲਕਾਂ ਦੇ ਨੁਮਾਇੰਦਿਆਂ ਨੇ ਮਿਲ ਕੇ ਚਾਰਟਰ ਆਫ ਹਿਊਮਨ ਰਾਈਟਸ ਜਾਰੀ ਕੀਤਾ ਸੀ, ਜਿਸ ਦੇ ਵਿੱਚ ਮੁੱਢਲੇ ਤੌਰ ਤੇ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਸਵੈ ਨਿਰਣੇ ਦਾ ਹੱਕ ਇਹ ਕੌਮਾਂ ਦਾ ਮੁੱਢਲਾ ਹੱਕ ਮੰਨਿਆ ਗਿਆ ਸੀ। ਅੱਜ 14ਵਾਂ ਫਰੀडम ਮਾਰਚ, ਸੋਵਰਨਿਟੀ ਮਾਰਚ, ਲਿਬਰਟੀ ਮਾਰਚ, ਜਸਟਿਸ ਮਾਰਚ ਤੇ ਸਾਦਾ ਪੰਜਾਬੀ ਦੇ ਵਿੱਚ ਬਾਦਸ਼ਾਹਤ ਜਿਹੜੀ 1849 ਦੇ ਵਿੱਚ ਸਾਥੋਂ ਖੁੱਸੀ, ਜਿਸ ਬਾਦਸ਼ਾਹ ਦੇ ਨੈਣ ਨਕਸ਼ ਕਦੇ ਅਸੀਂ ਯੂਕੇ ਦੇ ਵਿੱਚ ਦਲੀਪ ਸਿੰਘ ਦੀ ਕਬਰ ਤੇ ਜਾ ਕੇ ਲੱਭਦੇ ਹਾਂ, ਕਦੇ ਅਸੀਂ ਅੱਡ-ਅੱਡ ਮੌਕਿਆਂ ਦੇ ਬਿਰਤਾਂਤ ਨੂੰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਰਾਜ ਕਰਦਿਆਂ ਲੱਭਦੇ ਹਾਂ। ਪਰ ਹਕੀਕਤ ਇਹ ਹੈ ਕਿ ਜਦੋਂ ਕੋਈ ਵਕਤ ਅਸੀਂ ਗਵਾ ਲੈਂਦੇ ਹਾਂ तो मैं अक्सर उर्दू का एक कपलेट दोहराता है कि वो वक्त भी देखा तारीख की घड़ियों ने जब लम्हों ने खता की सदियों ने सज़ा पाई। बहुत बार गलत फैसला और निजी जिंदगी दे विच होए ते जदों कौमां दी जिंदगी दे विच गलत फैसले ले जाते ने ते फिर कई बार सदियां तक उस दी तकलीफ उन्हां कौमां नूं झरनी पैंदी है। ਅੱਜ ਦਾ ਦਿਨ 42ਵੀਂ ਘੱਲੂਘਾਰੇ ਦੀ ਯਾਦ ਨੂੰ ਸਮਰਪਿਤ ਹੈ ਔਰ ਇਸ ਦੇ ਨਾਲ 40ਵਾਂ ਖਾਲਿਸਤਾਨ ਡੈਕਲੇਰੇਸ਼ਨ ਡੇ ਔਰ ਇਸ ਸਭ ਦਾ ਮੂਲ 3 ਜੂਨ 1984 ਦਾ ਉਹ ਦਿਨ ਜਿਹੜਾ ਸ਼ਹੀਦਾਂ ਦੇ ਸਰਤਾਜ ਪੰਜਵੇਂ ਪਾਤਸ਼ਾਹ ਦਾ ਸ਼ਹੀਦੀ ਦਿਨ ਸੀ ਔਰ ਦੁਸ਼ਮਣ ਨੇ ਵੀ ਉਸ ਦਿਨ ਨੂੰ ਚੁਣਿਆ ਤਾਂ ਕਿ ਉਹ ਵੱਧ ਤੋਂ ਵੱਧ ਸਿਰਫ ਨੁਕਸਾਨ ਕਰਨ ਤੱਕ ਇਹ ਗੱਲ ਮਹਦੂਦ ਨਹੀਂ ਸੀ। ਇਨਫੈਕਟ ਇਹ ਸਿੱਖਾਂ ਦੇ ਖਿਲਾਫ ਅਨਐਲਾਨੀਆ ਟੋਟਲ ਵਾਰ ਸੀ। ਇਹ ਮਹਿਜ਼ ਫਿਜ਼ੀਕਲ ਜੈਨੋਸਾਈਡ ਤੱਕ ਮਹਦੂਦ ਨਹੀਂ ਹੈ। ਜਦੋਂ ਅਜੇ ਜੈਨੋਸਾਈਡ ਜਾਂ ਹੋਲੋਕਾਸਟ ਜਾਂ ਐਥਨਿਕ ਕਲੀਨਜ਼ਿੰਗ ਲਫ਼ਜ਼ ਨਹੀਂ ਸੀ ਘੜੇ ਗਏ, 18ਵੀਂ ਸਦੀ ਦੇ ਵਿੱਚ ਘੱਲੂਘਾਰਾ ਲਫ਼ਜ਼ ਜਿਹੜਾ ਸਿੱਖ ਕੌਮ ਨੇ 2 ਵਾਰ ਵਰਸਟ 18th ਸੈਂਚੁਰੀ 'ਚ ਫੇਸ ਕੀਤਾ ਹੈ। ਅਸੀਂ ਛੋਟਾ ਘੱਲੂਘਾਰਾ ਪਹਿਲਾਂ ਵਾਪਰਦਾ, ਵੱਡਾ ਘੱਲੂਘਾਰਾ, ਔਰ ਜਦੋਂ ਅਸੀਂ ਉਹਨਾਂ ਵਾਕਿਆਂ ਨੂੰ ਯਾਦ ਕਰਦੇ ਹਾਂ ਤੇ ਬਹੁਤ ਵਾਰ ਹਿਸਟਰੀ ਦੇ ਵਿੱਚ ਤੁਸੀਂ ਪਿੱਛੇ ਜਾ ਕੇ ਤੇ ਉਸ ਦੇ ਕੰਪੈਰੀਟਿਵਲੀ ਅੱਜ ਦੇ ਉਸ ਮਾਹੌਲ ਨੂੰ ਦੇਖਦੇ ਹੋ। ਉਹ ਜ਼ਮਾਨੇ ਐਮਪਾਇਰਸ ਦੇ ਸਨ, ਦੁਨੀਆ ਦੇ ਵਿੱਚ ਵੱਡੇ ਵੱਡੇ ਐਮਪਾਇਰ, ਆਟੋਮਨ ਐਮਪਾਇਰ, ਬ੍ਰਿਟਿਸ਼ ਐਮਪਾਇਰ, ਉਸ ਤੋਂ ਪਹਿਲਾਂ ਰੋਮਨ ਐਮਪਾਇਰ, ਪਰਸ਼ੀਅਨ ਐਮਪਾਇਰ। ਤੇ ਉਹਨਾਂ ਐਮਪਾਇਰਸ ਦੇ ਵਿੱਚ ਇਹ ਇੱਕ ਕਾਮਨ ਗੱਲ ਸੀ, ਦੁਸ਼ਮਣ ਨੂੰ ਡਿਸਟਰੋਏ ਕਰਨਾ, ਉਹਨਾਂ ਦੀਆਂ ਔਰਤਾਂ, ਉਹਨਾਂ ਦੇ ਜਾਨ ਮਾਲ ਨੂੰ ਸਭ ਨੂੰ ਹੀ ਜਿਹੜਾ ਉਹ ਆਪਣੀ ਮਲਕੀਅਤ ਸਮਝਣਾ, ਮਾਲੇ ਗਨੀਮਤ, ਇਹ ਲਫ਼ਜ਼ ਉਸ ਦੌਰ ਦਾ ਹੈ। ਲੇਕਿਨ ਇਹ ਕਦੇ ਕਿਸੇ ਨੇ ਇਮੈਜਿਨ ਨਹੀਂ ਸੀ ਕੀਤਾ ਕਿ 20ਵੀਂ ਸਦੀ ਦੇ ਅੰਦਰ ਇੱਕ ਉਹ ਹਕੂਮਤ ਜਿਹੜੀ ਆਪਣੇ ਆਪ ਨੂੰ ਲਾਰਜੈਸਟ ਡੈਮੋਕ੍ਰੇਸੀ ਔਨ ਦਿਸ ਪਲੈਨਟ ਕਹਿੰਦੀ ਹੈ, ਉਹ ਮੁਲਕ ਜਿਸ ਮੁਲਕ ਦੀ ਕਾਇਮੀ ਦੇ ਲਈ, ਉਸ ਦੀ ਫਰੀडम ਦੇ ਲਈ ਜਿਸ ਕੌਮ ਨੇ ਸਭ ਤੋਂ ਵੱਧ ਕੁਰਬਾਨੀਆਂ ਕੀਤੀਆਂ, ਜਿਸ ਅਕਾਲ ਤਖਤ ਤੋਂ ਉਸ ਮੌਕੇ ਦੇ ਉੱਤੇ ਜਿਸ ਨੂੰ ਕਦੇ ਗਾਂਧੀ ਨੇ ਜਦੋਂ ਚਾਬੀਆਂ ਦਾ ਮੋਰਚਾ ਬਾਬਾ ਖੜਕ ਸਿੰਘ ਦੀ ਅਗਵਾਈ ਥੱਲੇ ਫਤਹ ਹੋਇਆ ਤੇ ਗਾਂਧੀ ਦੀ ਉਹ ਟੈਲੀਗ੍ਰਾਮ ਜਿਹੜੀ ਸੈਂਟਰਲ ਸਿੱਖ ਮਿਊਜ਼ੀਅਮ ਦੇ ਵਿੱਚ ਮੌਜੂਦ ਸੀ, ਇਹ ਬਾਅਦ ਦੇ ਵਿੱਚ ਜਿਹੜਾ ਇਹਨਾਂ ਨੇ ਲੁੱਟਿਆ ਸਾਡਾ ਰੈਫਰੈਂਸ ਲਾਇਬ੍ਰੇਰੀ ਦਾ ਖਜ਼ਾਨਾ, ਉਹਦੇ 'ਚੋਂ ਟੈਲੀਗ੍ਰਾਮ ਵੀ ਗਾਇਬ ਹੋ ਗਈ, ਜਿਹਦੇ 'ਚ ਉਹਨੇ ਕਿਹਾ ਕੰਗ੍ਰੈਚੁਲੇਸ਼ਨਸ
ਯੂ ਹੈਵ ਵਨ ਦਾ ਫਰਸਟ ਬੈਟਲ ਆਫ ਫਰੀडम ਆਫ ਇੰਡੀਆ, ਕਿ ਤੁਸੀਂ ਪਹਿਲੀ ਜੰਗ ਜਿੱਤ ਲਈ ਹੈ, ਹੁਣ ਤੁਸੀਂ ਸਾਰੇ ਮੁਲਕ ਨੂੰ ਆਜ਼ਾਦ ਕਰਵਾਉਣਾ ਹੈ। ਵੱਖਰੀ ਕਹਾਣੀ ਹੈ ਕਿ ਉਹਨਾਂ ਨੇ ਸਾਡੇ ਖਾਲਸਾ ਰਾਜ ਦੇ ਕਨਸੈਪਟ ਨੂੰ ਇੰਡੀਅਨ ਨੈਸ਼ਨਲਿਜ਼ਮ ਦੇ ਖਾਤੇ 'ਚ ਪਾਇਆ। ਜਦੋਂ ਅਸੀਂ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦਾ ਜ਼ਿਕਰ ਕਰਦੇ ਹਾਂ, ਇੱਕ ਤਾਰੀਖ ਦਾ ਸਟੂਡੈਂਟ ਹੋਣ ਦੇ ਨਾਤੇ ਮੈਂ ਇਹ ਸਮਝਦਾ ਕਿ ਸਿੱਖ ਰਾਜ ਜਾਣ ਤੋਂ ਬਾਅਦ ਪਹਿਲੀ ਆਵਾਜ਼ ਸਿੱਖ ਰਾਜ ਲਈ ਭਾਈ ਮਹਾਰਾਜ ਸਿੰਘ ਨੇ ਚੁੱਕੀ, ਜਿਹੜੇ ਭਾਈ ਮਹਾਰਾਜ ਸਿੰਘ ਬਾਬਾ ਵੀਰ ਸਿੰਘ ਨੌਰੰਗਾਬਾਦੀ ਦੇ ਉਸ ਮੁਕਾਮ ਦੇ ਮੁੱਖ ਸੇਵਾਦਾਰ ਬਣੇ ਸਨ। ਇਤਿਹਾਸ ਤੋਂ ਅਸੀਂ ਵਾਕਿਫ ਹਾਂ ਕਿ ਸ਼ਾਹ ਮੁਹੰਮਦ ਨੇ ਜਦੋਂ ਇਹ ਲਫ਼ਜ਼ ਕਹੇ ਸੀ ਕਿ ਨਹੀਂ ਕੋਈ ਛੱਡਿਆ ਸਾਧ ਤੇ ਸੰਤ ਮੀਆਂ, ਤੇ ਉਹਨਾਂ ਨੇ ਭੂਤ ਮੰਡਲੀ ਹੋਈ ਤਿਆਰ ਮੀਆਂ ਕਿਹਾ ਸੀ। ਇਸ ਲਈ ਸੀ ਕਿ ਬਾਬਾ ਵੀਰ ਸਿੰਘ ਨੌਰੰਗਾਬਾਦੀ ਦੇ ਉਸ ਡੇਰੇ ਦੇ ਉੱਤੇ ਜਿੱਥੇ ਜਰਨੈਲ ਹਰੀ ਸਿੰਘ ਨਲੂਏ ਦਾ ਲੜਕਾ ਵੀ ਸੀ, ਜਿੱਥੇ ਮਹਾਰਾਜਾ ਰਣਜੀਤ ਸਿੰਘ ਦਾ ਇੱਕ ਹੋਰ ਬੇਟਾ ਵੀ ਸੀ, ਕਿਵੇਂ ਖਾਲਸਾ ਫੌਜ ਤੋਂ ਡੋਗਰਿਆਂ ਨੇ ਹਮਲਾ ਕਰਵਾਇਆ। ਔਰ ਭਾਈ ਮਹਾਰਾਜ ਸਿੰਘ ਉਹਨਾਂ ਨੇ ਲਾਸਟ ਜਦੋਂ ਕਿ ਅਸੀਂ ਚੇਲਿਆਂਵਾਲਾ ਦੀ ਲੜਾਈ ਔਰ ਰਾਮਨਗਰ ਦੀ ਲੜਾਈ ਦੇਖਦੇ ਹਾਂ, ਜਿਹਦੇ 'ਚ ਫਾਈਨਲੀ ਸਿੱਖ ਫੌਜ ਦਾ ਸਰੈਂਡਰ ਹੋਇਆ, ਭਾਈ ਮਹਾਰਾਜ ਸਿੰਘ ਉੱਥੋਂ ਬਚ ਕੇ ਨਿਕਲੇ ਔਰ ਉਹਨਾਂ ਨੇ ਤਈਆ ਕੀਤਾ ਕਿ ਖਾਲਸਾ ਰਾਜ ਵਾਪਸ ਅਸੀਂ ਹਾਸਲ ਕਰਨਾ ਹੈ। ਮੈਂ ਇਸ ਲਈ ਮੈਂਸ਼ਨ ਕਰ ਰਿਹਾ ਕਿ ਆਪਣੀ ਕੌਮ ਦੇ ਵਿੱਚ ਪੜ੍ਹਨ ਲਿਖਣ ਦਾ ਕੋਈ ਬਹੁਤਾ ਸ਼ੌਕ ਨਹੀਂ ਹੈ। ਅਨਫੋਰਚੂਨੇਟਲੀ ਅੱਜ ਸੋਸ਼ਲ ਮੀਡੀਆ ਇੱਕ ਦੋ ਧਾਰੀ ਤਲਵਾਰ ਹੈ, ਇੱਕ ਪਾਸੇ ਜਾਣਕਾਰੀ ਵੀ ਹੈ, ਮਿਸ ਇਨਫੋਰਮੇਸ਼ਨ ਵੀ ਹੈ, ਪਰ ਅਟੈਂਸ਼ਨ ਸਪੈਨ ਇੰਨਾ ਕੁ ਰਹਿ ਗਿਆ ਹੈ ਕਿ ਮਿੰਟ ਡੇਢ ਮਿੰਟ ਦੀ ਰੀਲ ਤੱਕ ਹੀ ਸਾਡਾ ਸਾਰਾ ਫਲਸਫਾ ਗਾਇਬ ਹੋ ਜਾਂਦਾ ਹੈ। ਅੱਜ ਜਿਹੜੇ ਸਾਡੇ ਸਾਹਮਣੇ ਚੈਲੰਜਸ ਨੇ, ਮੈਨੂੰ ਇਹ ਕਿਹਾ ਗਿਆ ਸੀ ਕਿ ਯੂਥ ਨੂੰ ਕਿਵੇਂ ਮੋਟੀਵੇਟ ਕੀਤਾ ਜਾਏ, ਉਹ ਕੀ ਕਰਨ। ਮੈਂ ਬਹੁਤ ਵਾਰ ਇਹ ਦੇਖਦਾ ਹਾਂ ਵੀ ਜਦੋਂ ਇਸ ਕਿਸਮ ਦੇ ਅਸੀਂ ਸਵਾਲ ਚੁੱਕਦੇ ਹਾਂ, ਇੱਕ ਵਾਕਿਆ ਇਤਿਹਾਸ ਦਾ, ਪ੍ਰਿੰਸੀਪਲ ਜੋਧ ਸਿੰਘ ਜਿਹੜੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪਹਿਲੇ ਵਾਈਸ ਚਾਂਸਲਰ ਬਣੇ, ਕਿਸੇ ਜ਼ਮਾਨੇ 'ਚ ਖਾਲਸਾ ਕਾਲਜ ਅੰਮ੍ਰਿਤਸਰ ਦੇ ਪ੍ਰਿੰਸੀਪਲ ਸਨ। ਉਹਨਾਂ ਦੇ ਕੋਲ ਇੱਕ ਟੀਚਰਸ ਦਾ ਵਫਦ ਗਿਆ ਕਿ ਪ੍ਰਿੰਸੀਪਲ ਸਾਹਿਬ ਸਾਨੂੰ ਦੱਸੋ ਕਿ ਬੱਚੇ ਨੂੰ ਧਰਮ ਦੀ ਸਿੱਖਿਆ ਕਦੋਂ ਦੇਣੀ ਚਾਹੀਦੀ ਹੈ, ਕਿਹੜਾ ਸਾਲ ਹੈ ਜਿਸ ਤੋਂ ਬਾਅਦ ਸਾਨੂੰ ਜਿਹੜਾ ਬੱਚੇ ਨੂੰ ਧਾਰਮਿਕ ਸਿੱਖਿਆ ਵੱਲ ਪ੍ਰੇਰਿਤ ਕਰਨਾ ਚਾਹੀਦਾ ਹੈ। ਤੇ ਉਹਨਾਂ ਦਾ ਜਵਾਬ ਸੀ ਬੱਚੇ ਦੇ ਜਨਮ ਤੋਂ 25 ਸਾਲ ਪਹਿਲਾਂ। ਯਾਨੀ ਕਿ ਮਾਪਿਓ ਬੱਚੇ ਦੇ ਜਦੋਂ ਧਰਮੀ ਹੋਣਗੇ, ਜਿਨ੍ਹਾਂ ਘਰਾਂ ਦੇ ਵਿੱਚ ਕਿਰਤ ਕਮਾਈ ਹੋਏਗੀ, ਜਿਨ੍ਹਾਂ ਘਰਾਂ ਦੇ ਵਿੱਚ ਸਿੱਖੀ ਵੈਲਿਊਜ਼ ਹੋਣਗੀਆਂ, ਉੱਥੇ ਤੁਸੀਂ ਇਹ ਤਵੱਕੋ ਨਹੀਂ ਕਰੋਗੇ ਕਿ ਤੁਹਾਡੇ ਬੱਚੇ ਬੱਚੀਆਂ ਨੂੰ ਗੁਰਦੁਆਰਾ ਕਮੇਟੀਆਂ ਕੋਈ ਸਿੱਖੀ ਦੀ ਜਾਚ ਸਿਖਾ ਦੇਣ। ਜਾਂ ਅਸੀਂ ਬਹੁਤ ਵਾਰ ਸ਼ਿਕਾਇਤ ਕਰਦੇ ਹਾਂ ਆਪਣੀਆਂ ਵੱਡੀਆਂ ਕਮੇਟੀਆਂ ਤੇ, ਉਹ ਸਭ ਕੰਪਰੋਮਾਈਜ਼ਡ ਨੇ। ਉਹ 47 ਤੋਂ ਬਾਅਦ ਕੰਪਰੋਮਾਈਜ਼ ਹੁੰਦਾ ਅੱਜ ਵੀ ਤੁਸੀਂ ਆਪਣੀਆਂ ਕੋਈ ਬਾਡੀਜ਼ ਦਾ ਨਾਂ ਲਓ, ਅੱਜ 3-4 ਤਾਂ ਸਿੱਧੇ ਤੌਰ ਦੇ ਉੱਤੇ ਬੀਜੇਪੀ ਦੇ ਕੰਟਰੋਲ 'ਚ ਨੇ। ਤਖਤ ਹਜ਼ੂਰ ਸਾਹਿਬ ਹੋਏ, ਪਟਨਾ ਸਾਹਿਬ ਮੈਨੇਜਮੈਂਟ, ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ। ਤੇ ਪੰਜਾਬ ਦੇ ਹਵਾਲੇ ਨਾਲ ਤੁਸੀਂ ਦੇਖਿਆ ਕੱਲ ਜਿਹੜਾ ਘੱਲੂਘਾਰੇ ਦੇ ਸਮਾਗਮ ਸਨ, 2 ਦਿਨ ਪਹਿਲਾਂ 11 ਕੰਪਨੀਆਂ CRPF BSF ਦੀਆਂ ਆਈਆਂ, ਫਲੈਗ ਮਾਰਚ ਅੰਮ੍ਰਿਤਸਰ 'ਚ ਕੀਤਾ ਗਿਆ। ਬੇਸ਼ੱਕ ਸਿੱਖ ਨੌਜਵਾਨੀ ਦਾ ਵੱਡਾ ਇਕੱਠ ਸੀ ਅਕਾਲ ਤਖਤ ਸਾਹਿਬ ਦੇ ਸਾਹਮਣੇ, ਪਰ ਵੱਡੀ ਗਿਣਤੀ ਦੇ ਵਿੱਚ ਪੁਲਿਸ ਦੀ ਘੁਸਪੈਠ ਸੀ। ਔਰ ਇੱਕ ਵੱਡੇ ਸਕਾਲਰ ਮੈਨੂੰ ਦੱਸ ਰਹੇ ਸੀ ਕਿ ਜਿਹੜਾ ਫਲੈਗ ਮਾਰਚ ਦਾ ਕਨਸੈਪਟ ਹੈ, ਇਹ ਨਿਕਲਿਆ ਹੀ ਇੱਥੋਂ ਹੈ ਕਿ ਇਹ ਸਾਡੀ ਆਕੂਪਾਈਡ ਟੈਰੀਟਰੀ ਹੈ। ਔਰ ਜਿਹੜੇ ਵਛਿੰਦੇ ਨੇ ਉਹਨਾਂ ਨੂੰ ਇਹ ਮੈਸੇਜ ਦੇਣਾ ਹੁੰਦਾ ਹੈ ਕਿ ਤੁਸੀਂ ਆਵਾਜ਼ ਨਹੀਂ ਚੁੱਕ ਸਕਦੇ, ਇਹ ਤੁਹਾਡੀਆਂ ਸੜਕਾਂ, ਤੁਹਾਡੀਆਂ ਗਲੀਆਂ, ਤੁਹਾਡੇ ਬਾਜ਼ਾਰ, ਇਹ ਅੰਡਰ ਆਵਰ ਆਕੂਪੇਸ਼ਨ ਨੇ। ਇਹ ਕਹਾਣੀ 42 ਸਾਲ ਬਾਅਦ ਵੀ ਅੰਮ੍ਰਿਤਸਰ 'ਚ ਦੁਹਰਾਈ ਗਈ। ਕਿਸ ਲੈਵਲ ਦੇ ਉੱਤੇ ਇੱਕ ਖੌਫ ਪੈਦਾ ਕੀਤਾ ਜਾ ਰਿਹਾ ਹੈ। ਚੈਲੰਜਸ 4 ਚਫੇਰੇ ਨੇ। ਔਰ ਮੈਂ ਸਮਝਦਾ ਕਿ ਜੇ ਅਸੀਂ ਬਹੁਤ ਸਾਰਾ ਜਿਹੜੀਆਂ ਪਰਸੀਕਿਊਟਡ ਕੌਮਾਂ ਨੇ, ਬੇਸ਼ੱਕ ਜੋ ਕੁਛ ਅੱਜ ਇਜ਼ਰਾਈਲ ਗਜ਼ਾ ਦੇ ਵਿੱਚ ਜਾਂ ਲਬਨਾਨ ਦੇ ਵਿੱਚ ਕਰ ਰਿਹਾ ਉਹਨੂੰ ਅਸੀਂ ਐਂਡੋਰਸ ਨਹੀਂ ਕਰਦੇ, ਬਿਲਕੁਲ ਕੰਡੈਮ ਕਰਦੇ ਹਾਂ। ਲੇਕਿਨ ਸਾਨੂੰ ਇਹ ਸਿੱਖਣਾ ਹੋਏਗਾ ਕਿ 2-3 ਹਜ਼ਾਰ ਸਾਲ ਇਹ ਕੌਮ ਜਿਹਦੀ ਇੱਕ ਤੋਂ ਬਾਅਦ ਇੱਕ ਪਰਸੀਕਿਊਸ਼ਨ ਹੋਈ, ਇਕੱਲੀ ਉਸ ਲੈਂਡ ਦੇ ਵਿੱਚ ਨਹੀਂ, ਯੂਰਪ ਦੇ ਵਿੱਚ ਬੇਸ਼ੱਕ ਹਿਟਲਰ ਇਸ ਮਾਮਲੇ 'ਚ ਕਈ ਮਾਮਲਿਆਂ 'ਚ ਮੱਚ ਮੈਲਾਈਂਡ ਹੈ। ਹਿਟਲਰ ਨੇ ਕੈਸ਼ ਅਪੋਨ ਕੀਤਾ ਹੈ ਜਿਹੜੀ ਹੇਟਰਡ ਯਹੂਦੀਆਂ ਦੇ ਖਿਲਾਫ ਯੂਰਪ ਦੇ ਵਿੱਚ ਸੀ। ਯੂਕਰੇਨ ਹੋਏ, ਸਰਬੀਆ ਹੋਏ, ਰਸ਼ੀਆ ਹੋਏ, ਅਰਮੀਨੀਆ ਹੋਏ, ਉਹਨਾਂ ਥਾਵਾਂ ਦੇ ਉੱਤੇ ਨਾਜ਼ੀਆਂ ਦੀ ਫੌਜ ਦੇ ਨਾਲ ਰਲ ਕੇ
ਲੋਕਲ ਜਿਹੜੇ ਸਨ ਉਹਨਾਂ ਨੇ ਉਹਨਾਂ ਨੂੰ ਪਰਸੀਕਿਊਟ ਕੀਤਾ। ਪਰ ਇਹਦੇ ਬਾਵਜੂਦ ਸਰਵਾਈਵਲ ਕੀ ਸੀ? ਸਰਵਾਈਵਲ ਦੋ ਚੀਜ਼ਾਂ ਸੀ ਜਿਹੜਾ ਸਾਡਾ ਦੁਸ਼ਮਣ ਚਾਹੁੰਦਾ ਵੀ ਅਸੀਂ ਭੁੱਲ ਜਾਈਏ। ਜਦੋਂ ਵੀ ਕੋਈ ਯਹੂਦੀ ਜੋੜਾ ਵਿਆਹ ਦੀਆਂ ਰਸਮਾਂ ਲਈ ਬੈਠਦਾ ਸੀ, ਉਹ ਇਹ ਕਹਿੰਦਾ ਸੀ, ਐ ਫਲਸਤੀਨ ਫਲਾਂ ਫੁਲਾਂ ਦੇ ਦੇਸ਼, ਮੈਂ ਤੈਨੂੰ ਭੁੱਲਿਆ ਨਹੀਂ। ਜਦੋਂ ਵੀ ਦੋ ਯਹੂਦੀ ਮਿਲ ਕੇ ਆਪਸ 'ਚ ਵਿਛੜਦੇ ਸੀ, ਉਹ ਕਹਿੰਦੇ ਸੀ ਨੈਕਸਟ ਈਅਰ ਇਨ ਜੈਰੂਸ਼ਲਮ, ਅਗਲੇ ਸਾਲ ਅਸੀਂ ਜੈਰੂਸ਼ਲਮ 'ਚ ਮਿਲਾਂਗੇ। ਔਰ ਹਰ ਯਹੂਦੀ ਮਾਂ ਆਪਣੇ ਬੱਚਿਆਂ ਨੂੰ ਆਪਣੀ ਜ਼ਬਾਨ ਹਿਬਰੀ ਦੇ ਨਾਲ ਵੀ ਜੋੜਦੀ ਸੀ ਤੇ ਸੌਣ ਲੱਗਿਆਂ ਉਹਦੇ ਕੰਨਾਂ 'ਚ ਕਹਿੰਦੀ ਸੀ ਕਿ ਪੁੱਤਰ ਪੁੱਤਰੀ, ਕੱਲ ਜਦੋਂ ਤੂੰ ਸਵੇਰੇ ਉੱਠੇਂਗਾ ਜਾਂ ਉੱਠੇਂਗੀ ਤੇ ਧਰਤੀ ਤੇ ਤੇਰਾ ਵੀ ਰਾਜ ਹੋਏਗਾ, ਤੇਰਾ ਵੀ ਮੁਲਕ ਹੋਏਗਾ। ਅੱਜ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸਾਡਾ ਇਹ 42 ਸਾਲਾਂ ਦਾ ਸੰਘਰਸ਼ ਉਸ ਨੇ ਸਾਨੂੰ ਇੰਟਰਨੈਸ਼ਨਲ ਰਡਾਰ ਤੇ ਲੈ ਆਂਦਾ। ਖਾਲਿਸਤਾਨ ਦੀ ਸਟਰਗਲ ਦੇ ਹਵਾਲੇ ਨਾਲ ਇੱਕ ਐਕਟਿਵਿਸਟ ਹੋਣ ਦੇ ਨਾਤੇ ਮੈਂ ਇਹ ਦਾਅਵੇ ਨਾਲ ਕਹਿ ਸਕਦਾ ਕਿ ਦੁਨੀਆ ਦੇ ਵਿੱਚ ਜਿੰਨੀਆਂ ਤੁਸੀਂ ਰੈਵੋਲੂਸ਼ਨਰੀ ਮੂਵਮੈਂਟਸ ਦੇਖਦੇ ਹੋ, ਜੇ ਆਡਸ ਦੇਖੋ ਸਾਡੇ ਖਿਲਾਫ ਕਿੰਨੇ ਨੇ, ਆਬਾਦੀ ਵਾਈਜ਼ ਅਸੀਂ ਇੱਕ ਮਿਨਿਸਕਿਊਲ ਸਾਡੀ ਪੋਪੂਲੇਸ਼ਨ ਹੈ, ਸਾਡੀਆਂ ਇੰਸਟੀਟਿਊਸ਼ਨਸ ਬਿਫੋਰ ਕੰਪਰੋਮਾਈਜ਼ ਸੀ। ਜੂਨ 84 ਦੇ ਘੱਲੂਘਾਰੇ ਵੇਲੇ ਕਿਹਦਾ ਕੀ ਰੋਲ ਰਿਹਾ ਹੁਣ ਕੋਈ ਵੱਖਰੀ ਗੱਲ ਨਹੀਂ ਹੈ। ਔਨ ਰੈਕਰਡ ਹੈ ਕਿ 18 ਤੋਂ ਜ਼ਿਆਦਾ ਮੀਟਿੰਗਸ ਜਿਹੜਾ ਨੇ ਧਰਮਯੁੱਧ ਮੋਰਚਾ ਲਾਇਆ ਹੋਇਆ ਸੀ, ਇੱਕ ਪਾਸੇ ਮਰਜੀਵੜਿਆਂ ਦੀ ਲਿਸਟ ਵਿੱਚ 2 ਲੱਖ ਬੰਦਿਆਂ ਦਾ ਨਾਂ ਸੀ ਤੇ ਉਹੀ ਲੀਡਰਸ਼ਿਪ ਅਕਾਲੀਆਂ ਦੀ ਕਿਤੇ ਪ੍ਰਾਈਮ ਮਿਨਿਸਟਰ ਦੇ ਨਾਲ ਮੀਟਿੰਗ ਕਰ ਰਹੀ ਸੀ, ਕਿਤੇ 에ਅਰਪੋਰਟ ਲਾਂਚ ਤੇ ਕਰ ਰਹੇ ਸੀ, ਕਿਤੇ ਹੋਮ ਮਿਨਿਸਟਰ ਦੇ ਘਰ 'ਚ ਕਰ ਰਹੇ ਸੀ। ਇਹਦੇ ਬਾਵਜੂਦ ਜੇ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਨੇ ਜੋ ਕ੍ਰਿਸ਼ਮਾ ਕਰਕੇ ਦਿਖਾਇਆ, ਮਿਰੈਕਲ, ਇਸ ਨੂੰ ਹੀ ਕਹਿੰਦੇ ਨੇ ਕਿ ਕੁਝ ਚੰਦ ਡਜ਼ਨ ਸਿੰਘਾਂ ਸਿੰਘਣੀਆਂ ਨੇ ਜਿਵੇਂ 72 ਘੰਟੇ ਟੈਂਕਾਂ ਤੋਪਾਂ ਦਾ ਮੁਕਾਬਲਾ ਕੀਤਾ ਹੈ ਔਰ ਦੁਸ਼ਮਣ ਦੇ ਜਰਨੈਲ ਦੇ ਲਫ਼ਜ਼ ਨੇ ਗਿਵਿੰਗ ਦਾ ਐਡਵਰਸਰੀ ਹਿਸ ਡਿਊ, ਦੇ ਫੌਟ ਟੂ ਦਾ ਲਾਸਟ ਬ੍ਰੈਥ ਐਂਡ ਬੁਲੇਟ, ਅਖੀਰਲੇ ਸਾਹ ਤੇ ਅਖੀਰਲੀ ਗੋਲੀ ਤੱਕ ਜੂਝਣਾ। ਔਰ ਇਹ ਆਪਣੇ ਆਪ ਦੇ ਵਿੱਚ ਇਸ ਗੱਲ ਦਾ ਸਬੂਤ ਹੈ ਕਿ ਸੰਤ ਪਿੰਡਰਾਂ ਵਾਲਿਆਂ ਦਾ ਇਹ ਵਿਸ਼ਵਾਸ, ਕਿਉਂਕਿ ਅਸੀਂ ਸਿੱਖ ਹੋਣ ਦੇ ਨਾਤੇ ਅਸੀਂ ਮੰਨਦੇ ਹਾਂ ਦੇਸ਼ ਕਾਲ ਟਾਈਮ ਐਂਡ ਸਪੇਸ ਇਹ ਅਕਾਲ ਪੁਰਖ ਦੇ ਕੋਲ ਨੇ। ਅਕਾਲ ਪੁਰਖ ਨੇ ਹੀ ਇਹ ਸਾਰੀ ਸ੍ਰਿਸ਼ਟੀ ਨਹੀਂ ਸਾਰਾ ਬ੍ਰਹਿਮੰਡ ਦੀ ਰਚਨਾ ਕੀਤੀ ਹੋਈ ਹੈ। ਹਾਂ, ਇੱਕ ਗੱਲ ਅਸੀਂ ਦਾਅਵੇ ਨਾਲ ਇਹ ਕਹਿ ਸਕਦੇ ਹਾਂ ਕਿ ਇਹਨਾਂ 42 ਵਰ੍ਹਿਆਂ ਦੇ ਵਿੱਚ, 42 ਫਿਗਰ ਮੈਂ ਬਾਰ-ਬਾਰ ਇਸ ਲਈ ਇਸਤੇਮਾਲ ਕਰ ਰਿਹਾ ਕਿ 15 ਅਗਸਤ 1947 ਤੋਂ ਜੂਨ ਦੇ ਪਹਿਲੇ ਹਫ਼ਤੇ 1984 ਤੱਕ 37 ਵਰ੍ਹੇ ਸਿੱਖ ਕੌਮ ਨੇ ਹਰ ਸੰਭਵ ਯਤਨ ਕੀਤਾ ਹੈ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਇੰਡੀਅਨ ਸਟੇਟ ਦੇ ਨਾਲ ਅਸੀਂ ਆਪਣੀ ਤਹਿਜ਼ੀਬ, ਆਪਣਾ ਮਜ਼ਹਬ, ਆਪਣੀ ਬੋਲੀ, ਆਪਣਾ ਸੱਭਿਆਚਾਰ, ਆਪਣੀ ਇਕਨੋਮੀ ਇਹ ਸੇਵ ਕਰਦੇ ਹਾਂ, ਇੱਜ਼ਤ ਦੇ ਨਾਲ ਰਹਿ ਸਕੀਏ। ਲਾਸਟ ਅਟੈਂਪਟ ਧਰਮਯੁੱਧ ਮੋਰਚਾ ਸੀ, ਅਨੰਦਪੁਰ ਸਾਹਿਬ ਦਾ ਮਤਾ ਔਰ ਸੰਤ ਪਿੰਡਰਾਂ ਵਾਲਿਆਂ ਦੇ ਇਹ ਅਲਫਾਜ਼, ਕਿਉਂਕਿ ਇਹ ਵੀ ਕਿਸੇ ਵੇ ਇਕੱਠ ਦੇ ਵਿੱਚ ਕਿਸੇ ਨੇ ਕਿਹਾ ਕਿ ਜੀ ਜੇ ਸੰਤ ਪਿੰਡਰਾਂ ਵਾਲੇ ਨਾ ਕਹਿੰਦੇ ਕਿ ਜੀ ਜਿੱਦਣ ਭਾਰਤੀ ਫੌਜ ਦੇ ਪੈਰ ਦਰਬਾਰ ਸਾਹਿਬ ਦੀ ਹਦੂਦ ਵਿੱਚ ਪਏ ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ, ਫਿਰ ਅਸੀਂ ਖਾਲਿਸਤਾਨ ਨਹੀਂ ਸੀ ਕਹਿਣਾ। ਇਹ ਬਿਲਕੁਲ ਬੇਮਤਲਬ ਇਸ ਕਿਸਮ ਦੀਆਂ ਗੱਲਾਂ ਨੇ। ਉਹ ਕੰਟੈਕਸਚੁਅਲਾਈਜ਼ ਕੀਤਾ ਉਹਨਾਂ ਨੇ ਕਿ ਭਾਈ ਅਸੀਂ 47 'ਚ ਤੁਹਾਡੇ ਨਾਲ ਆਏ, ਤੁਸੀਂ ਸਾਡੇ ਨਾਲ ਲਗਾਤਾਰ ਧੱਕਾ ਕਰ ਰਹੇ ਹੋ। ਇਹ ਸਾਡਾ ਅਟੈਂਪਟ ਹੈ ਅਨੰਦਪੁਰ ਦੇ ਮਤੇ ਨਾਲ ਆਟੋਨਮੀ ਦੇ ਵਿੱਚ ਰਹਿ ਕੇ ਵਿਦਨ ਦਾ ਸਿਸਟਮ ਜਿਹਦੇ 'ਚ ਕਿ ਡਿਫੈਂਸ, ਫੋਰਨ ਅਫੇਅਰਸ, ਕਮਿਊਨੀਕੇਸ਼ਨ, ਕਰੰਸੀ, ਜਿਹੜਾ ਸਪਿਰਿਟ ਸੀ ਕੈਬਨਿਟ ਮਿਸ਼ਨ ਦੀ, ਜਿਹੜੀ ਸਪਿਰਿਟ ਸੀ ਜਿਸ ਦੇ ਥੱਲੇ ਗੱਲਬਾਤ ਵੀ ਤੁਰੀ, ਜਦੋਂ ਕਿ 2 ਮਿਸ਼ਨ ਜਿਹੜੇ ਨੇ ਟਾਈਮ ਸਿਰ ਅੰਗਰੇਜ਼ਾਂ ਨੇ ਭੇਜੇ, ਉਹਨਾਂ ਦੇ ਵਿੱਚ ਖਾਸ ਤੌਰ ਤੇ ਕੈਬਨਿਟ ਮਿਸ਼ਨ ਦਾ ਜ਼ਿਕਰ ਹੁੰਦਾ ਹੈ। ਲੇਕਿਨ ਜੇ ਭਾਰਤੀ ਫੌਜ ਹਮਲਾਵਰ ਹੋਈ, ਇੰਡੀਅਨ ਸਟੇਟ ਨੇ ਸਾਡੇ ਮੁਕੱਦਸ, ਸਾਡੇ ਸੈਂਕਟਮ ਸੈਂਕਟੋਰਮ, ਸਾਡੇ ਪ੍ਰਾਣ ਪਿਆਰੇ ਹਰਮੰਦਰ ਸਾਹਿਬ ਅਕਾਲ ਤਖਤ ਤੇ ਫੌਜ ਚਾੜੀ, ਫਿਰ ਸਾਡੀ ਉਹ ਫਾਈਨਲ ਵਾਟਰਸ਼ੈਡ ਹੋਏਗੀ ਸਿੱਖ ਕੌਮ ਤੇ ਇੰਡੀਅਨ ਸਟੇਟ ਦੀ ਰਿਲੇਸ਼ਨਸ਼ਿਪ ਦੇ ਵਿੱਚ। ਉਹ ਉਹਨਾਂ ਨੇ ਹਾਕਮਾਂ ਨੇ ਕੀਤਾ ਹੀ ਨਹੀਂ ਕੀਤਾ। ਅੱਜ 42 ਵਰ੍ਹਿਆਂ 'ਚ ਅਸੀਂ ਦੇਖਦੇ ਹਾਂ ਕਿ ਉਹਨਾਂ ਦੇ ਗੰਦੇ ਹੱਥ ਪੈਸੀਫਿਕ ਓਸ਼ਨ ਨੂੰ ਪਾਰ ਕਰਕੇ, ਐਟਲਾਂਟਿਕ ਓਸ਼ਨ ਨੂੰ ਪਾਰ ਕਰਕੇ ਉਹ ਲਾਹੌਰ ਦੇ ਵਿੱਚ 6 ਮਈ 2023 ਨੂੰ
ਭਾਈ ਪਰਮਜੀਤ ਸਿੰਘ ਪੰਜਵੜ ਦਾ ਕੋਲਡ ਬਲੱਡਡ ਮਰਡਰ ਹੋਏ, ਉਹ 15 ਜੂਨ 2023 ਨੂੰ ਬਰਮਿੰਗਮ UK ਦੇ ਵਿੱਚ ਭਾਈ ਅਵਤਾਰ ਸਿੰਘ ਖੰਡਾ ਦਾ ਪੁਆਇਜ਼ਨਿੰਗ ਨਾਲ ਮਰਡਰ ਹੋਏ, ਜਾਂ 18 ਜੂਨ 2023 ਨੂੰ ਸਰੀ ਗੁਰਦੁਆਰਾ ਸਾਹਿਬ ਦੇ ਕੰਪਲੈਕਸ ਵਿੱਚ ਭਾਈ ਹਰਦੀਪ ਸਿੰਘ ਨਿੱਜਰ ਦਾ ਕੋਲਡ ਬਲੱਡਡ ਮਰਡਰ ਹੋਏ। ਇਹ ਟਰਾਂਸਨੈਸ਼ਨਲ ਰਿਪਰੈਸ਼ਨ, ਉਹਨਾਂ ਨੇ ਡਾਇਸਪੋਰਾ ਸਿੱਖਾਂ ਨੂੰ ਵੀ ਮੈਸੇਜ ਦਿੱਤਾ ਹੈ ਕਿ ਭਾਈ ਅਸੀਂ ਤੁਹਾਡੀ ਇੰਡੀਪੈਂਡੈਂਸ ਦੀ ਆਵਾਜ਼ ਨੂੰ ਬਾਹਰ ਨਹੀਂ ਨਿਕਲਣ ਦੇਣਾ। ਪਰ ਇਸ ਸਭ ਦੇ ਬਾਵਜੂਦ ਅੱਜ ਜਿਸ ਉਤਸ਼ਾਹ ਦੇ ਨਾਲ ਤੁਸੀਂ ਸ਼ਮੂਲੀਅਤ ਕੀਤੀ ਹੈ, ਮੈਂ ਆਲਮੋਸਟ ਹਰ ਸਾਲ ਇਸ ਦਾ ਹਿੱਸਾ ਬਣਦਾ। ਮੈਂ ਦੇਖਦਾ ਕਿ ਸਾਡੇ ਯੂਥ, ਨੌਜਵਾਨੀ ਔਰ ਜਿਹੜਾ ਨੈਰੇਟਿਵ ਹੈ, ਇੱਕ ਪੀਰੀਅਡ ਸੀ, ਮੈਨੂੰ ਯਾਦ ਹੈ ਕਿ ਨਵੰਬਰ 1991 ਦੇ ਵਿੱਚ ਐਜ਼ ਏ ਸਪੋਕਸਪਰਸਨ ਪੰਥਕ ਕਮੇਟੀ ਜਦੋਂ ਮੈਂ ਸੇਵਾ ਸ਼ੁਰੂ ਕੀਤੀ ਤੇ ਪ੍ਰੈਸ ਰਿਲੀਜ਼ ਆ ਰਿਹਾ ਪੰਥਕ ਕਮੇਟੀ ਵੱਲੋਂ ਜਾਂਦੀ ਸੀ, ਤੇ ਤੁਸੀਂ ਇੰਟਰਨੈਟ ਤੇ ਜਾ ਕੇ ਦੇਖਦੇ ਸੀ, ਕੋਈ ਰੈਫਰੈਂਸ ਨਹੀਂ ਸੀ ਕਿ ਤੁਸੀਂ ਕਿਹਨੂੰ ਕੋਟ ਕਰੋ। ਜੋਇਸ ਪੈਡੀਗਰੂ UK ਦੀ ਸਕਾਲਰ ਸੀ, ਜਿਹੜੀ ਸੰਤ ਪਿੰਡਰਾਂ ਵਾਲਿਆਂ ਨੂੰ ਉਹਨੇ ਇੰਟਰਵਿਊ ਕੀਤਾ ਹੋਇਆ ਸੀ, ਉਹਦੀ ਕਿਤਾਬ ਸੀ, ਉਹਦੇ 'ਚੋਂ ਅਸੀਂ 1-2 ਪੈਰਾਗ੍ਰਾਫ ਪਿਕ ਕਰਕੇ, ਜਿਹਦੇ 'ਚ ਉਹਨੇ ਕਿਹਾ ਸੀ ਕਿ ਜਿਹੜਾ ਜੂਨ 84 ਦਾ ਹਮਲਾ ਹੈ, ਇਹ ਸਿੱਖ ਕੌਮ ਦੇ ਹੱਤੇ ਹਮਲਾ ਨਹੀਂ ਹੈ, ਇਹ ਸਿੱਖ ਸਿਵਲਾਈਜੇਸ਼ਨ, ਸਿੱਖ ਸੱਭਿਆਚਾਰ, ਸਿੱਖ ਹਿਸਟਰੀ, ਟੋਟਲ ਵਾਰ ਹੈ ਸਿੱਖਾਂ ਦੇ ਉੱਤੇ। ਅੱਜ ਜਿੰਨੀ ਤੁਸੀਂ ਦੇਖਦੇ ਹੋ, ਜਿੰਨੀ ਜ਼ਿਆਦਾ ਜਾਣਕਾਰੀ ਹੈ, ਕਿਤਾਬ ਕੌਰਨਾਮਾ ਰਿਲੀਜ਼ ਹੋਈ, ਬਹੁਤ ਵਾਰ ਮੈਨੂੰ ਇਹ ਹਮੇਸ਼ਾ ਇਹ ਲੱਗਦਾ ਸੀ ਕਿ ਸਿੰਘਾਂ ਦੀਆਂ ਕੁਰਬਾਨੀਆਂ ਦਾ ਜ਼ਿਕਰ ਅਸੀਂ ਕਰਦੇ ਹਾਂ, ਸਾਡੇ ਢਾਡੀ ਕਵੀਸ਼ਰ, ਬਹੁਤ ਕੁਝ ਸੀਨਾ ਬਸੀਨਾ ਸਾਡੇ ਕੋਲ ਹੈ, ਪਰ ਕਿੰਨੀ ਵੱਡੀ ਕੰਟਰੀਬਿਊਸ਼ਨ ਹੈ ਸਿੰਘਣੀਆਂ ਦੀ। ਇਹ ਜਦੋਂ ਭਾਈ ਦਲਜੀਤ ਸਿੰਘ ਜਿਹੜੇ ਮੂਵਮੈਂਟ ਦੇ ਜਿਹੜੇ ਨੇ ਉਹ ਰਹਿਨੁਮਾ ਸਨ, ਉਹਨਾਂ ਨੇ ਆਪਣੀਆਂ ਲਿਖਤਾਂ ਦੇ ਵਿੱਚ ਇਸ ਨੂੰ ਹਾਈਲਾਈਟ ਕੀਤਾ, ਔਰ ਇਹ ਆਪਣੇ ਆਪ ਦੇ ਵਿੱਚ ਇਸ ਗੱਲ ਦਾ ਸਬੂਤ ਹੈ ਕਿ ਜੇ 18ਵੀਂ ਸਦੀ ਦੇ ਅੰਦਰ ਜਿਹੜੀਆਂ ਕੁਰਬਾਨੀਆਂ 'ਚੋਂ ਸਾਡੀ ਅਰਦਾਸ ਨਿਕਲੀ, ਉਹਦੇ 'ਚ ਪਹਿਲੇ ਸ਼ਬਦ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ। ਸੋ ਇਹ ਜਿਹੜੇ ਤਸੀਹੇ ਸਨ ਜਾਂ ਇਕੱਲੇ ਸਿੰਘਾਂ ਦੇ ਹਿੱਸੇ ਹੀ ਨਹੀਂ ਸੀ ਆਏ ਕਿ ਉਹਨਾਂ ਨੇ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ। ਉਸ ਪੀਰੀਅਡ 'ਚ ਵੀ ਸਿੰਘਣੀਆਂ ਦਾ ਬਹੁਤ ਵੱਡਾ ਰੋਲ ਸੀ, ਔਰ ਅੱਜ ਦੇ ਸਾਡੇ ਸੰਘਰਸ਼ ਦੇ ਵਿੱਚ ਵੀ ਜਿਨ੍ਹਾਂ ਪਰਿਵਾਰਾਂ ਨੇ ਪਨਾਹ ਦਿੱਤੀ, ਔਰ ਬਹੁਤ ਚੰਗੀ ਗੱਲ ਹੈ ਹਰ ਸਾਲ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ। ਬਹੁਤ ਸਾਰੇ ਫੈਕਟ ਹਿਸਟਰੀ ਦੇ ਉਹ ਸਾਹਮਣੇ ਆ ਰਹੇ ਨੇ, ਬਹੁਤ ਸਾਰਾ ਨੈਰੇਟਿਵ ਓਰਲ ਹਿਸਟਰੀ ਰਾਹੀਂ ਸਾਹਮਣੇ ਆ ਰਿਹਾ ਹੈ। ਜਿਵੇਂ ਭਾਈ ਮਹਿਲ ਸਿੰਘ ਜੀ ਬੱਬਰ, ਜਿਸ ਦਿਨ ਉਹਨਾਂ ਨੇ ਚੜ੍ਹਾਈ ਕੀਤੀ, TV 84 ਦੇ ਮਾਧਿਅਮ ਰਾਹੀਂ ਉਹਨਾਂ ਨੂੰ ਟ੍ਰਿਬਿਊਟ ਦਿੰਦੇ, ਮੇਰੀਆਂ ਅੱਖਾਂ 'ਚ ਅੱਥਰੂ ਸੀ। ਮੈਂ ਕਿਹਾ ਵੀ ਹਾਲਾਂ ਉਹਨਾਂ ਦਾ ਨਾਮ ਬਹੁਤਾ ਪ੍ਰਚਲਿਤ ਨਹੀਂ ਸੀ, ਉਹ ਕੁਆਇਟ ਰਹਿਣ ਵਾਲੇ ਸਨ, ਲਾਹੌਰ 'ਚ ਰਹਿੰਦੇ ਆ ਵੀ ਨਨਕਾਣਾ ਸਾਹਿਬ ਰਹੇ, ਜ਼ਿਆਦਾ ਭਾਈ ਸੁਖਦੇਵ ਸਿੰਘ ਬੱਬਰ ਜਾਂ ਭਾਈ ਵਧਾਵਾ ਸਿੰਘ ਬੱਬਰ ਦਾ ਜ਼ਿਕਰ ਸੀ। ਪਰ ਇਹ ਜਿਹੜੀ ਤੁਸੀਂ 2 ਮਿੰਟ ਦੀ ਡਾਕੂਮੈਂਟਰੀ ਜਿਹੜੀ ਉਹਨਾਂ ਨੇ ਇਸ ਦੁਨੀਆ ਨੂੰ ਅਲਵਿਦਾ ਕਹਿਣ ਤੋਂ ਪਹਿਲਾਂ ਇਹ ਇਤਿਹਾਸ ਦੇ ਵਿਦਿਆਰਥੀਆਂ ਨੂੰ ਦੱਸ ਦਿੱਤਾ ਹੈ ਕਿ ਸਿੱਖਾਂ ਦੇ ਵਿੱਚ ਕਿਸ ਲੈਵਲ ਦੀ ਕਲਾ ਹੈ, ਕਿਸ ਲੈਵਲ ਦਾ ਸਾਇੰਟੀਫਿਕ ਐਕੂਮੈਨ ਹੈ, ਤੋਪਾਂ ਬਣਾਉਣੀਆਂ, ਗਰਨੇਡ ਬਣਾਉਣੇ, ਪਿਸਤੌਲ ਬਣਾਉਣੇ, ਉਹ ਇਸ ਇੱਕ ਕਮਰੇ ਦੇ ਵਿੱਚ ਇਹ ਯਾਦ ਦਹਾਨੀ ਕਰਵਾਉਂਦਾ। ਜਦੋਂ ਅਸੀਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਗੱਲ ਕਰਦੇ ਹਾਂ, ਸਰਦਾਰ ਲਹਿਣਾ ਸਿੰਘ ਮਜੀਠੀਆ ਵਰਗਾ ਸਾਇੰਸਦਾਨ, ਅੱਜ ਵੀ ਤੁਸੀਂ ਧੁੱਪ ਘੜੀ ਹਰਮੰਦਰ ਸਾਹਿਬ 'ਚ ਦੇਖਦੇ ਹੋ, ਇੰਨੀਆਂ ਕੱਢ, ਔਰ ਜਿਹੜੇ ਆਪਣੀਆਂ ਤੋਪਾਂ, ਆਪਣਾ ਅਸਲਾ ਬਣਾਇਆ। ਜਦੋਂ ਪਹਿਲੀ ਐਂਗਲੋ ਸਿੱਖ ਵਾਰ ਹੋਈ, ਅੰਗਰੇਜ਼ ਹਿਸਟੋਰੀਅਨਸ ਨੇ ਕਿਹਾ ਕਿ ਜਿੰਨੀ ਐਕੂਰੇਟ ਮਾਰ ਸਿੱਖ ਤੋਪਾਂ ਦੀ ਸੀ, ਇੰਨੀਆਂ ਸਾਡੀਆਂ ਤੋਪਾਂ ਦੀ ਵੀ ਨਹੀਂ ਸੀ। ਸਿੱਖ ਕੌਮ ਮੁਕੰਮਲ ਹੈ। ਸਾਨੂੰ ਗੁਰੂ ਨੇ ਸਾਡੀ ਪ੍ਰੋਗਰਾਮਿੰਗ 10 ਗੁਰੂ ਸਾਹਿਬਾਨ ਨੇ ਕੀਤੀ ਹੋਈ ਹੈ। ਗੁਰੂ ਕਲਗੀਧਰ ਪਾਤਸ਼ਾਹ ਦਾ ਇਹ ਖਾਲਸਾ, ਜਿਸ ਪ੍ਰਥਾਏ ਗੁਰੂ ਕਲਗੀਧਰ ਪਾਤਸ਼ਾਹ ਨੇ ਫਰਮਾਇਆ, ਖਾਲਸਾ ਮੇਰੋ ਸਤਿਗੁਰ ਪੂਰਾ, ਖਾਲਸਾ ਮੇਰੋ ਸੱਜਣ ਸੂਰਾ, खालसा मेरी जान की जान, खालसा मेरो प्राण को प्राण, खालसा मेरो मैं खालसे का, ओत पोत सागर बुंदेरो। 20वीं सदी के महान सिख फिलोसफर सरदार कपूर सिंह, जिन्हां दी साची साखी इस गल की गवाही है कि स्टोरी ऑफ बिट्रेयल्स की है। उन्होंने वो भी जदों उदास भी हो जाते सी, कई बार गल करदे उन्हां दी अखां चों अथरू वगण लग जाते सी, फिर एकदम चा के कहते सी नहीं, सिख कौम ने बेकरे नहीं होना, बेकरे नहीं रहना। गुरु कलगीधर पातशाह का इकरारनामा है पंथ खालसे दे नाल, पंथ खालसा खेती मेरी हों संभाल करों तिस केरी, सतगुरु रहमत करन, ये साडा खालसाई काफला। और मैं कंक्लूजन च जरूर रिमाइंड करवाना चाहता
ਕਿ ਇੰਡੀਵਿਜੂਅਲੀ ਅਸੀਂ ਬਹੁਤ ਕਾਮਯਾਬ ਹੈ। ਜਿਹੜਾ ਸਿੱਖ ਜਿੱਥੇ ਬੈਠਾ ਹੈ, ਉਹ ਕੁਝ ਅੱਜ ਵੀ ਤਿੰਨ ਸਿੰਘ ਜਿਨ੍ਹਾਂ ਨਾਲ ਗੁਫ਼ਤਗੂ ਹੋ ਰਹੀ ਸੀ, ਮੈਂ ਕਿਹਾ ਵੀ ਇਹ ਕਮਾਲ ਹੈ ਕਿ ਕਿਵੇਂ ਸਾਡੇ ਨੌਜਵਾਨ ਉੱਥੋਂ ਨਿਕਲਦੇ ਨੇ, ਦੁਬਈ, ਯੂਰਪ, ਵਾਇਆ ਸਾਊਥ ਅਮਰੀਕਾ, ਅਮਰੀਕਾ, ਕੈਨੇਡਾ ਪਹੁੰਚਦੇ ਨੇ, ਕਿਵੇਂ ਮਿਹਨਤ ਕਰਕੇ ਤੁਸੀਂ ਇਸ ਧਰਤੀ ਤੇ ਫਰਮ ਰੈਗਸ ਟੂ ਰਿਚਿਸ ਦੀ ਕਹਾਣੀ, ਅਮਰੀਕਨ ਡ੍ਰੀਮ ਦੀ ਕਹਾਣੀ ਕਿੰਨਿਆਂ ਨੇ ਦੁਹਰਾਈ ਹੈ। ਇੰਡੀਵਿਜੂਅਲੀ ਅਸੀਂ ਬਹੁਤ ਕਾਮਯਾਬ ਹੈ, ਪਰ ਅਨਫੋਰਚੂਨੇਟਲੀ ਜਿੱਥੇ ਸਾਡੀ ਕਲੈਕਟਿਵ ਵਰਕਿੰਗ ਹੁੰਦੀ ਹੈ, ਜਿੱਥੇ ਸਾਡੀਆਂ ਸਾਂਝਾਂ ਦੇ ਨਾਲ ਕੁਝ ਕਰਨ ਦੀ ਗੱਲ ਹੁੰਦੀ ਹੈ, ਉੱਥੇ ਸਾਡੀ ਈਗੋ ਦਾ ਟਕਰਾਅ ਹੁੰਦਾ ਹੈ। ਸ਼ਾਇਦ ਸਾਡੀ ਇੰਡੀਵਿਜੂਅਲ ਸਕਸੈਸ ਦਾ ਕਾਰਨ ਜਿਹੜਾ ਐਗਰੈਸਿਵ ਬਿਹੇਵੀਅਰ ਹੈ, ਉਹ ਕਲੈਕਟਿਵ ਵਰਕਿੰਗ ਦੇ ਵਿੱਚ ਇੱਕ ਵੱਡੀ ਰੁਕਾਵਟ ਬਣਦਾ ਹੈ। ਪਰ ਇਸ ਵੇਲੇ ਸਾਡੇ ਸਾਹਮਣੇ ਚੈਲੰਜ ਬਹੁਤ ਵੱਡੇ ਘੱਲੂਘਾਰੇ ਵੇਲੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੂੰ ਜਿਹੜੇ ਅੱਡ ਮਿਸਲਦਾਰ ਸੀ, ਉਹਨਾਂ ਨੇ ਕਿਹਾ ਜੀ ਸਟ੍ਰੈਟਜੀ ਕੀ ਬਣਾਈਏ, ਤੇ ਉਹਨਾਂ ਨੇ ਕਿਹਾ ਕਿ ਮਿਸਲ ਵੰਡ ਅਬ ਕਬਹੂ ਨਾ ਪਾਓ, ਰਲ ਮਿਲ ਕੇ ਇਹ ਪੰਥ ਬਚਾਓ। ਇਹ ਵੇਲਾ ਇਹ ਦੇਖਣ ਦਾ ਨਹੀਂ ਹੈ ਵੀ ਕਿਹਦਾ ਝੰਡਾ ਤਾਂ ਹੈ, ਕਿਹੜੀ ਜਥੇਬੰਦੀ ਨੇ ਪਹਿਲਾਂ ਕੀ ਕੀਤਾ ਤੇ ਕੀ ਨਹੀਂ ਕੀਤਾ। ਇਸ ਵੀ ਭਾਵਨਾ ਤੋਂ ਬਚੀਏ ਕਿ ਜਿੱਥੋਂ ਅਸੀਂ ਸ਼ੁਰੂ ਕਰਦੇ ਹਾਂ, ਪੁਰਾਣਿਆਂ ਨੂੰ ਅਸੀਂ ਕਹੀਏ ਜੀ ਉਹਨਾਂ ਨੇ ਤਾਂ ਹਾਸਿਲ ਹੀ ਕੁਛ ਨਹੀਂ ਕੀਤਾ, ਇਹ ਸ਼ੁਰੂਆਤ ਨਹੀਂ, ਇਵੇਂ ਨਹੀਂ ਹੈ। ਇਹ ਗੁਰੂ ਨੇ ਜੇ ਸਾਡੇ ਸਿਰ ਤੇ ਮੇਰਾ ਭਰਿਆ ਹੱਥ ਰੱਖਿਆ, ਕਿਸ ਨੂੰ ਗੁਰੂ ਨੇ ਭਾਈ ਬਚਿੱਤਰ ਸਿੰਘ ਬਣਾਉਣਾ, ਕਿਹਦੀ ਹਉਮੈ ਨੇ ਦੁਨੀ ਚੰਦ ਬਣਾ ਕੇ ਮੈਦਾਨ 'ਚੋਂ ਭਜਾ ਦੇਣਾ, ਇਹ ਗੁਰੂ ਦੀ ਰਹਿਮਤ ਹੈ। ਅਸੀਂ ਜਿੱਥੇ ਵੀ ਹੈ, ਵੀ ਐਗਰੀ ਟੂ ਡਿਸਐਗਰੀ, ਜਿਹੜਾ ਬੇਸਿਕ ਅਮਰੀਕਨ ਥਾਟ ਹੈ ਕਿ ਅਸੀਂ ਅਸਹਿਮਤ ਹੁੰਦੇ ਹੋਏ ਵੀ ਸਹਿਮਤ ਹੋ ਸਕਦੇ ਹਾਂ। ਸਾਡੇ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ, ਮਾਤਾ ਸਾਹਿਬ ਕੌਰ ਵਾਸੀ ਅਨੰਦਪੁਰ, ਅਸੀਂ ਸਾਰਾ ਖਾਲਸਾ ਕਲੈਕਟਿਵ ਸਟਰੈਂਥ ਦੇ ਤੌਰ ਦੇ ਉੱਤੇ ਉਦੋਂ ਤੱਕ ਸਟਰਾਈਵ ਕਰਾਂਗੇ ਆਪਣੀ ਮੰਜ਼ਿਲੇ ਮਕਸੂਦ ਖਾਲਿਸਤਾਨ ਦੇ ਲਈ, ਜਦੋਂ ਤੱਕ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਇੱਕ ਹਕੀਕਤ ਨਹੀਂ ਬਣ ਜਾਂਦੇ। ਇੱਕ ਐਕਟਿਵਿਸਟ ਹੋਣ ਦੇ ਨਾਤੇ 5 ਬੁਲੰਦ ਨਾਅਰੇ, ਕਿਉਂਕਿ ਇਹ ਮੈਸੇਜ ਹੈ। ਬਹੁਤ ਸਾਰਿਆਂ ਨੂੰ ਲੱਗਦਾ ਹੁੰਦਾ ਜੀ ਖਾਲਿਸਤਾਨ ਦੇ ਨਾਅਰੇ ਲਾਉਣ ਨਾਲ ਤੇ ਖਾਲਿਸਤਾਨ ਨਹੀਂ ਬਣ ਜਾਂਦਾ। ਇਹ ਤੁਹਾਡਾ ਰਿਜ਼ੋਲਵ ਹੈ। ਬਾਬਾ ਬੋਤਾ ਸਿੰਘ, ਬਾਬਾ ਗਰਜਾ ਸਿੰਘ ਤੁਹਾਡੇ ਰਿਜ਼ੋਲਵ ਨੂੰ ਰਿਪਰੈਜ਼ੈਂਟ ਕਰਦੇ ਨੇ। 5 ਬੁਲੰਦ ਨਾਅਰੇ, ਉਸ ਅਕਾਲ ਤਖਤ ਦਾ ਧਿਆਨ ਆਪਣੇ ਅੰਦਰਲੇ ਮਨ ਦੀਆਂ ਅੱਖਾਂ ਦੇ ਨਾਲ ਧਰਦੇ ਆ, ਜਿਹਨੂੰ ਜੂਨ 84 ਦੇ ਵਿੱਚ ਖੰਡਰਾਤ ਬਣਾ ਦਿੱਤਾ ਗਿਆ ਸੀ, ਜਿਹਨੂੰ ਇੰਡੀਅਨ ਆਰਮੀ ਨੇ ਆਪਣੀ ਆਕੂਪਾਈਡ ਟੈਰੀਟਰੀ ਸਮਝਿਆ ਸੀ। ਬੇਸ਼ੱਕ ਖਾਲਸੇ ਨੇ ਸਰਕਾਰ ਦਾ ਬਣਾਇਆ ਤਖਤ ਢਾਹ ਕੇ ਆਪਣਾ ਬਣਾਇਆ, ਪਰ ਅੱਜ ਵੀ ਉਸ ਅਕਾਲ ਤਖਤ ਤੋਂ ਹੀ 26 ਜਨਵਰੀ 1986 ਦੇ ਸਰਬੱਤ ਖਾਲਸਾ ਨੇ 5 ਮੈਂਬਰੀ ਪੰਥਕ ਕਮੇਟੀ ਬਣਾਈ ਸੀ, ਜਿਨ੍ਹਾਂ ਨੇ ਖਾਲਿਸਤਾਨ ਦੇ ਐਲਾਨਨਾਮੇ ਦੇ ਨਾਲ ਸਾਡੀ ਪੋਲੀਟੀਕਲ ਮੰਜ਼ਿਲ ਤੈਅ ਕੀਤੀ ਹੋਈ ਹੈ। ਅਕਾਲ ਤਖਤ ਤੋਂ ਆਈ ਆਵਾਜ਼, 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 ਅਕਾਲ ਤਖਤ ਤੋਂ ਆਈ ਆਵਾਜ਼। ਕਿਸੇ ਵੀ ਭੁੱਲ ਚੁੱਕ ਲਈ ਮੁਆਫੀ। ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਸਮੂਹ ਗੁਰਦੁਆਰਾ ਕਮੇਟੀਆਂ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਬੜੇ ਸੁਚੱਜੇ ਢੰਗ ਦੇ ਨਾਲ ਅੱਜ ਦੇ ਇਸ ਪ੍ਰੋਗਰਾਮ ਨੂੰ ਆਰਗੇਨਾਈਜ਼ ਕੀਤਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ। ਇਹ ਸਨ ਡਾਕਟਰ ਅਮਰਜੀਤ ਸਿੰਘ ਜੀ, ਜੋ ਕਿ ਆਪਣੀਆਂ ਕੌਮੀ ਸੰਘਰਸ਼ ਲਈ ਸੇਵਾਵਾਂ ਨਿਭਾ ਰਹੇ ਨੇ। ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਇਸ ਤੋਂ ਉਪਰੰਤ ਮੈਂ ਬੇਨਤੀ ਕਰਾਂ, ਪਹਿਲਾਂ ਵੀ ਬੇਨਤੀ ਕਰ ਚੁੱਕਿਆ ਕਿ ਸਾਡੇ ਇੱਕ ਬੁਲਾਰੇ ਆਉਣ ਤੋਂ ਬਾਅਦ ਜੋ ਸ਼ਹੀਦਾਂ ਦੇ ਪਰਿਵਾਰ ਸਟੇਜ ਤੇ ਬੈਠੇ ਨੇ ਉਹਨਾਂ ਨੂੰ ਸਨਮਾਨ ਕੀਤਾ ਜਾਵੇਗਾ। ਜੇ ਕਿਸੇ ਦਾ ਵੀ ਨਾਂ ਵਿਸਰ ਗਿਆ ਹੋਵੇ, ਪਲੀਜ਼ ਸਾਡੇ ਨਾਲ ਕੰਟੈਕਟ ਕਰੋ, ਉਹ ਵੀ ਸਟੇਜ ਤੇ ਆ ਜਾਣ। ਜਿੰਨੇ ਵੀ ਗੁਰੂ ਘਰ ਦੇ ਮੋਹਤਵਰ ਬੰਦੇ ਬੈਠੇ ਨੇ, ਹੋਠੀ ਸਾਹਿਬ ਹੋ ਗਏ, ਜੰਡੀ ਸਾਹਿਬ ਹੋ ਗਏ, ਨਿੱਜਰ ਭਾਜੀ, ਪਲੀਜ਼ ਸਾਰੇ ਜਣੇ ਸਟੇਜ ਤੇ ਆ ਜਾਓ। ਜਿੰਨੇ ਵੀ ਗੁਰਦੁਆਰਾ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ ਦੇ ਮੈਂਬਰ ਸਾਹਮਣੇ ਬੈਠੇ ਨੇ, ਮੈਂ ਇਕੱਲੇ ਦਾ ਅਨਾਉਂਸ ਕਰਦਾ, ਹੁਣ ਟਾਈਮ ਬਹੁਤ ਲੱਗ ਜਾਊਗਾ। ਇੱਕ ਬੁਲਾਰੇ ਤੋਂ ਬਾਅਦ ਜੋ ਕਿ ਆਪਾਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨ ਕਰਨਾ ਵਾ, ਟਾਈਮ ਦੀ ਬਹੁਤ ਆਪਣੇ ਕੋਲੇ ਸ਼ਾਰਟੇਜ ਆ, ਪਲੀਜ਼ ਸਟੇਜ ਤੇ ਆ ਜਾਓ ਸਾਰੇ ਜਣੇ। ਇਸ ਤੋਂ ਉਪਰੰਤ ਸਾਡੇ ਭੈਣ ਜੀ ਮਨਦੀਪ ਕੌਰ, ਜੋ ਕਿ ਪੇਸ਼ੇ ਵਜੋਂ ਐਡਵੋਕੇਟ ਨੇ, ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਨੇ, ਪ੍ਰਧਾਨ ਨੇ, ਉਹਨਾਂ ਨੂੰ ਮੈਂ ਬੇਨਤੀ ਕਰਾਂ ਕਿ ਆ ਕੇ ਉਹ ਵੀ ਆਪਣੀਆਂ ਵਿਚਾਰਾਂ ਆਪ ਜੀ ਦੇ ਸਨਮੁਖ ਸਾਂਝੀਆਂ ਕਰਨ। ਭੈਣ ਜੀ ਨੂੰ ਬੇਨਤੀ ਹੈ ਕਿ 10 ਮਿੰਟ ਦਾ ਟਾਈਮ ਹੈ ਆਪਸੀ ਪਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
जो तो प्रेम खेलन का चाओ, सिर तर तली गली मेरी आओ, इत मार्ग पैर तरीजे, सिर दीजे कान ना कीजे। आई हुई साध संगत जीओ गज के फतेह बुलाओ। वाहिगुरु जी का खालसा, वाहिगुरु जी की फतेह। ਜਿਵੇਂ ਮੇਰੇ ਤੋਂ ਪਹਿਲਾਂ ਜਿੰਨੇ ਵੀ ਮੇਰੇ ਸੀਨੀਅਰ ਬੁਲਾਰਿਆਂ ਨੇ ਤੁਹਾਨੂੰ ਸੰਬੋਧਿਤ ਕੀਤਾ ਆ, ਉਹਨਾਂ ਨੇ ਸਾਰੀ ਹਿਸਟਰੀ ਸਾਰੀਆਂ ਚੀਜ਼ਾਂ ਤੁਹਾਨੂੰ ਦੱਸੀਆਂ ਨੇ ਕਿ ਅੱਜ ਆਪਾਂ ਇੱਥੇ ਕਾਹਦੇ ਲਈ ਇਕੱਤਰਿਤ ਹੋਏ ਆ। ਦੋ ਮਹਾਨ ਸ਼ਹੀਦੀ ਸਮਾਗਮ, ਸ਼ਹੀਦੀ ਯਾਦਾਂ, ਉਹ ਸ਼ਹੀਦੀਆਂ ਜਿਨ੍ਹਾਂ ਦੇ ਖੂਨ ਸਾਡੇ ਵਾਸਤੇ ਡੁੱਲੇ, ਆਪਣੀ ਕੌਮ ਵਾਸਤੇ ਡੁੱਲੇ। ਉਹ ਮਹਾਨ ਸ਼ਹੀਦੀਆਂ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਜੂਨ 1984 ਜਿੱਥੇ ਸ਼ਹੀਦ ਸਿੰਘ ਸਿੰਘਣੀਆਂ ਭੁਜੰਗੀ ਛੋਟੇ ਮਾਸੂਮ ਬੱਚੇ ਬੱਚੀਆਂ, ਉਹ ਸ਼ਰਧਾਲੂ ਜਿਹੜੇ ਮੱਥਾ ਟੇਕਣ ਉੱਥੇ ਆਏ ਸੀਗੇ, ਉਹਨਾਂ ਦੀਆਂ ਵੀ ਸ਼ਹਾਦਤਾਂ ਉਸ ਜੂਨ 84 ਦੇ ਵਿੱਚ ਹੋਈਆਂ। ਉਹ ਜ਼ਾਲਮ ਸਰਕਾਰਾਂ ਜਿਨ੍ਹਾਂ ਨੇ ਇਹ ਵੀ ਨਾ ਸੋਚਿਆ ਕਿ ਇਹਨਾਂ ਮਾਸੂਮ ਬੱਚਿਆਂ ਦਾ ਕੀ ਕਸੂਰ ਹੈ। ਸੋ ਉਹਨਾਂ ਸਾਰੇ ਸ਼ਹੀਦਾਂ ਦੀ ਯਾਦ ਨੂੰ ਅੱਜ ਨਮਨ ਕਰਨ ਵਾਸਤੇ ਅਸੀਂ ਸਾਰੇ ਇਕੱਤਰਿਤ ਹੋਏ ਹਾਂ। ਜੂਨ 1984 ਦਾ ਸਾਕਾ ਸਾਰਿਆਂ ਨੂੰ ਪਤਾ ਹੈ। ਜੇ ਅਸੀਂ ਗੱਲ ਕਰੀਏ ਕਿ ਸਿਰਫ ਜੂਨ 1984 ਦੇ ਵਿੱਚ ਜੋ ਹੋਇਆ, ਸਿੱਖ ਜੈਨੋਸਾਈਡ ਹੋਇਆ, ਕਿ ਉਹ ਉੱਥੋਂ ਤੱਕ ਖਤਮ ਹੋ ਗਿਆ ਸੀ? ਨਹੀਂ, ਉਹ ਅੱਜ ਵੀ ਸਾਡੇ ਨਾਲ, ਹੁਣ ਦੇ ਸਮੇਂ ਤੱਕ ਵੀ, ਹੁਣ ਦੀਆਂ ਸਰਕਾਰਾਂ ਵੀ ਸੇਮ ਉਸੇ ਫੁੱਟਪ੍ਰਿੰਟਸ ਤੇ ਚੱਲ ਰਹੀਆਂ ਨੇ ਜਿਹੜੇ ਫੁੱਟਪ੍ਰਿੰਟਸ ਤੇ ਉਦੋਂ ਚੱਲਦੀਆਂ ਸੀਗੀਆਂ। ਫਰਕ ਸਿਰਫ ਇੰਨਾ ਆ ਕਿ ਹੁਣ ਸਾਡੇ ਲੋਕਾਂ ਵਿੱਚ, ਮੈਂ ਵੀ ਤੁਹਾਡੇ ਵਿੱਚ ਹੀ ਆਉਂਦੀ ਆ, ਸਾਡੇ ਲੋਕਾਂ 'ਚ ਅਸੀਂ ਸਮਝਣ ਦੀ ਸ਼ਕਤੀ ਨੂੰ ਘੱਟ ਕਰ ਲਿਆ। ਜਦੋਂ ਗੱਲ ਅਸੀਂ ਰਾਜ ਦੀ ਕਰਦੇ ਆ ਨਾ ਕਿ ਸਾਨੂੰ ਆਪਣਾ ਰਾਜ ਚਾਹੀਦਾ ਹੈ, ਤੇ ਰਾਜ ਵਾਸਤੇ ਸਾਨੂੰ ਕੋਈ ਕੁਰਬਾਨੀਆਂ ਵੀ ਦੇਣੀਆਂ ਪੈਂਦੀਆਂ ਨੇ। ਕੋਈ ਜ਼ਰੂਰੀ ਨਹੀਂ ਹੁੰਦਾ ਕਿ ਹਰ ਲੜਾਈ ਤਲਵਾਰਾਂ ਜਾਂ ਡਾਂਗਾਂ ਜਾਂ ਸੋਟਿਆਂ ਜਾਂ ਬੰਬਾਂ ਨਾਲ ਹੀ ਲੜੀ ਜਾਵੇ। ਇਹ ਜਿਹੜੀਆਂ ਲੜਾਈਆਂ ਨੇ ਇਹ ਤੁਹਾਡੇ ਯੋਗਦਾਨ ਦੇ ਨਾਲ ਚੱਲਦੀਆਂ ਨੇ, ਤੇ ਯੋਗਦਾਨ ਤੁਸੀਂ ਹਰ ਤਰੀਕੇ ਦਾ ਪਾ ਸਕਦੇ ਹੋ। ਜਿਹੜੇ ਲਿਖਾਰੀ ਨੇ ਉਹ ਲਿਖ ਕੇ ਪਾ ਸਕਦੇ ਨੇ, ਉਹਨਾਂ ਦੀ ਕਲਮ ਦੇ ਵਿੱਚ ਇੰਨੀ ਜਾਨ ਹੁੰਦੀ ਆ ਕਿ ਉਹ ਆਪਣੀ ਕਲਮ ਦੇ ਨਾਲ ਹੀ ਸਰਕਾਰਾਂ ਦਾ ਸਿਰ ਜਿਹੜਾ ਉਹ ਤੋੜ ਕੇ ਰੱਖ ਦਿੰਦੇ ਆ। ਸਿਰਫ ਇਹ ਨਹੀਂ ਸੋਚਣਾ ਕਿ ਜੇ ਅਸੀਂ ਖਾਲਿਸਤਾਨ ਔਰ ਆਪਣੇ ਰਾਜ ਦੀ ਗੱਲ ਕਰਦੇ ਹਾਂ ਤੇ ਇਹਦੇ ਵਿੱਚ ਸਾਨੂੰ ਸਿਰਫ ਔਰ ਸਿਰਫ ਜਿਸਮਾਨੀ ਤਸ਼ੱਦਦ ਸਹਿਣੇ ਪੈਣਗੇ ਜਾਂ ਜਿਸਮਾਨੀ ਕੁਰਬਾਨੀਆਂ ਦੇਣੀਆਂ ਪੈਣਗੀਆਂ। ਬਿਲਕੁਲ ਇਸ ਤਰੀਕੇ ਦਾ ਕੁਝ ਨਹੀਂ ਆ। ਠੀਕ ਹੈ, ਕੁਰਬਾਨੀਆਂ ਦੇ ਰਸਤੇ ਚੁਣਨੇ ਪੈਂਦੇ ਨੇ, ਪਰ ਹੁਣ ਦੇ ਅਜੋਕੇ ਸਮੇਂ ਦੇ ਵਿੱਚ ਤੁਹਾਡੇ ਹੱਥਾਂ ਦੇ ਵਿੱਚ ਪਾਵਰ ਆ, ਬੋਲਣ ਦੀ ਪਾਵਰ ਆ, ਗਾਉਣ ਦੀ ਪਾਵਰ ਆ, ਲਿਖਣ ਦੀ ਪਾਵਰ ਆ। ਅੱਜ ਪੰਜਾਬ ਦੇ ਵਿੱਚ ਕੀ ਹੋ ਰਿਹਾ? ਇੱਕ ਸਾਈਡ ਤੇ ਸਰਕਾਰ ਕਹਿੰਦੀ ਆ ਜੀ ਤੁਹਾਨੂੰ ਸੰਵਿਧਾਨ ਦੇ ਹਿਸਾਬ ਦੇ ਨਾਲ ਬਰਾਬਰ ਦੇ ਅਧਿਕਾਰ ਦਿੱਤੇ ਗਏ ਆ। ਜੇ ਬਰਾਬਰ ਦੇ ਅਧਿਕਾਰ ਸਾਨੂੰ ਮਿਲੇ ਨੇ ਤੇ ਫਿਰ ਰਾਜੀਵ ਗਾਂਧੀ ਦਾ ਕਾਤਲ ਰਿਹਾ ਹੋ ਜਾਂਦਾ ਆ, ਤੇ ਸਾਡੇ ਬੰਦੀ ਸਿੰਘ ਜਿਹੜੇ 40-42 ਸਾਲ ਹੋ ਗਏ ਜਿਨ੍ਹਾਂ ਨੂੰ ਜੇਲ੍ਹਾਂ ਕੱਟਦਿਆਂ ਨੂੰ, ਉਹਨਾਂ ਨੂੰ ਅੱਜ ਤੱਕ ਰਿਹਾਈ ਕਿਉਂ ਨਹੀਂ ਮਿਲੀ? ਜਦੋਂ ਉਹਨਾਂ ਦੇ ਅਗੇਂਸਟ ਕੇਸ ਫਾਈਲ ਕੀਤੇ ਜਾਂਦੇ ਆ ਨਾ ਸਰਕਾਰ ਦੇ ਕਿ ਵੀ ਬੰਦੀ ਸਿੰਘਾਂ ਦੀ ਰਿਹਾਈ ਕਰ ਦਿੱਤੀ ਜਾਵੇ, ਇਹਨਾਂ ਦੀਆਂ ਸਜ਼ਾ ਪੂਰੀਆਂ ਹੋ ਚੁੱਕੀਆਂ ਨੇ, ਤੇ ਕੋਰਟਾਂ ਦੇ ਆਰਡਰ ਪਤਾ ਕੀ ਹੁੰਦੇ ਨੇ ਕਿ ਇਹ ਜੇਲ੍ਹ ਮੈਨੂਅਲ ਦੇ ਅਗੇਂਸਟ ਆ, ਕਿਉਂਕਿ ਸਾਡੇ ਸਿੰਘਾਂ ਵਾਸਤੇ ਉੱਥੇ ਜੇਲ੍ਹ ਮੈਨੂਅਲ ਵੀ ਵੱਖਰੇ ਕਰ ਦਿੱਤੇ ਜਾਂਦੇ ਆ। ਜਿਹੜੇ ਕਾਤਲ ਰਾਜੀਵ ਗਾਂਧੀ ਦੇ, ਉਹਨਾਂ ਵਾਸਤੇ ਜੇਲ੍ਹ ਮੈਨੂਅਲ ਕਨਸਟੀਟਿਊਸ਼ਨ ਦੇ ਹਿਸਾਬ ਨਾਲ, ਤੇ ਜਿਹੜੇ ਸਾਡੇ ਬੰਦੀ ਸਿੰਘ ਉਹਨਾਂ ਵਾਸਤੇ ਜੇਲ੍ਹ ਮੈਨੂਅਲ ਵੱਖਰੇ, ਜਿਨ੍ਹਾਂ ਦੇ ਵਿੱਚ ਲਿਖਿਆ ਜਾਂਦਾ ਹੈ ਕਿ ਇਹ ਤਾਂ ਉਮਰ ਇਹਨਾਂ ਨੂੰ ਬਾਹਰ ਨਹੀਂ ਕੱਢਿਆ ਜਾ ਸਕਦਾ ਕਿਉਂਕਿ ਇਹ ਸਟੇਟ ਵਾਸਤੇ ਤੇ ਇਸ ਨੈਸ਼ਨਲ ਸਿਕਿਉਰਿਟੀ ਵਾਸਤੇ ਖਤਰਾ ਨੇ। ਤੇ ਜਿੱਥੇ ਅਸੀਂ ਕਹਿੰਦੇ ਆ ਕਿ ਸਾਨੂੰ ਕਨਸਟੀਟਿਊਸ਼ਨ ਦੇ ਬਰਾਬਰ ਦੇ ਅਧਿਕਾਰ ਦਿੱਤੇ ਜਾਣਗੇ, ਉਹ ਕਦੀ ਨਹੀਂ ਦਿੱਤੇ ਜਾਣਗੇ ਉਦੋਂ ਤੱਕ ਜਦੋਂ ਤੱਕ ਸਾਡੇ ਕੋਲ ਆਪਣਾ ਰਾਜ ਭਾਗ ਨਹੀਂ ਆ ਜਾਂਦਾ। ਤੇ ਆਪਣਾ ਰਾਜ ਭਾਗ ਸਾਨੂੰ ਕਿਸੇ ਨੇ ਥਾਲੀ 'ਚ ਸਜਾ ਕੇ ਨਹੀਂ ਦੇਣਾ, ਉਹਦੇ ਵਾਸਤੇ ਸਾਨੂੰ ਅੱਗੇ ਨਿਕਲਣਾ ਹੀ ਪੈਣਾ ਆ। ਚਾਹੇ ਅੱਜ ਨਿਕਲ ਜਾਈਏ, ਚਾਹੇ ਕੱਲ ਨਿਕਲ ਜਾਈਏ, ਸਾਨੂੰ ਇੱਕ ਝੰਡੇ ਥੱਲੇ ਇਕੱਠੇ ਹੋਣਾ ਹੀ ਪਏਗਾ। ਇਹੀ ਸਾਡਾ ਏਮ, ਇਹੀ ਸਾਡਾ ਟੀਚਾ, ਇਹੀ ਸਾਡਾ ਲਕਸ਼ ਹੈ।
ਤੇ ਜੇ ਅਸੀਂ ਇਹ ਸੋਚ ਲਈਏ ਕਿ ਕੋਈ ਗੱਲ ਨਹੀਂ 5-7 ਬੰਦੇ ਅੱਗੇ ਜਾ ਰਹੇ ਨੇ, ਜਦੋਂ ਖਾਲਿਸਤਾਨ ਮਿਲ ਜਾਏਗਾ ਤੇ ਫਿਰ ਅਸੀਂ ਨਾਲ ਰਲ ਜਾਾਂਗੇ। ਮੈਨੂੰ ਮਾਫ ਕਰਨਾ, ਮੇਰੀ ਗੱਲ ਥੋੜੀ ਜਿਹੀ ਕੜਵੀ ਲੱਗ ਸਕਦੀ ਆ, ਪਰ ਸੱਚ ਇਹੀ ਆ। ਅੱਜ ਦਾ ਜੋਕਾ ਸਮਾਂ, ਜਦੋਂ ਅਸੀਂ ਸਰਕਾਰਾਂ ਚੁਣਦੇ ਆ ਨਾ ਕਿ ਅਸੀਂ ਵੋਟਾਂ ਪਾ ਕੇ, ਕਿਉਂਕਿ ਦੇਖੋ ਵੋਟ ਦਾ ਰਾਈਟ ਤੁਹਾਡੇ ਕੋਲ ਆ, ਤੁਸੀਂ ਵੋਟਾਂ ਪਾ ਕੇ ਆਪਣੇ ਲਈ ਨੁਮਾਇੰਦੇ ਚੂਜ਼ ਕਰਨੇ ਹੁੰਦੇ ਆ। ਜਦੋਂ ਤੁਸੀਂ ਵੋਟ ਦਾ ਰਾਈਟ ਯੂਜ਼ ਕਰਦੇ ਆ ਨਾ, ਉਦੋਂ ਅਸੀਂ ਇਹ ਨਹੀਂ ਦੇਖਦੇ ਕਿ ਜਿਹੜੇ ਜਿਸ ਇਨਸਾਨ ਨੂੰ ਜਾਂ ਜਿਸ ਮੰਤਰੀ ਮਿਨਿਸਟਰ ਨੂੰ ਤੁਸੀਂ ਚੁਣ ਕੇ ਅੱਗੇ ਲੈ ਕੇ ਆ ਰਹੇ ਹੋ, ਕਿ ਉਹ ਆਨੰਦਪੁਰ ਦੇ ਮਤੇ ਦੇ ਉੱਪਰ ਕਾਬਜ਼ ਹੈ, ਕਿ ਉਹਨਾਂ ਬਾਰੇ ਗੱਲ ਕਰੇਗਾ, ਜਾਂ ਤੁਹਾਡੀਆਂ ਜਿਹੜੀਆਂ ਨਿੱਜੀ ਜ਼ਰੂਰਤਾਂ ਨੇ, ਤੁਹਾਡੇ ਉਦਯੋਗ ਨੇ, ਤੁਹਾਡੀਆਂ ਸਿਹਤ ਸਹੂਲਤਾਂ ਨੇ, ਤੁਹਾਡੇ ਗੁਰੂ ਸਾਹਿਬਾਨਾਂ ਦੀ ਜੋ ਬੇਅਦਬੀ ਹੋਈ ਆ, ਜਿਹੜਾ ਲਿਟਰੇਚਰ ਸਾਡਾ ਗਵਾ ਚੁੱਕਿਆ, ਕਿ ਉਹਨਾਂ ਦੇ ਰਿਗਾਰਡਿੰਗ ਕੋਈ ਗੱਲ ਕਰਨਗੇ? ਨਹੀਂ, ਕਦੀ ਨਹੀਂ ਸੋਚਦੇ। ਅਸੀਂ ਵੋਟ ਨੂੰ ਇੱਕ ਉਹ ਹੱਥ ਦਾ ਕਰਿੰਦਾ ਬਣਾਇਆ ਕਿ ਸਿਰਫ ਬਟਨ ਨੱਪਣਾ ਆ, ਜਿਹਦਾ ਪਲੜਾ ਭਾਰੀ ਉਹਦਾ ਅਸੀਂ ਬਟਨ ਨੱਪ ਕੇ ਉਹਨੂੰ ਵੋਟ ਪਾ ਦਿੰਦੇ ਆ, ਚਾਹੇ ਮਗਰੋਂ ਉਹ ਸਾਡੇ ਨਾਲ ਕੁਝ ਵੀ ਕਰੇ। ਫਿਰ ਅਸੀਂ ਧਰਨਿਆਂ ਤੇ ਬੈਠਦੇ ਆ, ਫਿਰ ਅਸੀਂ ਸੜਕਾਂ ਤੇ ਉਤਰਦੇ ਆ ਵੀ ਆਹ ਸਰਕਾਰ ਨੇ ਸਾਡੀਆਂ ਮੰਗਾਂ ਨਹੀਂ ਮੰਨੀਆਂ। ਜਦੋਂ ਮੰਗਾਂ ਮਨਾਉਣ ਤੋਂ ਪਹਿਲਾਂ ਤੁਹਾਨੂੰ ਇਹ ਪਰਖਣਾ ਚਾਹੀਦਾ ਸੀਗਾ ਕਿ ਕਿਸ ਇਨਸਾਨ ਨੂੰ ਤੁਸੀਂ ਚੁਣ ਕੇ ਅੱਗੇ ਲੈ ਕੇ ਆਉਣਾ ਆ, ਜਿਹੜਾ ਤੁਹਾਡੀ ਗੱਲ ਕਰੇ, ਤੁਹਾਡੇ ਰਾਜ ਦੀ ਗੱਲ ਕਰੇ, ਤੁਹਾਡੇ ਬਰਾਬਰਤਾਈ ਦੇ ਅਧਿਕਾਰਾਂ ਦੀ ਗੱਲ ਕਰੇ। ਪਰ ਅਸੀਂ ਉਸ ਟਾਈਮ ਇਹ ਚੀਜ਼ਾਂ ਨਹੀਂ ਸੋਚਦੇ, ਕਿਉਂਕਿ ਉਸ ਟਾਈਮ ਅਸੀਂ ਸਿਰਫ ਉਹ ਇਨਸਾਨ ਦੇਖਦੇ ਹਾਂ ਜਿਹੜਾ ਕੁਰਸੀ ਤੇ ਬੈਠਣਾ ਚਾਹ ਰਿਹਾ ਹੈ। ਔਰ ਜਦੋਂ ਕੋਈ ਵੀ ਲੀਡਰ ਜਦੋਂ ਕੁਰਸੀ ਤੇ ਬੈਠ ਜਾਂਦਾ ਹੈ ਤਾਂ ਉਹ ਕੁਰਸੀ ਦਾ ਹੀ ਹੋ ਜਾਂਦਾ, ਉਹਦੇ ਭਾਅ ਦਾ ਜਨਤਾ ਨਾਲ ਕੋਈ ਤਲਕ ਵਾਸਤਾ ਜਿਹੜਾ ਉਹ ਨਹੀਂ ਰਹਿੰਦਾ। ਇਸ ਕਰਕੇ ਕੁਰਸੀ ਦੇ ਚੋਰ ਤੇ ਕੁਰਸੀ ਦੇ ਭੁੱਖੇ ਇਨਸਾਨ ਨੂੰ ਕਦੇ ਵੋਟ ਪਾ ਕੇ ਨਾ ਜਿਤਾਓ। ਉਹ ਨਾ ਕੱਲ ਤੁਹਾਡੇ ਕੰਮਾਂ ਨੂੰ ਕਰ ਸਕਦੇ ਸੀਗੇ, ਨਾ ਉਹ ਅੱਜ ਕਰਨਗੇ। ਹਮੇਸ਼ਾ ਆਪਣੇ ਵੋਟ ਦਾ ਰਾਈਟ ਜਿਹੜਾ ਆ ਉਹਨੂੰ ਸੋਚ ਸਮਝ ਕੇ ਯੂਜ਼ ਕਰੋ। ਆਪਣੀਆਂ ਸਿਹਤ ਸਹੂਲਤਾਂ, ਆਪਣੇ ਬੱਚਿਆਂ ਦੀ ਐਜੂਕੇਸ਼ਨ ਦਾ ਲੈਵਲ ਦੇਖੋ। ਸੋ ਪੰਜਾਬ ਦੇ ਵਿੱਚ ਬਹੁਤ ਸਾਰੇ ਹੋਰ ਵੀ ਮੁੱਦੇ ਨੇ। ਸਾਡੇ ਤਖਤ ਜਿਨ੍ਹਾਂ ਦੇ ਉੱਤੇ ਅੱਜ ਕਹਿ ਸਕਦੇ ਹਾਂ ਆਪਾਂ ਕਿ ਬੀਜੇਪੀ ਸਰਕਾਰ ਕਾਈਂਡ ਆਫ ਕਾਬਜ਼ ਹੋ ਚੁੱਕੀ ਆ, ਜਿੱਥੇ ਆਪਣੀ ਮਰਜ਼ੀ ਦੇ ਨਾਲ ਕੋਈ ਵੀ ਜਥੇਦਾਰ ਬਿਆਨਬਾਜ਼ੀ ਨਹੀਂ ਕਰ ਸਕਦਾ। ਮੈਨੂੰ ਮਾਫ ਕਰਨਾ ਜੇ ਮੈਂ ਗਲਤ ਬੋਲ ਰਹੀ ਹੋਵਾਂ ਤੇ, ਬਟ ਕੋਈ ਵੀ ਜਥੇਦਾਰ ਸਾਹਿਬਾਨ ਆਪਣੀ ਮਰਜ਼ੀ ਦੇ ਨਾਲ, ਸੰਗਤਾਂ ਦੇ ਹਿਸਾਬ ਦੇ ਨਾਲ, ਗੁਰੂ ਮਹਾਰਾਜ ਦੇ ਹਿਸਾਬ ਦੇ ਨਾਲ, ਜੋ ਗੁਰੂ ਮਹਾਰਾਜ ਨੇ ਸਾਨੂੰ ਉਦੇਸ਼ ਬਖਸ਼ੇ ਨੇ, ਉਹਨਾਂ ਦੇ ਹਿਸਾਬ ਦੇ ਨਾਲ ਕੋਈ ਵੀ ਡਿਸੀਜਨ ਨਹੀਂ ਲਿਆ ਜਾ ਰਿਹਾ। ਇਸ ਕਰਕੇ ਇਹ ਜਿਹੜੀਆਂ ਚੁਣੌਤੀਆਂ ਸਾਡੇ ਸਾਹਮਣੇ ਆ ਰਹੀਆਂ ਨੇ ਨਾ, ਇਹਨਾਂ ਦੇ ਪਿੱਛੇ ਦੀ ਜਿਹੜੀ ਗਲਤੀ ਆ ਨਾ, ਉਹ ਵੀ ਸਾਡੀ ਆ। ਜਦ ਤੱਕ ਅਸੀਂ ਯੂਨਾਈਟ ਨਹੀਂ ਹੋਵਾਂਗੇ, ਇੱਕ ਝੰਡੇ ਥੱਲੇ ਇਕੱਠੇ ਨਹੀਂ ਹੋਵਾਂਗੇ, ਉਦੋਂ ਤੱਕ ਆਜ਼ਾਦੀ ਦਾ ਰਾਹ ਬਹੁਤ ਔਖਾ ਆ। ਮੈਂ ਐਂਡ ਦੇ ਵਿੱਚ ਕਨਕਲੂਜਨ ਕਰਨ ਤੋਂ ਪਹਿਲਾਂ ਦੋ ਚੀਜ਼ਾਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦੀ ਆ ਕਿ ਦੇਖੋ, ਜਿਹੜੀਆਂ ਗਲਤੀਆਂ ਨੇ ਸਾਡੀਆਂ, ਸਾਨੂੰ ਉਹ ਮੰਨਣੀਆਂ ਚਾਹੀਦੀਆਂ ਨੇ ਤੇ ਮੰਨ ਕੇ ਉਹਨਾਂ ਨੂੰ ਇੰਪਲੀਮੈਂਟ ਕਰਨਾ ਚਾਹੀਦਾ ਆ ਕਿ ਸਾਨੂੰ ਕੀ ਕਰਨਾ ਚਾਹੀਦਾ ਆ। ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਆਪ ਨੂੰ ਔਰ ਆਪਣੀ ਰਾਜਨੀਤੀ ਨੂੰ ਔਰ ਆਪਣੇ ਧਰਮ ਨੂੰ ਬਚਾਉਣ ਵਾਸਤੇ ਸਾਨੂੰ ਕਿਹੜੇ ਪਰਪੱਖ ਕਦਮ ਜਿਹੜੇ ਨੇ ਉਹ ਚੁੱਕਣੇ ਚਾਹੀਦੇ ਨੇ। ਆਪਣੀ ਨੌਜਵਾਨੀ ਨੂੰ ਇਹ ਦੱਸਣ ਦੀ ਬਹੁਤ ਜ਼ਿਆਦਾ ਲੋੜ ਆ ਕਿ ਇਹ ਰਾਜ ਭਾਗ ਤੁਹਾਡੇ ਵਾਸਤੇ ਆ। ਜੋ ਸ਼ਹੀਦਾਂ ਨੇ ਕੁਰਬਾਨੀਆਂ ਦਿੱਤੀਆਂ ਨੇ, ਜਿਨ੍ਹਾਂ ਦੀਆਂ ਕੁਰਬਾਨੀਆਂ, ਸ਼ਹਾਦਤਾਂ ਦੇ ਦਿਵਸ ਅੱਜ ਅਸੀਂ ਮਨਾ ਰਹੇ ਹਾਂ, ਜਿਨ੍ਹਾਂ ਨੂੰ ਅਸੀਂ ਯਾਦ ਕਰ ਰਹੇ ਹਾਂ, ਸ਼ਰਧਾਂਜਲੀਆਂ ਭੇਟ ਕਰ ਰਹੇ ਹਾਂ, ਉਹਨਾਂ ਨੇ ਸਾਡੇ ਵਾਸਤੇ ਕੁਰਬਾਨੀਆਂ ਦਿੱਤੀਆਂ ਨੇ ਤੇ ਇਹਨਾਂ ਕੁਰਬਾਨੀਆਂ ਨੂੰ ਹੀ ਯਾਦ ਰੱਖਦੇ ਹੋਏ ਉਹਨਾਂ ਰਸਤਿਆਂ ਦੇ ਉੱਤੇ ਹੀ ਸਾਨੂੰ ਚੱਲਣ ਦੀ ਲੋੜ ਆ। ਸੋ ਜਿਹੜੀਆਂ ਵੀ ਪ੍ਰੋਬਲਮਸ ਅੱਜ ਦੇ ਸਮੇਂ ਦੇ ਵਿੱਚ ਆ ਰਹੀਆਂ ਨੇ, ਉਹਨਾਂ ਤੋਂ ਹੱਲ ਪਾਉਣ ਦਾ ਇੱਕ ਤਰੀਕਾ ਆ ਕਿ ਸਾਨੂੰ ਇੱਕ ਝੰਡੇ ਥੱਲੇ ਇਕੱਠੇ ਹੋਣਾ ਚਾਹੀਦਾ ਆ, ਯੂਨਾਈਟ ਹੋਣਾ ਚਾਹੀਦਾ ਆ। ਇਹ ਛੱਡ ਕੇ ਕਿ ਕਿਹੜੀ ਪਾਰਟੀ ਵੱਡੀ ਆ, ਦੇਖੋ ਸਾਰੀਆਂ ਜਥੇਬੰਦੀਆਂ ਆਪਣੇ ਆਪਣੇ ਲੈਵਲ ਤੇ ਕੰਮ ਕਰ ਰਹੀਆਂ ਨੇ, ਸਾਰੀਆਂ ਜਥੇਬੰਦੀਆਂ ਆਪਣੇ ਆਪਣੇ ਲੈਵਲ ਤੇ ਬਹੁਤ ਵਧੀਆ ਕੰਮ ਕਰ ਰਹੀਆਂ ਨੇ, ਪਰ ਸਾਨੂੰ ਫਿਰ ਵੀ ਇੱਕ ਝੰਡੇ ਥੱਲੇ, ਇੱਕ ਸੋਚ ਥੱਲੇ ਚੱਲਣਾ ਪਏਗਾ।
ਸੋ ਇੰਨੀਆਂ ਗੱਲਾਂ ਕਹਿੰਦਿਆਂ ਮੈਂ ਮਾਫੀ ਮੰਗਦੀ ਹਾਂ ਜੇ ਮੇਰੇ ਕੋਲ ਕੋਈ ਗਲਤੀ ਭੁੱਲ ਹੋ ਗਈ ਹੋਵੇ, ਤੇ ਨਾਲ ਦੀ ਨਾਲ ਮੈਂ ਆਪਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸੀਨੀਅਰ ਲੀਡਰਸ਼ਿਪ ਤੇ ਸਮੂਹ ਕੈਲੀਫੋਰਨੀਆ ਯੂਨਿਟ ਵੱਲੋਂ ਆਪ ਸਭ ਸੰਗਤਾਂ ਦਾ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਸੋਹਣੇ ਤਰੀਕੇ ਦੇ ਨਾਲ ਬੈਠ ਕੇ ਸਾਰੇ ਬੁਲਾਰਿਆਂ ਨੂੰ ਸੁਣਿਆ, ਤੇ ਸਟੇਜ ਤੇ ਜਿਹੜੇ ਸੈਕਟਰੀ ਸਾਹਿਬਾਨ ਨੇ ਜਿਨ੍ਹਾਂ ਨੇ ਪ੍ਰੋਗਰਾਮ ਉਲੀਕਿਆ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ। 5 ਨਾਅਰੇ ਲਾਵਾਂਗੇ ਖਾਲਿਸਤਾਨ ਦੇ, ਪੂਰੇ ਜੋਸ਼ ਦੇ ਨਾਲ ਤੁਸੀਂ ਜਵਾਬ ਦੇਣਾ ਹੈ ਤਾਂ ਕਿ ਤੁਹਾਨੂੰ ਵੀ ਪਤਾ ਲੱਗੇ ਕਿ ਇਹ ਰਾਜ ਸਾਡੇ ਵਾਸਤੇ ਹੈ ਜਿਹਦੀ ਅਸੀਂ ਗੱਲ ਕਰ ਰਹੇ ਹਾਂ। ਖਾਲਿਸਤਾਨ 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 ਖਾਲਿਸਤਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ। ਇਹ ਸਨ ਐਡਵੋਕੇਟ ਮਨਦੀਪ ਕੌਰ ਭੈਣ ਜੀ ਦਾ ਬਹੁਤ ਬਹੁਤ ਧੰਨਵਾਦ। ਇਸ ਤੋਂ ਉਪਰੰਤ ਸਾਡੇ ਪਾਸ ਭਾਈ ਇਕਬਾਲ ਸਿੰਘ ਬੱਬਰ ਜੀ ਦੇ ਮਾਤਾ ਜੀ ਵੀ ਖੜੇ ਨੇ। ਉਹ ਕਹਿੰਦੇ ਮੈਂ ਸੰਗਤਾਂ ਦੇ 2 ਮਿੰਟ ਲਈ ਦਰਸ਼ਨ ਕਰਨੇ ਆ, ਉਹ ਵੀ ਆਉਣਗੇ। ਉਸ ਤੋਂ ਉਪਰੰਤ ਮਹਿਤਾਬ ਕੌਰ, ਉਸ ਤੋਂ ਉਪਰੰਤ ਰੇਸ਼ਮ ਸਿੰਘ ਜੀ ਜੋ ਕਿ ਬੇਕਰਸਫੀਲਡ ਤੋਂ ਪਹੁੰਚੇ ਹੋਏ ਨੇ, ਉਹ ਵੀ ਸਟੇਜ ਤੇ ਆ ਜਾਣ। ਉਸ ਤੋਂ ਬਾਅਦ 'ਚ ਉਹਨਾਂ ਦਾ ਟਾਈਮ ਹੈ, ਟਾਈਮ ਦੀ ਬੜੀ ਸ਼ਾਰਟੇਜ ਆ, 4:30 ਦਾ ਟਾਈਮ ਸੀ, ਆਲਰੇਡੀ 4:30 ਹੋ ਚੁੱਕੇ ਨੇ। ਸੋ ਮੈਂ ਹੁਣ ਮਾਤਾ ਜੀ ਨੂੰ ਬੇਨਤੀ ਕਰਾਂ ਕਿ ਆ ਕੇ ਆਪ ਜੀ ਦੇ 1-2 ਮਿੰਟ ਲਈ ਸੰਗਤਾਂ ਦੇ ਦਰਸ਼ਨ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਬੁਲਾਰੇ ਬਹੁਤ ਬੋਲੇ ਆ ਤੇ ਬਹੁਤ ਜ਼ਿਆਦਾ ਕੁਝ ਕੰਨਾਂ ਨਾਲ ਸੁਣਿਆ, ਸੋਚਿਆ, ਸਮਝਿਆ ਵੀ ਆ। ਵੀ ਜੇ ਵੇਖੋ ਸਾਰਿਆਂ ਨੇ ਇਹ ਗੱਲ ਆਖੀ ਆ ਵੀ ਸਾਨੂੰ ਖੂਨ ਦੇਣਾ ਪੈਣਾ, ਸਾਨੂੰ ਵੱਧ ਚੜ੍ਹ ਕੇ ਲੜਨਾ ਪੈਣਾ, ਸਾਨੂੰ ਨਿਕਲਣਾ ਪੈਣਾ। ਜੇ ਸਾਡੇ ਕੋਲ ਪੋਤਰਾ ਜਾਂ ਪੋਤਰੀ ਇੱਕ ਹੀ ਹੋਊਗੀ ਤੇ ਅਸੀਂ ਉਹਨੂੰ ਲੁਕਾ ਕੇ ਝੋਲੀ 'ਚ ਪਾ ਕੇ ਬਾਅਦ ਦੀ ਗੱਲ ਨਾ ਸੁਣੀ, ਕੋਈ ਪਤਾ ਨਾ ਲੱਗ ਜਾਵੇ, ਤੇ ਬਾਹਰ ਕਿੱਥੋਂ ਕੱਢਾਂਗੇ ਅਸੀਂ? ਪਹਿਲਾਂ ਆਪੋ ਆਪਣੇ ਘਰਾਂ ਦੇ ਵਿੱਚ ਜਿੰਨੇ ਮੇਰੇ ਭਰਾ ਭਾਈ, ਮੇਰੇ ਭੈਣਾਂ ਬੀਬੀਆਂ ਇੱਥੇ ਇਹ ਪਰਨ ਕਰਕੇ ਜਾਓ ਵੀ ਦੂਜੀ ਵਾਰੀ ਨੂੰ ਆਵਾਂਗੇ ਤੇ ਕਿੰਨੀ ਰੌਣਕ ਹੋਊਗੀ। ਮੈਨੂੰ 5-6 ਵਾਰੀਆਂ ਹੋ ਗਈਆਂ ਇੱਥੇ ਆਉਂਦੀ ਨੂੰ, ਤੇ ਐਤਕੀ ਕੋਈ ਐਡੀ ਦਿੱਖ ਨਹੀਂ ਦਿਸੀ ਵੀ ਜਿੰਨੀ ਅੱਗੇ ਹੁੰਦੀ ਸੀ। ਇਹ ਕਿਉਂ ਨਹੀਂ ਗੀ? ਸਾਡੀ ਜਨਸੰਖਿਆ ਜਿਹੜੀ ਉਹ ਬਿਲਕੁਲ ਬੀਬੀਆਂ ਜਵਾਬ ਦੇ ਗਈਆਂ। ਸਾਡੇ ਨੂੰਹਾਂ ਪੁੱਤ ਖੁਸਰੇ ਬਣ ਗਏ ਆ ਜੇ ਅਸਲੀ ਗੱਲ ਪੁੱਛੋ ਤੇ। ਜਿਹਦੇ ਇੱਕ ਹੋ ਗਿਆ ਮੁੰਡਾ ਪਹਿਲਾਂ ਹੋ ਗਿਆ, ਬਸ ਬਸ ਫੈਮਿਲੀ ਟੈਂਟ ਹੋ ਗਈ ਪੂਰੀ, ਹੋਰ ਨਹੀਂ ਸਾਨੂੰ ਚਾਹੀਦਾ। ਸ਼ਰਮ ਕਰੋ ਕੋਈ ਥੋੜੀ ਜੀ। ਸਿੱਖ ਕੌਮ ਜਿੱਦਣ ਲੋੜ ਪਊ ਭਈਆਂ ਦੇ ਇਕੱਠੇ ਕਰ ਲਿਆਇਓ। ਬੀਜੇਪੀ ਦੇ ਵੀ ਬੜੇ ਜ਼ਿਆਦੇ ਉਹ ਲੈ ਆਇਓ ਧੱਕ ਕੇ ਵੀ ਅੱਜ ਸਾਨੂੰ ਲੋੜ ਆ। ਜੇ ਸਾਡੇ ਕੋਲ ਹੈਗੇ ਸੀ ਤੇ ਬੱਚਿਆਂ ਨੂੰ ਥਾਪੀਆਂ ਦੇ ਘਰੋਂ ਅਰਦਾਸਾਂ ਕਰਕੇ ਪ੍ਰਸ਼ਾਦ ਕਰਕੇ ਫੇਰ ਤੋਰਿਆ ਸ਼ਹੀਦੀਆਂ ਪਾਉਣ ਨੂੰ। ਫੇਰ ਇਹ ਆਖਿਆ ਵੇਖਿਓ ਕਿਤੇ ਪਿੱਛਾ ਭੁੰਕੇ ਨਹੀਂ ਵੇਖਣਾ, ਤੁਹਾਡੀ ਰੂਹ ਪਿੰਡ 'ਚ ਰਹਿ ਜੂਗੀ। ਜਿੱਧਰ ਚੱਲੇ ਜੇ ਸਿੱਧੇ ਆਪਣੇ ਕੰਮ ਤੁਰੇ ਜੇ, ਮੁਕਾ ਕੇ ਆਇਓ, ਫਤਿਹ ਗਜਾ ਕੇ ਆਇਓ। ਇੱਕ ਵਾਰ ਇੱਥੇ ਵਿੱਚ ਬੋਲਿਆ ਏ ਵੀ ਖੂਨ 'ਚ ਬੱਚੇ ਆਉਂਦੇ ਤੇ ਖੂਨ 'ਚੋਂ ਹੀ ਉਹ ਜਾਂਦੇ ਨੇ, ਖੂਨ ਵਹਾ ਕੇ ਜਾਂਦੇ। ਬਿਲਕੁਲ 16 ਆਨੇ ਗੱਲ ਸੱਚੀ ਆਏ, ਇਹਦੇ ਵਿੱਚ ਕੋਈ ਝੂਠ ਨਹੀਂ ਜੇ। ਜੇ ਝੂਠ ਆ ਤੇ ਬੇਸ਼ੱਕ ਮੈਨੂੰ ਕੋਈ ਇੱਥੇ ਆ ਕੇ ਦੱਸ ਦੇਵੇ। ਜਦੋਂ ਵੇਖੋ ਮੈਨੂੰ ਖੁਦ ਪਤਾ ਵੀ ਫਲਾਣੇ ਥਾਣੇ 'ਚ ਮੇਰਾ ਮੁੰਡਾ ਕੁੱਟੀ ਦਾ ਫੜਿਆ, ਐ ਹੋਣ ਡਿਆ। ਜਦੋਂ ਤੋਰਿਆ ਕਰੋ ਇਸੇ ਕੰਮ ਨੂੰ ਆ ਤੇ ਉਹ ਕਿਸ ਤਰ੍ਹਾਂ ਆਖੂਗਾ ਵੀ ਮੈਨੂੰ ਬੜੀ ਤਕਲੀਫ ਹੈ, ਮੈਨੂੰ ਬੜਾ ਐ ਆ। ਜਦੋਂ ਗੁਰੂ ਮਹਾਰਾਜ ਦਸ਼ਮੇਸ਼ ਦੇ ਲੇਖੇ ਲੱਗ ਗਏ, ਅਸੀਂ ਉਹਦੇ ਹੋ ਕੇ ਰਹਿ ਗਏ ਆ। ਸਾਨੂੰ ਉਹ ਚੰਗਾ ਕਰੇ ਮਾੜਾ ਕਰੇ, ਸਾਨੂੰ ਉਹਦਾ ਸ਼ੁਕਰਗੁਜ਼ਾਰ ਕਰਨਾ ਚਾਹੀਦਾ। ਜੇ ਅਸੀਂ ਸ਼ੁਕਰਗੁਜ਼ਾਰ ਕਰਾਂਗੇ ਤੇ ਸਾਡਾ ਜਨਸੰਖਿਆ ਵੀ ਵਧੂਗੀ, ਸਾਡੇ ਹੌਸਲੇ ਵਧਣਗੇ, ਦਲੇਰੀ ਵਧੂਗੀ। ਉਹਦੇ ਨਾਲ ਅਸੀਂ ਫੇਰ ਜਾ ਕੇ
ਜੇ ਆਖੀਏ ਵੀ ਅੱਜ ਸਾਨੂੰ ਖਾਲਿਸਤਾਨ ਅਸੀਂ ਨਾਰੇ ਲਾ ਕੇ ਲੈ ਲਾਂਗੇ, ਅਸੀਂ ਐਂ ਕਰਕੇ ਲੈ ਲਾਂ, ਨਹੀਂ, ਸਾਡੀ ਜਨਸੰਖਿਆ ਵੱਧ ਹੋਣੀ ਚਾਹੀਦੀ, ਸ਼ਰਮ ਆਉਣੀ ਚਾਹੀਦੀ। ਹੁਣ ਸਾਨੂੰ ਹੁਣ ਮੋਦੀ ਵੀ ਲਿਖਦਾ ਜੇ, ਉਹ ਵੀ ਆਂਦਾ ਹੈ ਵੀ ਮੈਂ ਇੰਨੇ ਹਜ਼ਾਰ ਰੁਪਈਆ ਦਊਂਗਾ, ਇੱਕ ਬੱਚੇ ਦਾ 3000 ਦਊਂ, ਜੇ ਦੂਜਾ ਹੋਰ ਹੋ ਜੂ 4 ਦੇ ਦੂੰਗਾ। ਸ਼ਰਮ ਕਰੋ ਇਹੋ ਜਿਹੀਆਂ ਗੱਲਾਂ ਦੀ। ਥੋੜ੍ਹਾ ਬਹੁਤਾ ਸਾਨੂੰ ਸੋਚਣਾ ਚਾਹੀਦਾ, ਇਹਨਾਂ ਗੱਲਾਂ ਦੇ ਉੱਤੇ ਅਮਲ ਕਰਨਾ ਚਾਹੀਦਾ ਹੈ ਵੀ ਇੱਕ ਹਰ ਘਰ ਦੇ ਵਿੱਚ 4 ਬੱਚੇ ਹੋਣੇ ਅਤ ਜ਼ਰੂਰੀ ਆ। ਜੇ ਇਸ ਗੱਲ ਦੇ ਵਿੱਚ ਕੋਈ ਸ਼ੱਕ ਆ ਤੇ ਦੱਸ ਸਕਦਾ। ਇੰਨੀ ਕੁ ਮੇਰੀ ਮਹਾਰਾਜ ਸੱਚੇ ਪਾਤਸ਼ਾਹ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ, ਬੱਚੇ 4 ਪੈਦਾ ਕਰੋ। ਜੇ ਕੋਈ ਦੁਨੀਆ ਤੋਂ ਖੱਟਣਾ ਕਮਾਉਣਾ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਤੇ ਭੁੱਲਾ ਚੁੱਕਾ ਦੀ ਖਿਮਾ ਕਰਨੀ। ਬੋਲੇ ਸੋ ਨਿਹਾਲ। ਬੜੇ ਧੰਨਵਾਦੀ ਹਾਂ ਮਾਤਾ ਜੀ ਦੇ, ਜਿਨ੍ਹਾਂ ਨੇ ਕਿ ਆਪਣਾ ਇੱਥੇ ਆ ਕੇ ਆਪ ਸੰਗਤਾਂ ਦੇ ਦਰਸ਼ਨ ਕੀਤੇ। ਇਸ ਤੋਂ ਉਪਰੰਤ ਮੈਂ ਪਹਿਲਾਂ ਵੀ ਬੇਨਤੀ ਕਰ ਚੁੱਕਿਆ ਕਿ ਸ਼ਹੀਦ ਪਰਿਵਾਰਾਂ ਨੂੰ ਹੁਣ ਸਨਮਾਨ ਕੀਤਾ ਜਾਵੇਗਾ। ਜਿੰਨੇ ਵੀ ਮੇਰੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਮੈਂਬਰ ਜਿਹੜੇ ਬੈਠੇ ਆ ਪੰਡਾਲ ਦੇ ਵਿੱਚ, ਪਲੀਜ਼ ਸਟੇਜ 'ਤੇ ਆ ਜਾਓ, ਜੋ ਆਪਾਂ ਇਹਨਾਂ ਸ਼ਹੀਦ ਪਰਿਵਾਰਾਂ ਨੂੰ ਸਨਮਾਨ ਕਰ ਸਕੀਏ। ਸਾਡੇ ਪਾਸ 2-3 ਬੁਲਾਰੇ ਹੋਰ ਬਾਕੀ ਨੇ। ਉਸ ਤੋਂ ਉਪਰੰਤ ਜੋ ਸਾਡਾ ਸਟੇਜ ਦਾ ਸਮਾਂ ਸੀ 4:30 ਤੱਕ ਦਾ ਸੀ, ਤੇ ਪਰ ਆਲਰੇਡੀ 4:30 ਤੋਂ ਉੱਪਰ ਟਾਈਮ ਹੋ ਚੁੱਕਿਆ। ਹੁਣ ਸ਼ਹੀਦ ਪਰਿਵਾਰਾਂ ਨੂੰ ਸਨਮਾਨ ਕੀਤਾ ਜਾਵੇਗਾ। ਜੋ ਕਿ ਸਨਮਾਨ ਕੀਤਾ ਜਾ ਰਿਹਾ ਹੈ ਸ਼ਹੀਦ ਭਾਈ ਹਰਿੰਦਰ ਸਿੰਘ ਔਰ ਹਰੀ ਸਿੰਘ ਦੇ ਕਜ਼ਨ ਭਾਈ ਕੁਲਦੀਪ ਸਿੰਘ ਬਾਜਵਾ, ਸ਼ਹੀਦ ਭਾਈ ਭੁਪਿੰਦਰ ਸਿੰਘ ਅਲੀਪੁਰ ਦੇ ਭੈਣ ਜੀ ਹਰਜੀਤ ਕੌਰ, ਸ਼ਹੀਦ ਭਾਈ ਬਲਜੀਤ ਸਿੰਘ ਬੱਬਰ ਦੇ ਭੈਣ ਜੀ ਬੀਬੀ ਜਸਵਿੰਦਰ ਕੌਰ ਖਾਲਸਾ, ਸ਼ਹੀਦ ਭਾਈ ਗੁਰਨਾਮ ਸਿੰਘ ਬੱਬਰ ਦੇ ਭਰਾ ਜਗਦੀਸ਼ ਸਿੰਘ, ਸ਼ਹੀਦ ਭਾਈ ਸਤਨਾਮ ਸਿੰਘ ਫੌਜੀ ਦੇ ਭਰਾ ਸ਼ੀਤਲ ਸਿੰਘ, ਸ਼ਹੀਦ ਭਾਈ ਹਰਜੀਤ ਸਿੰਘ ਉਰਫ ਭਾਈ ਚਮਕੌਰ ਸਿੰਘ ਦੇ ਭੈਣ ਜੀ ਬੀਬੀ ਰਾਜਵੰਤ ਕੌਰ। ਬੋਲੇ ਸੋ ਨਿਹਾਲ। ਲੰਗਰ ਇੰਚਾਰਜ ਭਾਈ ਗੁਰਮੀਤ ਸਿੰਘ ਦੇ ਭਰਾ ਗੁਰਜੀਵਨ ਸਿੰਘ ਦੇ ਚਾਚਾ ਜੀ ਸ਼ਹੀਦ ਭਾਈ ਬਲਵਿੰਦਰ ਸਿੰਘ, ਸ਼ਹੀਦ ਭਾਈ ਇਕਬਾਲ ਸਿੰਘ ਬੱਬਰ ਦੇ ਭਰਾ ਭਾਈ ਕਿਰਪਾਲ ਸਿੰਘ ਜੱਜ, ਸ਼ਹੀਦ ਭਾਈ ਸੁਖਦੇਵ ਸਿੰਘ ਬੱਬਰ ਦੀ ਸੁਪਤਨੀ ਬੀਬੀ ਕਸ਼ਮੀਰ ਕੌਰ, ਸ਼ਹੀਦ ਭਾਈ ਧਰਮਵੀਰ ਸਿੰਘ ਦੇ ਭਾਣਜੇ ਭਾਈ ਤਜਿੰਦਰ ਸਿੰਘ, ਸ਼ਹੀਦ ਭਾਈ ਜਸਵਿੰਦਰ ਸਿੰਘ ਬੱਬਰ ਦੇ ਭਰਾ ਭਾਈ ਬਲਵਿੰਦਰਪਾਲ ਸਿੰਘ ਖਾਲਸਾ ਜੀ, ਸ਼ਹੀਦ ਭਾਈ ਸੁਖਵਿੰਦਰ ਸਿੰਘ ਰਾਹੋਂ ਦੇ ਭਾਣਜੇ ਅਮਨਦੀਪ ਸਿੰਘ, ਸ਼ਹੀਦ ਭਾਈ ਚਲਮਲ ਸਿੰਘ ਦੀ ਭਾਣਜੀ ਬੀਬੀ ਹਰਮਨਪ੍ਰੀਤ ਕੌਰ, ਸ਼ਹੀਦ ਭਾਈ ਨੱਥਾ ਸਿੰਘ ਦੇ ਨੂੰਹ ਬੀਬੀ ਰਾਜਵੀਰ ਕੌਰ, ਸ਼ਹੀਦ ਭਾਈ ਨਵਨੀਤ ਸਿੰਘ ਕਾਦੀਆਂ ਦੀ ਭਾਣਜੀ ਬੀਬੀ ਜਗਜੀਵਨ ਕੌਰ, ਭਾਈ ਇੰਦਰਜੀਤ ਸਿੰਘ, ਭਾਈ ਜੁਗਰਾਜ ਸਿੰਘ ਤੂਫਾਨ ਦੇ ਜੋ ਕਿ ਜਵਾਈ ਨੇ, ਉਹ ਵੀ ਸਾਡੇ ਪਾਸ ਪਹੁੰਚੇ ਹੋਏ ਨੇ। ਜਸਵਿੰਦਰ ਸਿੰਘ ਜੱਜ ਜੌਲ ਦਾ ਬੇਟਾ ਭਾਈ ਜਰਨੈਲ ਸਿੰਘ, ਉਹਨਾਂ ਨੂੰ ਵੀ ਸਨਮਾਨ ਕੀਤਾ ਜਾ ਰਿਹਾ ਹੈ। ਬੋਲੇ ਸੋ ਨਿਹਾਲ। ਸ਼ਹੀਦ ਭਾਈ ਬਾਪੂ ਬਾਪੂ ਗੋਪਾਲ ਸਿੰਘ ਜੀ, ਉਹਨਾਂ ਨੂੰ ਵੀ ਸਨਮਾਨ ਕੀਤਾ ਜਾ ਰਿਹਾ ਹੈ। ਬੋਲੇ ਸੋ ਨਿਹਾਲ। ਜੋ ਅੱਜ ਦੇ ਇਹ ਵਿਸ਼ੇਸ਼ ਪ੍ਰੋਗਰਾਮ ਸ਼ਹੀਦਾਂ ਦੇ ਸਰਤਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ 1984 ਦੇ ਸਮੂਹ ਸ਼ਹੀਦਾਂ ਨੂੰ ਸਮਰਪਿਤ, ਜੋ ਕੈਲੀਫੋਰਨੀਆ ਦੇ ਸਾਰੇ ਗੁਰੂ ਘਰਾਂ ਵੱਲੋਂ ਇਹ ਪ੍ਰੋਗਰਾਮ ਸਨ ਫਰਾਂਸਿਸਕੋ ਦੀ ਧਰਤੀ ਤੇ ਕੀਤਾ ਜਾਂਦਾ ਹੈ। ਸਾਰੇ ਗੁਰੂ ਘਰਾਂ ਦਾ ਬਹੁਤ ਬਹੁਤ ਧੰਨਵਾਦ ਜੋ ਆਪ ਉੱਥੋਂ ਬੱਸਾਂ ਲੈ ਕੇ ਇਹਨਾਂ ਸਮਾਗਮਾਂ ਦੇ ਵਿੱਚ ਇਹਨਾਂ ਸ਼ਹੀਦਾਂ ਨੂੰ ਇੱਕ ਸੱਚੀ ਸ਼ਰਧਾਂਜਲੀ ਦੇਣ ਲਈ ਪਹੁੰਚੇ ਹੋ। ਇਸੇ ਤਰ੍ਹਾਂ ਹੀ ਗੁਰੂ ਮਹਾਰਾਜ ਹਰੇਕ ਸਾਲ ਇਸ ਤਰ੍ਹਾਂ ਦੀਆਂ ਸੇਵਾਵਾਂ ਆਪ ਜੀ ਤੋਂ ਲੈਂਦੇ ਰਹਿਣ, ਜੋ ਆਪਾਂ ਇਸ ਤਰ੍ਹਾਂ ਦੇ ਪ੍ਰੋਗਰਾਮ ਸ਼ਹੀਦਾਂ ਦੇ ਸਮਰਪਿਤ ਵੱਧ ਤੋਂ ਵੱਧ ਕਰ ਸਕੀਏ। ਹੁਣ ਇਸ ਤੋਂ ਉਪਰੰਤ ਜੋ ਸਾਡੇ ਪਾਸ 2 ਬੁਲਾਰੇ ਨੇ, ਹੁਣ ਮੈਂ ਬੇਨਤੀ ਕਰਾਂ ਮਹਿਤਾਬ ਕੌਰ, ਜੋ ਕਿ ਭਾਣਜੀ ਸ਼ਹੀਦ ਬਲਜੀਤ ਸਿੰਘ ਟੁੰਡੀ ਲਾਲ ਬੱਬਰ ਜੀ ਦੀ ਭਾਣਜੀ ਹੈ,
ਭਤੀਜੀ ਜਸਵਿੰਦਰ ਸਿੰਘ ਬੱਬਰ ਜੀ ਦੀ ਕਿ ਉਹ 2 ਮਿੰਟ ਲਈ ਆ ਕੇ ਸਟੇਜ ਤੇ ਆਪ ਸੰਗਤਾਂ ਦੇ ਦਰਸ਼ਨ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜੰਗ ਹਿੰਦ ਪੰਜਾਬ ਦੇ 42 ਸਾਲ ਪੂਰੇ ਹੋਏ ਹਨ। ਅਸੀਂ ਆਪਣੇ ਸ਼ਹੀਦਾਂ ਨੂੰ ਯਾਦ ਕਰਦੇ ਹਾਂ ਜਿਨ੍ਹਾਂ ਦੀਆਂ ਕੁਰਬਾਨੀਆਂ ਕਰਕੇ ਇੱਥੋਂ ਤੱਕ ਪਹੁੰਚੇ ਹਾਂ। ਇਹ ਹਰ ਸਾਲ ਮਨਾਇਆ ਜਾਣਾ ਜ਼ਰੂਰੀ ਹੈ ਕਿਉਂਕਿ ਸਾਡੀ ਹੋਂਦ ਤੇ ਹਸਤੀ ਨੂੰ ਮਿਟਾਉਣ ਲਈ ਤੇ ਸਾਡੇ ਨਾਲ ਵਾਪਰਿਆ ਭਿਆਨਕ ਸਾਕਾ ਹੈ। ਗੁਰੂ ਨਾਨਕ ਪਾਤਸ਼ਾਹ ਵੱਲੋਂ ਸਿੱਖੀ ਦੇ ਨਿਰਮਲ ਪੰਥ ਨੂੰ ਅਕਾਲ ਪੁਰਖ ਦੇ ਹੁਕਮ ਨਾਲ ਇਸ ਸੰਸਾਰ ਵਿੱਚ ਪ੍ਰਗਟ ਕੀਤਾ, ਜਿਸ ਨੂੰ 10ਵੇਂ ਪਾਤਸ਼ਾਹ ਨੇ ਖਾਲਸਾ ਰਾਜ ਸਾਜ ਦਿੱਤਾ। ਸ਼ਸਤਰਨ ਕੇ ਅਧੀਨ ਹੈ ਰਾਜ, ਰਾਜ ਬਿਨਾ ਨਹਿ ਧਰਮ ਚਲੇ ਹੈ, ਧਰਮ ਬਿਨਾ ਸਭ ਦਲੇ ਮਲੇ ਹੈ। ਹੋਂਦ ਤੇ ਹਸਤੀ ਨੂੰ ਘਟਾਉਣ, ਮਕਾਉਣ ਤੇ ਦੱਬ ਦੇਣ ਲਈ ਵੀ ਬਹੁਤ ਸੂਖਮ ਯਤਨ ਆਲਮੀ ਪੱਧਰ ਉੱਤੇ ਜਾਰੀ ਹਨ, ਜਿਨ੍ਹਾਂ ਨੂੰ ਦਰੜ ਦੇਣ ਲਈ ਗੁਰੂ ਮਹਾਰਾਜ ਸਾਨੂੰ ਤਾਕਤ ਬਖਸ਼ਦੇ ਹਨ। ਹੋਂਦ ਤੇ ਹਸਤੀ ਨੂੰ ਕਾਇਮ ਰੱਖਣਾ ਗੁਲਾਮੀ ਦੇ ਵਿਰੁੱਧ ਇੱਕ ਵੱਡੀ ਜੰਗ ਹੈ। ਗੁਲਾਮੀ ਦੀਆਂ ਕੁਝ ਉਦਾਹਰਨਾਂ ਵੇਖੋ। ਪਿਛਲੇ ਮਹੀਨੇ ਸੈਂਟਰ ਸਰਕਾਰ ਨੇ ਬਿਆਨ ਦਿੱਤਾ ਕਿ ਪੰਜਾਬ ਦੇ ਸਕੂਲਾਂ ਵਿੱਚ ਪੰਜਾਬੀ ਸਿੱਖਣ ਦੀ ਕੋਈ ਲੋੜ ਨਹੀਂ, ਪਰ ਸੰਸਕ੍ਰਿਤ ਤੇ ਹਿੰਦੀ ਭਾਸ਼ਾ ਬੋਲਣੀ ਤੇ ਸਿੱਖਣੀ ਜ਼ਰੂਰੀ ਹੈ। ਲੰਮੇ ਸਮੇਂ ਤੋਂ ਸਿੱਖਾਂ ਨੂੰ ਆਪਣੇ ਧਰਮ ਤੋਂ ਤੋੜ ਕੇ ਧੱਕੇ ਨਾਲ ਈਸਾਈ ਧਰਮ ਨੂੰ ਅਪਣਾਉਣ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਕਈ ਵਾਰ ਬੰਨ ਖੋਲ੍ਹ ਕੇ ਪੰਜਾਬ ਵਿੱਚ ਹੜ੍ਹ ਲਿਆਂਦੇ ਜਾਂਦੇ ਨੇ ਤੇ ਆਪਣੇ ਸਿੱਖ ਕਿਸਾਨ ਕਰਜ਼ੇ ਵਿੱਚ ਰੁਲ ਜਾਂਦੇ ਆ। ਜੇ ਤੁਸੀਂ ਸਰਕਾਰ ਦੇ ਕਾਨੂੰਨੀ ਸੰਵਿਧਾਨ ਆਰਟੀਕਲ 25B ਪੜ੍ਹੋਗੇ, ਉੱਥੇ ਸਪਸ਼ਟ ਅੱਜ ਤੱਕ ਵੀ ਲਿਖਿਆ ਕਿ ਸਿੱਖ ਹਿੰਦੂ ਹੈ, ਕੇਸਾਧਾਰੀ ਹਿੰਦੂ ਹੀ ਰਹਿਣਾ ਤੇ ਕੋਈ ਵੱਖਰੀ ਕੌਮ ਨਹੀਂ ਹੈਗੀ ਸਿੱਖਾਂ ਦੀ, ਤੇ ਹਿੰਦੂ ਮਤ ਤੋਂ ਹੀ ਸਿੱਖੀ ਦੀ ਸ਼ੁਰੂਆਤ ਹੋਈ ਹੈ। ਸਾਨੂੰ ਆਪਣੇ ਆਪ ਨੂੰ ਪੁੱਛਣਾ ਚਾਹੀਦਾ ਹੈ ਕਿ ਅਸੀਂ ਇਸ ਗੁਲਾਮੀ ਦੇ ਪਿੰਜਰੇ ਵਿੱਚ ਰਹਿਣਾ ਚਾਹੁੰਦੇ ਹਾਂ ਕਿ ਨਹੀਂ, ਕਿ ਅਸੀਂ ਲੰਗਰ ਲਾਉਣ ਜੋਗੇ ਰਹਿ ਗਏ ਹਾਂ ਕਿ ਨਹੀਂ। ਸਾਡੇ ਖੂਨ ਵਿੱਚ ਦਲੇਰੀ, ਅਣਖ, ਜਜ਼ਬਾ ਤੇ ਜ਼ਮੀਰ ਹੈ। ਉਹ ਇਤਿਹਾਸਕ ਸਫ਼ੇ ਪੜ੍ਹੋ। ਅੱਜ ਦੇ ਦਿਨ 42 ਸਾਲ ਪਹਿਲਾਂ ਜਦੋਂ ਗੋਲੀਆਂ ਤਿੱਖੀ ਰਫ਼ਤਾਰ ਨਾਲ ਚੱਲ ਰਹੀਆਂ ਸਨ, ਉਸ ਵੇਲੇ ਵੀ ਸਿੰਘ ਤੇ ਬੀਬੀਆਂ ਆਸਾ ਦੀ ਵਾਰ ਦਾ ਕੀਰਤਨ ਕਰ ਰਹੇ ਸਨ। ਨੌਜਵਾਨ ਬੀਬੀਆਂ ਅੰਮ੍ਰਿਤ ਵੇਲੇ ਤੋਂ ਅੱਧੀ ਰਾਤ ਤੱਕ ਗੋਲੀਆਂ ਦੇ ਗਰਾਊਂਡ ਭਰਦੀਆਂ ਅਤੇ ਮੋਰਚਾ ਸੰਭਾਲਦੀਆਂ ਰਹੀਆਂ। ਉਹਨਾਂ ਯੋਧਿਆਂ ਨੂੰ ਪ੍ਰਣਾਮ ਹੈ ਜੋ ਜ਼ੁਲਮ ਦੇ ਸਾਹਮਣੇ ਕਦੇ ਡਰੇ ਨਹੀਂ, ਕਦੇ ਝੁਕੇ ਨਹੀਂ ਤੇ ਆਖਰੀ ਸਾਹਾਂ ਤੱਕ ਚੜ੍ਹਦੀ ਕਲਾ ਵਿੱਚ ਰਹਿ ਕੇ ਆਪਣਾ ਫਰਜ਼ ਨਿਭਾਉਂਦੇ ਰਹੇ। ਮਾਨਸਿਕ ਨਸਲ ਖੁਸ਼ੀ ਉਹ ਹੁੰਦੀ ਹੈ ਜਦੋਂ ਕੌਮ ਆਪਣੇ ਸ਼ਹੀਦ ਸਿੰਘ ਤੇ ਬੀਬੀਆਂ ਆਪਣਾ ਇਤਿਹਾਸ ਤੇ ਆਪਣਾ ਸੰਘਰਸ਼ ਨੂੰ ਭੁੱਲ ਜਾਂਦੇ ਨੇ। ਸਾਡੀ ਜ਼ਿੰਮੇਵਾਰੀ ਹੈ ਅਸੀਂ ਇਸ ਗੁਲਾਮੀ ਦੇ ਪਿੰਜਰੇ ਵਿੱਚੋਂ ਨਿਕਲਣਾ, ਆਪਣੀ ਹੋਂਦ ਤੇ ਹਸਤੀ ਲਈ ਜੱਦੋ ਜਹਿਦ ਕਰਨੀ। ਨਹੀਂ ਤਾਂ ਅਸੀਂ ਗੁਰੂ ਸਾਹਿਬ ਦੇ ਦੱਸੇ ਰਾਹ ਉੱਤੇ ਨਹੀਂ ਤੁਰੇ ਤੇ ਆਪਣੀ ਪਾਤਸ਼ਾਹੀ ਦਾ ਹੱਕ ਨਹੀਂ ਪਛਾਣਿਆ। ਜੇ ਅਸੀਂ ਖਾਲਸਾ ਰਾਜ ਨੂੰ ਆਪਣਾ ਮਕਸਦ ਨਹੀਂ ਬਣਾਵਾਂਗੇ ਤਾਂ ਗੁਲਾਮੀ ਦੇ ਪਿੰਜਰੇ ਵਿੱਚ ਹੀ ਜ਼ਿੰਦਗੀ ਗੁਜ਼ਾਰਦੇ ਰਵਾਂਗੇ। ਰਾਜ ਦੀ ਪ੍ਰਾਪਤੀ ਲਈ ਸਾਨੂੰ ਇਹ ਮੰਨਣਾ ਪਵੇਗਾ ਕਿ ਇਹ ਸੰਘਰਸ਼ ਅਜੇ ਵੀ ਜਾਰੀ ਹੈ ਤੇ ਸਾਡਾ ਅੰਤਮ ਮਕਸਦ ਆਜ਼ਾਦੀ ਹੈ, ਅਤੇ ਸਾਨੂੰ ਇਹ ਵੀ ਪਛਾਣਨਾ ਪਵੇਗਾ ਕਿ ਖਾਲਸਾ ਰਾਜ ਇੱਕ ਗੁਰੂ ਮਹਾਰਾਜ ਤੋਂ ਹੁਕਮ ਹੈ। ਸਾਡੀ ਵਿਰਾਸਤ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੋਂ ਚੱਲਦੀ ਹੈ, ਜਿਨ੍ਹਾਂ ਨੇ ਚਮਕੌਰ ਦੀ ਗੜੀ ਵਿੱਚ ਇੱਕ ਤੀਰ ਨਾਲ ਮੁਗਲ ਰਾਜ ਨੂੰ ਵੰਗਾਰਿਆ ਸੀ। ਉਸੇ ਵਿਰਾਸਤ ਦੇ ਵਾਰਿਸ ਹਾਂ ਜਿੱਥੇ ਭਾਈ ਸੁੱਖਾ ਸਿੰਘ ਤੇ ਭਾਈ ਮਹਿਤਾਬ ਸਿੰਘ ਨੇ ਮੱਸੇ ਰੰਗੜ ਦਾ ਸਿਰ ਵੱਢਿਆ ਸੀ। ਮੈਂ ਸ਼ਹੀਦ ਸਿੰਘਾਂ ਦੀ ਉਸ ਵਿਰਾਸਤ ਵਿੱਚੋਂ ਆਈ ਹਾਂ ਜਿੱਥੇ ਮੇਰੇ ਮਾਮਾ ਜੀ, ਚਾਚਾ ਜੀ, ਦਾਦਾ ਜੀ ਅਤੇ ਪੜਨਾਨਾ ਜੀ ਬੱਬਰ ਅਕਾਲੀ ਲਹਿਰ ਤੋਂ ਤੇ ਧਰਮ ਯੁੱਧ ਮੋਰਚੇ ਤੱਕ ਤਸੀਹੇ ਝੱਲੇ, ਪੰਥ ਲਈ ਸ਼ਹੀਦੀਆਂ ਪਾਈਆਂ, ਤੇ ਹੁਣ ਇਹ ਵਿਰਾਸਤ ਅੱਗੇ ਲੈ ਕੇ ਜਾਣਾ ਸਾਡੀ ਜ਼ਿੰਮੇਵਾਰੀ ਹੈ। ਉਸੇ ਵਿਰਾਸਤ ਦੇ ਵਾਰਿਸ ਹਾਂ ਜਿੱਥੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਅਤੇ ਖਾੜਕੂਆਂ ਸਿੰਘਾਂ ਤੇ ਬੀਬੀਆਂ ਨੇ ਨਿਡਰ ਹੋ ਕੇ ਪੂਰੀ ਸਰਕਾਰ ਦਾ ਸਾਹਮਣਾ ਕੀਤਾ ਅਤੇ ਮੋਰਚਾ
ਤੇ ਜੰਗ ਜਾਰੀ ਕੀਤੀ ਅੱਜ ਦੇ ਦਿਨ 42 ਸਾਲ ਪਹਿਲਾਂ। ਇਸ ਦੇ ਨਾਲ ਮੈਂ ਇੱਕ ਛੋਟੀ ਜਿਹੀ ਕਵਿਤਾ ਨਾਲ ਆਪਣੀ ਗੱਲ ਸਮਾਪਤ ਕਰਨਾ ਚਾਹੁੰਦੀ ਹਾਂ। ਸਾਡੇ ਸੂਰਮਿਆਂ ਨੇ ਜੰਗ ਚੁਣੀ, ਸਾਡੇ ਸੂਰਮਿਆਂ ਨੇ ਜੰਗ ਚੁਣੀ, ਠੁਕਰਾਏ ਤਖਤਾਂ ਤਾਜ, ਸਾਡੇ ਦਾਅਵੇ ਪਾਤਸ਼ਾਹੀਆਂ ਦੇ, ਅਸੀਂ ਮੁੜ ਲਵਾਂਗੇ ਰਾਜ। ਤੁਹਾਡੇ ਚਰਖੇ ਆਉਂਦੇ ਹਿੱਸੇ ਨੇ, ਸਾਡੇ 47 ਨੇ ਆਉਂਦੀਆਂ ਨੇ ਦਾਜ। ਪਿੱਠ ਤੇ ਵਾਰ ਤਸੀਰ ਨਹੀਂ, ਸੀਨੇ ਪਾੜਾਂਗੇ ਮਾਰ ਆਵਾਜ਼। ਜਿਨ੍ਹਾਂ ਮਹਿਲ ਕੌਮ ਦੇ ਸਿਰਜੇ ਨੇ, ਉਹਨਾਂ ਪੁਰਖਿਆਂ ਉੱਤੇ ਨਾਜ਼, ਉਹਨਾਂ ਪੁਰਖਿਆਂ ਉੱਤੇ ਨਾਜ਼। ਇਸੇ ਨਾਲ ਮੈਂ ਆਪਣੀਆਂ ਭੁੱਲਾਂ ਚੁੱਕਾਂ ਲਈ ਖਿਮਾ ਮੰਗਦੀ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਮਹਿਤਾਬ ਕੌਰ ਭਾਣਜੀ ਸ਼ਹੀਦ ਬਲਜੀਤ ਸਿੰਘ ਬੱਬਰ, ਭਤੀਜੀ ਜਸਵਿੰਦਰ ਸਿੰਘ ਬੱਬਰ, ਜੋ ਕਿ ਆਪ ਜੀ ਨੂੰ ਸਾਰਾ ਇਤਿਹਾਸ ਬਾਰੇ ਜਾਣਕਾਰੀ ਦੇ ਕੇ ਗਏ ਨੇ। ਇਸ ਤੋਂ ਉਪਰੰਤ ਸਾਡੇ ਪਾਸ ਰੇਸ਼ਮ ਸਿੰਘ ਜੀ, ਜੋ ਕਿ ਬੇਕਸਫੀਲਡ ਤੋਂ ਆਏ ਹੋਏ ਨੇ, ਉਹ ਆਪ ਸੰਗਤਾਂ ਦੇ 2 ਮਿੰਟ ਲਈ ਦਰਸ਼ਨ ਕਰਨਗੇ। ਉਸ ਤੋਂ ਉਪਰੰਤ 2-3 ਸਿੰਘਾਂ ਦਾ ਕਵੀਸ਼ਰੀ ਜੱਥਾ ਹੈ, ਜੋ ਕਿ 2 ਮਿੰਟ ਲਈ ਆਪ ਜੀ ਅੱਗੇ ਪੇਸ਼ ਹੋਣਾ ਚਾਹੁੰਦਾ ਹੈ। ਉਸ ਤੋਂ ਉਪਰੰਤ 5 ਪਿਆਰੇ, ਜੋ ਕਿ ਸਵੇਰ ਰੋਜ਼ ਤੋਂ ਸੇਵਾਵਾਂ ਨਿਭਾ ਰਹੇ ਨੇ, ਨਾਲ ਹੀ ਨਿਸ਼ਾਨਜੀਤ ਸਿੰਘ, ਉਹਨਾਂ ਨੂੰ ਵੀ ਸਨਮਾਨ ਕੀਤਾ ਜਾਵੇਗਾ। ਆਪ ਹੱਲੇ ਪੰਡਾਲ ਦੇ ਵਿੱਚ ਬੈਠੇ ਰਹੋ, ਬੱਸਾਂ 5 ਵਜੇ ਤੁਰਨੀਆਂ ਨੇ। ਪਲੀਜ਼ ਪੰਡਾਲ ਨੂੰ ਖਾਲੀ ਨਾ ਕਰਕੇ ਜਾਓ, ਕਿਉਂਕਿ ਜੋ ਸਵੇਰੇ ਰੋਜ਼ ਤੋਂ 5 ਪਿਆਰੇ ਸੇਵਾ ਨਿਭਾ ਰਹੇ ਨੇ, ਉਹਨਾਂ ਦਾ ਵੀ ਮਾਣ ਹੀ ਹੁੰਦਾ ਜੋ ਸਵੇਰ ਰੋਜ਼ ਤੋਂ ਆਪਣੀਆਂ ਸੇਵਾਵਾਂ ਵਿੱਚ ਲੱਗੇ ਹੋਏ ਨੇ। ਹੁਣ ਸਭ ਤੋਂ ਪਹਿਲਾਂ ਮੈਂ ਬੇਨਤੀ ਕਰਾਂ ਰੇਸ਼ਮ ਸਿੰਘ ਜੀ ਬੇਕਸਫੀਲਡ। ਸਤਿਗੁਰੂ ਦੇ ਹਜ਼ੂਰ ਸਾਜ ਬੈਠੇ ਗੁਰੂ ਪਿਆਰੇ ਖਾਲਸਾ ਜੀ, ਆਓ ਸਤਿਗੁਰੂ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤਿਹ ਸਾਂਝੀ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਗੱਲ ਦਾ ਮੈਨੂੰ ਅਹਿਸਾਸ ਹੈ ਕਿ ਸਮਾਂ ਬਹੁਤ ਹੋ ਚੁੱਕਿਆ, ਪਰ ਪਿਛਲੇ 3 ਦਿਨਾਂ ਤੋਂ ਇਸ ਪ੍ਰੋਗਰਾਮ ਬਾਰੇ ਜੋ ਬੁਲਾਰਿਆਂ ਦੀ ਜਾਂ ਇਸ ਨੂੰ ਪ੍ਰੋਗਰਾਮ ਨੂੰ ਆਰਗੇਨਾਈਜ਼ ਕਰਨ ਦੀਆਂ ਗੱਲਾਂ ਬਾਤਾਂ ਹੋ ਰਹੀਆਂ ਸੀ, ਉਹਦੇ 'ਚ ਬਹੁਤ ਸਾਰੀਆਂ ਗੁਰਦੁਆਰਾ ਕਮੇਟੀਆਂ, ਜਥੇਬੰਦੀਆਂ ਤੇ ਇੰਡੀਵਿਜੂਅਲ ਨੇ ਬਹੁਤ ਵੱਡਾ ਰੋਲ ਅਦਾ ਕੀਤਾ, ਤਾਂ ਇਹ ਪ੍ਰੋਗਰਾਮ ਜਿਹੜਾ ਉਹ ਕਾਮਯਾਬ ਹੋ ਸਕਿਆ। ਅਸੀਂ ਅੱਜ ਜੂਨ ਦਾ ਪਹਿਲਾ ਹਫ਼ਤਾ ਤੇ ਸੰਨ 1984 ਜਦੋਂ ਭਾਰਤੀ ਹਕੂਮਤ ਵੱਲੋਂ ਦਰਬਾਰ ਸਾਹਿਬ ਕੰਪਲੈਕਸ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉੱਤੇ ਫੌਜਾਂ ਚਾੜ ਕੇ ਅਕਾਲ ਤਖ਼ਤ ਸਾਹਿਬ ਨੂੰ ਢਹਿ ਢੇਰੀ ਕੀਤਾ ਗਿਆ। ਹਜ਼ਾਰਾਂ ਸਿੰਘ ਸਿੰਘਣੀਆਂ ਬੱਚੇ ਸ਼ਹੀਦ ਹੋਏ। ਉਹਨਾਂ ਨੂੰ ਯਾਦ ਕਰਨ ਵਾਸਤੇ ਤੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਸ਼ਹੀਦੀ ਪੁਰਬ ਮਨਾਉਣ ਵਾਸਤੇ ਇਹ ਪ੍ਰੋਗਰਾਮ ਲਿਖਿਆ ਗਿਆ ਸੀ। ਭਾਵੇਂ ਸਿਹਤ ਦੀਆਂ ਬੜੀਆਂ ਮਜਬੂਰੀਆਂ ਸੀ, ਪਰ ਉਸ ਅਕਾਲ ਪੁਰਖ ਦੀ ਓਟ ਆਸਰੇ ਨੂੰ ਮਨ 'ਚ ਵਸਾ ਕੇ ਉਪਰਾਲਾ ਕੀਤਾ ਕਿ ਸੰਗਤਾਂ ਦੇ ਦਰਸ਼ਨ ਕੀਤੇ ਜਾਣ। ਮੈਂ ਤੁਹਾਡਾ ਬਹੁਤਾ ਸਮਾਂ ਨਹੀਂ ਲੈਣਾ, ਪਰ ਜਿਹੜੀਆਂ ਗੱਲਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਹੁੰਦਾ, ਇਹ ਮੇਰਾ ਉਹ 42 ਸਾਲ ਦਾ ਤਜਰਬਾ ਹੈ ਜਿਹੜਾ ਮੈਨੂੰ ਵਿਰਸੇ 'ਚ ਮਿਲਿਆ ਅਤੇ ਮੈਂ 42 ਸਾਲ ਆਪ ਕਮਾਇਆ। ਗੱਲ ਅਸੀਂ ਉਹਨਾਂ ਸਿੰਘਾਂ ਸਿੰਘਣੀਆਂ ਸ਼ਹੀਦਾਂ ਦੀ ਕਰਦੇ ਹਾਂ ਜਿਨ੍ਹਾਂ ਨੇ 1 ਜੂਨ ਤੋਂ ਲੈ ਕੇ 6 ਜੂਨ ਤੱਕ ਸ਼ਹਾਦਤਾਂ ਦਿੱਤੀਆਂ ਅਤੇ ਉਸ ਤੋਂ ਬਾਅਦ ਉਸ ਸੰਘਰਸ਼ ਨੂੰ ਲਗਾਤਾਰ ਜਾਰੀ ਰੱਖਿਆ।
ਇਹਦੇ ਬਾਰੇ ਵੱਖ-ਵੱਖ ਬੁਲਾਰਿਆਂ ਨੇ ਆਪਣੀ ਆਪਣੀ ਭਾਸ਼ਾ 'ਚ ਆਪਣੇ ਆਪਣੇ ਤਜਰਬੇ ਤੋਂ ਤੁਹਾਡੇ ਨਾਲ ਵਿਚਾਰ ਸਾਂਝੇ ਕੀਤੇ ਆ। ਮੈਂ ਇੱਕ ਵਾਰ ਫਿਰ ਬੇਨਤੀ ਕਰਾਂ ਸਮੂਹ ਸੰਗਤ ਅੱਗੇ ਕਿ ਸਿਰਫ 5-4 ਮਿੰਟ ਦਾ ਸਮਾਂ ਹੋਰ ਹੈ। ਪਲੀਜ਼ ਗੱਲ ਸੁਣ ਕੇ ਜਾਇਓ। ਅੱਜ ਜਿਹੜੀ ਕੌਮ ਦੇ ਹਾਲਾਤ ਨੇ ਮੈਂ ਉਹਨਾਂ ਦੀ ਗੱਲ ਕਰਨੀ ਆ, ਅਤੇ ਮੈਂ ਅੱਜ ਜੋ ਸਾਡੀ ਜ਼ਿੰਮੇਵਾਰੀ ਹੈ ਇਹ ਤੁਹਾਨੂੰ ਅਹਿਸਾਸ ਕਰਾਉਣਾ ਇਸ ਗੱਲ ਦਾ ਹੈ ਕਿ ਜੇ ਮੇਰੇ ਵਰਗਾ ਬੰਦਾ 70 ਸਾਲ ਦੀ ਉਮਰ ਵਿੱਚ ਜਿਹੜਾ ਬਿਮਾਰੀਆਂ ਨਾਲ ਜੂਝ ਰਿਹਾ, ਜੋ 5 ਜਾਂ 6 ਘੰਟੇ ਦੀ ਡਰਾਈਵ ਕਰਕੇ ਉਹਨਾਂ ਸਿੰਘਾਂ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਸਵੇਰ ਤੋਂ ਲੈ ਕੇ ਹੁਣ ਤੱਕ ਬੈਠ ਸਕਦਾ, ਤਾਂ ਕੋਈ ਇਹੋ ਜਿਹੀ ਮਜਬੂਰੀ ਨਹੀਂ ਸਾਡੀ ਕਿ ਅਸੀਂ ਪ੍ਰੋਗਰਾਮ ਵਿੱਚ ਛੱਡ ਕੇ ਘਰਾਂ ਨੂੰ ਤੁਰ ਜਾਈਏ। ਅੱਜ ਇਹ ਪ੍ਰੋਗਰਾਮ ਉਹਨਾਂ ਸ਼ਹੀਦਾਂ ਦੀ ਯਾਦ 'ਚ ਮਨਾਇਆ ਜਾ ਰਿਹਾ ਜਿਨ੍ਹਾਂ ਨੇ ਕੌਮ ਦੇ ਭਵਿੱਖ ਲਈ ਗੁਰੂ ਆਸ਼ੇ ਮੁਤਾਬਕ ਆਪਣਾ ਨਿਸ਼ਾਨਾ ਖਾਲਿਸਤਾਨ ਮਿਥਿਆ। ਇਕੱਲਾ ਖਾਲਿਸਤਾਨ ਮਿਥਿਆ ਹੀ ਨਹੀਂ, ਉਹਦੀ ਖਾਤਰ ਸ਼ਹਾਦਤਾਂ ਦਿੱਤੀਆਂ ਨੇ, ਪਰਿਵਾਰਾਂ ਦੇ ਪਰਿਵਾਰ ਸ਼ਹੀਦ ਹੋਏ ਨੇ। ਅੱਜ ਉਹਨਾਂ ਮਾਵਾਂ ਨੂੰ ਵੀ ਮੈਂ ਜਾਣਦਾ ਜਿਨ੍ਹਾਂ ਦੇ 5-5 ਜੀ ਪਰਿਵਾਰ ਦੇ ਸੰਘਰਸ਼ ਦੇ ਵਿੱਚ ਸ਼ਹੀਦ ਹੋਏ ਨੇ, ਜਿਹੜੀਆਂ ਅੱਜ 500-500 ਹਜ਼ਾਰ ਰੁਪਏ ਲਈ ਜਿਹੜੀਆਂ ਆਪਣੀ ਦਵਾਈ ਵੀ ਅਫੋਰਡ ਨਹੀਂ ਕਰ ਸਕਦੀਆਂ। ਅਤੇ ਅਸੀਂ ਗੱਲਾਂ ਕਰ ਰਹੇ ਹਾਂ ਕਿ ਅਸੀਂ ਕੌਮ ਨੂੰ ਖਾਲਿਸਤਾਨ ਲੈ ਕੇ ਦੇਣਾ। ਸਾਡੇ ਕੋਲ ਇੰਨਾ ਸਮਾਂ ਹੀ ਨਹੀਂ ਹੈਗਾ ਕਿ ਅਸੀਂ ਬੈਠ ਕੇ ਉਹਨਾਂ ਮਾਵਾਂ ਦੀ, ਉਹਨਾਂ ਬਜ਼ੁਰਗਾਂ ਦੀ ਗੱਲ ਸੁਣ ਸਕੀਏ, ਉਹਨਾਂ ਦੀ ਗੱਲ ਕਰ ਸਕੀਏ, ਆਪਣੀ ਕੌਮ ਦਾ ਭਵਿੱਖ ਤੈਅ ਕਰ ਸਕੀਏ, ਇਹਦੇ 'ਤੇ ਵਿਚਾਰ ਕਰ ਸਕੀਏ ਕਿ ਜੇ ਪਿਛਲੇ 40 ਸਾਲਾਂ 'ਚ ਸਾਡਾ ਸੰਘਰਸ਼ ਅੱਗੇ ਨਹੀਂ ਵਧਿਆ ਤਾਂ ਉਹਦੇ ਪਿੱਛੇ ਕਾਰਨ ਕੀ ਨੇ, ਮੇਰਾ ਕਸੂਰ ਕੀ ਹੈ, ਤੁਹਾਡਾ ਕਸੂਰ ਕੀ ਹੈ। ਇਹ ਗੱਲ ਕਰਨ ਨੂੰ ਅਸੀਂ ਤਿਆਰ ਹੀ ਨਹੀਂ ਹੈਗੇ। ਅੱਜ ਜਦੋਂ ਗੱਲ ਚੱਲਦੀ ਹੈ ਕਿ ਭਾਈ ਫਲਾਨੀ ਜਥੇਬੰਦੀ ਨੇ ਆਹ ਕੰਮ ਕੀਤਾ, ਫਲਾਨੀ ਨੇ ਆਹ ਕੰਮ ਨਹੀਂ ਕੀਤਾ, ਸਿੰਘਾਂ ਬਾਰੇ ਕਿੰਤੂ ਕੀਤੀ ਜਾਂਦੀ ਹੈ। ਬਹੁਤ ਸਾਰੇ ਕਾਰਨ ਨੇ। ਮੈਂ ਬਾਰ-ਬਾਰ ਪਿਛਲੇ 30 ਸਾਲਾਂ 'ਚ ਕਹਿੰਦਾ ਰਿਹਾ, ਜਿਹੜੇ ਆਪਣੇ ਪੰਥ ਦੇ ਮਹਾਨ ਲੀਡਰ ਜਿਹੜੇ ਅਮਰੀਕਾ 'ਚ ਵਸਦੇ ਨੇ, ਕਿ ਆਓ ਭਾਈ ਬੈਠੋ, ਬੈਠ ਕੇ ਗੱਲ ਕਰੋ, ਅਤੇ ਆਓ ਆਪਾਂ ਕੋਈ ਸਾਂਝਾ ਪ੍ਰੋਗਰਾਮ ਬਣਾਈਏ ਅਤੇ ਕੌਮ ਨੂੰ ਦੱਸੀਏ ਕਿ ਭਾਈ ਸਾਡੀ ਕੀ ਕਮਿਟਮੈਂਟ ਆ ਆਪਣੀ ਕੌਮ ਦੇ ਨਾਲ, ਆਪਣੇ ਗੁਰੂ ਦੇ ਨਾਲ ਸਾਡੀ ਕੀ ਕਮਿਟਮੈਂਟ ਹੈ। ਪਰ ਅਸੀਂ ਨਹੀਂ ਬੈਠ ਸਕੇ। 30 ਸਾਲ ਹੋ ਗਏ ਸਾਨੂੰ, ਇਸ ਲਈ ਅਸੀਂ 2 ਘੰਟੇ ਨਹੀਂ ਕੱਢ ਸਕੇ ਅਤੇ ਅਸੀਂ ਇੱਥੇ ਗੱਲਾਂ ਕਰਕੇ, ਮੈਂ ਵੀ ਤੁਹਾਡੇ 'ਚੋਂ ਹੀ ਹਾਂ, ਮੈਂ ਆਇਆ, ਮੈਂ ਵੀ 5 ਮਿੰਟ ਬੋਲ ਕੇ ਚਲੇ ਜਾਣਾ, ਪਰ ਉਹ ਤੋਂ ਬਾਅਦ ਫੋਲੋਅਪ ਕੀ ਆ ਉਹਦਾ, ਕਿਹਦੇ ਕੋਲ ਅਸੀਂ ਗਏ ਹਾਂ ਕਿ ਆਓ ਭਾਈ ਕੌਮ ਦੀ ਇੰਨੀ ਦੁਰਦਸ਼ਾ ਹੋ ਰਹੀ ਹੈ। ਪੰਜਾਬ 'ਚ ਕੀ ਹੋ ਰਿਹਾ, ਪੰਜਾਬ ਮਰੀਜ਼ ਬਣਿਆ ਪਿਆ। ਅੱਜ ਉਹ ਮਰੀਜ਼ ਜਿਹਨੂੰ ਬਿਲਕੁਲ ਵੈਂਟੀਲੇਟਰ 'ਤੇ ਲਾਇਆ ਜਾਂਦਾ ਕਿ ਇਸ ਕਰਕੇ ਕਿ ਸ਼ਾਇਦ ਇਹਦੇ ਸਾਹਾਂ 'ਚ ਵਾਧਾ ਹੋ ਜੇ। ਅੱਜ ਪੰਜਾਬ ਦੇ ਕੀ ਹਾਲਾਤ ਨੇ ਇਕੱਲੇ ਨੂੰ ਪਤਾ। ਤੁਸੀਂ ਸਾਰੇ ਸੋਸ਼ਲ ਮੀਡੀਆ ਚਲਾਉਂਦੇ ਹੋ, ਦੇਖਦੇ ਹੋ ਕੀ ਹੋ ਰਿਹਾ। ਪਰ ਸਾਡੀ ਸਵਾਰਥ ਜਿਹੜਾ ਸਾਡਾ ਇੰਨਾ ਭਾਰੂ ਹੋ ਚੁੱਕਿਆ ਕਿ ਅਸੀਂ ਸੁਣ ਕੇ ਦੂਸਰੇ ਕੰਨ 'ਚੋਂ ਕੱਢ ਦਿੰਦੇ ਹਾਂ ਅਤੇ ਕਦੀ ਘਰ ਜਾ ਕੇ ਵਿਚਾਰ ਨਹੀਂ ਕਰਦੇ, ਆਪਣੇ ਬੱਚਿਆਂ ਨਾਲ ਗੱਲ ਨਹੀਂ ਕਰਦੇ, ਆਪਣੇ ਪਰਿਵਾਰ ਨਾਲ ਗੱਲ ਨਹੀਂ ਕਰਦੇ। ਕਾਰਨ ਕੀ ਹੈ ਕਿ ਅਸੀਂ ਆਪਣੇ, ਸਾਡੇ ਕਹਿਣੀ ਅਤੇ ਕਰਨੀ 'ਚ ਫਰਕ ਹੈ। ਇਸ ਕਰਕੇ ਅਸੀਂ ਆਪਣੇ ਪਰਿਵਾਰਾਂ ਨੂੰ ਨਾਲ ਨਹੀਂ ਤੋੜ ਸਕੇ। ਜੇ ਅਸੀਂ ਇਹ ਗੱਲ ਕਰਕੇ ਘਰੋਂ ਤੁਰਦੇ ਹਾਂ ਕਿ ਭਾਈ ਅਸੀਂ ਕੌਮ ਦੇ ਕੰਮ ਲਈ ਚੱਲੇ ਹਾਂ, ਅਤੇ ਰਸਤੇ ਦੇ ਵਿੱਚ ਅਸੀਂ ਗੱਲਾਂ ਕਰਦੇ ਹਾਂ ਕਿ ਫਲਾਨੀ ਜਥੇਬੰਦੀ ਜਿਹੜੀ ਆ ਉਹਨੇ ਕੌਮ ਦਾ ਆਹ ਨੁਕਸਾਨ ਕਰਤਾ, ਫਲਾਨੇ ਸਿੰਘ ਨੂੰ ਫਲਾਨੇ ਨੇ ਮਰਵਾ ਦਿੱਤਾ, ਫਲਾਨਾ ਸਿੰਘ। ਅਸੀਂ ਜਿਹੜੀਆਂ, ਮੈਂ 1-2 ਗੱਲਾਂ ਤੁਹਾਡੇ ਨਾਲ ਬਹੁਤ ਜ਼ਿਆਦਾ ਇੰਪੋਰਟੈਂਟ ਸਾਂਝੀਆਂ ਕਰਨੀਆਂ ਚਾਹੁੰਦਾ। ਉਹਦੇ 'ਚ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਸਾਡੇ ਦੇ ਵਿੱਚ ਇਸ ਗੱਲ ਦੀ ਘਾਟ ਹੈ ਕਿਉਂਕਿ ਸਾਡੀ ਕੌਮ ਜਿਹੜੀ ਆ ਪਿਛਲੇ ਲੰਮੇ ਸਮੇਂ ਤੋਂ ਗੁਲਾਮੀ ਭੋਗ ਰਹੀ ਆ। ਸਰੀਰਕ ਤੌਰ 'ਤੇ ਅਸੀਂ ਭਾਵੇਂ ਲੱਖ ਦਾਅਵਾ ਕਰੀਏ ਕਿ ਅਸੀਂ ਆਜ਼ਾਦ ਹਾਂ, ਅਮਰੀਕਾ 'ਚ ਬੈਠੇ ਹਾਂ, ਕੈਨੇਡਾ 'ਚ ਬੈਠੇ ਹਾਂ, ਦੁਨੀਆ ਭਰ ਦੇ ਮੁਲਕਾਂ 'ਚ ਸਾਡਾ ਨਾਂ ਆ, ਪਰ ਮਾਨਸਿਕ ਤੌਰ 'ਤੇ ਅਸੀਂ ਗੁਲਾਮੀ ਭੋਗ ਰਹੇ ਹਾਂ। ਮਾਨਸਿਕ ਤੌਰ 'ਤੇ ਗੁਲਾਮੀ ਦੀ ਜਿਹੜੀ ਹੁੰਦੀ ਹੈ, ਇਹ ਸਭ ਤੋਂ ਵੱਡਾ ਰੋਗ ਹੁੰਦਾ। ਕਿਸੇ ਵਿਦਵਾਨ ਨੇ ਲਿਖਿਆ ਕਿ ਜਿਹੜੀਆਂ ਕੌਮਾਂ ਮਾਨਸਿਕ ਤੌਰ 'ਤੇ ਗੁਲਾਮ ਹੁੰਦੀਆਂ ਉਹਨਾਂ ਦੀਆਂ 3 ਨਿਸ਼ਾਨੀਆਂ ਹੁੰਦੀਆਂ। ਉਹਨਾਂ 'ਚ ਭੌ ਦਾ ਡਰ ਜਿਹੜਾ ਉਹ ਸਭ ਤੋਂ ਜ਼ਿਆਦਾ ਭਾਰੂ ਹੁੰਦਾ। ਉਹ ਲਾਲਚ ਦੇ ਵਿੱਚ ਗਿਰਸੀਆਂ ਹੋਈਆਂ ਹੁੰਦੀਆਂ ਅਤੇ ਨਫ਼ਰਤ, ਆਪਸੀ ਨਫ਼ਰਤ ਉਹਨਾਂ 'ਚ ਸਭ ਤੋਂ ਜ਼ਿਆਦਾ ਭਾਰੂ ਹੁੰਦੀ ਹੈ।
ਇਹ ਤੁਸੀਂ ਆਪਣੇ ਅੰਦਰ ਝਾਤੀ ਮਾਰ ਕੇ ਦੇਖੋ ਕਿ ਇਹ ਤਿੰਨ ਚੀਜ਼ਾਂ ਸਾਡੇ ਅੰਦਰ ਵਸੀਆਂ ਕਿ ਨਹੀਂ ਵਸੀਆਂ, ਫਿਰ ਸਾਨੂੰ ਪਤਾ ਲੱਗੂਗਾ ਕਿ ਅਸੀਂ ਮਾਨਸਿਕ ਤੌਰ 'ਤੇ ਗੁਲਾਮ ਹੈਗੇ ਆ ਕਿ ਨਹੀਂ ਹੈਗੇ। ਦੂਸਰੀ ਗੱਲ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਇਹ ਹੈ ਕਿ ਭਾਈ ਬਹੁਤ ਸਾਰੀਆਂ ਜਥੇਬੰਦੀਆਂ ਬਣੀਆਂ ਨੇ, ਬਣ ਰਹੀਆਂ ਨੇ, ਹਰ ਇੱਕ ਦਾ ਆਪਣਾ ਆਪਣਾ ਰੋਲ ਹੈ, ਆਪਣਾ ਆਪਣਾ ਕੰਮ ਕਰ ਰਹੇ ਆ। ਮੈਂ ਅੱਜ ਤੁਹਾਡੇ ਸਾਹਮਣੇ ਪੇਸ਼ ਹੋਇਆ ਅਕਾਲੀ ਦਲ ਵਾਰਸ ਪੰਜਾਬ ਵੱਲੋਂ, ਭਾਈ ਅੰਮ੍ਰਿਤਪਾਲ ਸਿੰਘ ਵੱਲੋਂ। ਮੈਂ ਪਿਛਲੇ 3 ਸਾਲ ਤੋਂ ਉਹਨਾਂ ਦੀ ਸਪੋਰਟ ਕਰ ਰਿਹਾ ਹਾਂ, ਭਾਵੇਂ ਮੇਰੇ ਕੋਲ ਕੋਈ ਅਹੁਦਾ ਹੋਵੇ ਚਾਹੇ ਨਾ ਹੋਵੇ। ਮੈਂ ਸਰਦਾਰ ਭਾਈ ਦਲਜੀਤ ਸਿੰਘ ਬਿੱਟੂ 16 ਸਾਲ ਲਗਾਤਾਰ ਉਹਨਾਂ ਦੀ ਜਥੇਬੰਦੀ ਸਿੱਖ ਯੂਥ ਅਮਰੀਕਾ 'ਚ ਕੰਮ ਕੀਤਾ ਹੈ। ਅੱਜ ਕੋਈ ਵੀ ਬੰਦਾ, ਕੋਈ ਮੈਂਬਰ ਜਿਹੜਾ ਸਿੱਖ ਯੂਥ ਅਮਰੀਕਾ ਦਾ ਜਿਹੜਾ ਪਿਛਲੇ 30-40 ਸਾਲ ਤੋਂ ਕੰਮ ਕਰ ਰਿਹਾ ਕੌਮ ਦਾ, ਉਹ ਆ ਕੇ ਮੈਨੂੰ ਇੱਥੇ ਸਟੇਜ 'ਤੇ ਖੜਾ ਕਰਕੇ ਸਵਾਲ ਪੁੱਛ ਸਕਦਾ ਕਿ ਮੇਰੀ ਉਸ ਜਥੇਬੰਦੀ ਨਾਲ ਕਿਹੋ ਜਿਹਾ ਬਿਹੇਵੀਅਰ ਸੀ, ਮੈਂ ਕੀ ਕੰਮ ਕੀਤੇ ਨੇ। ਜਿੱਥੇ ਵੀ ਉਹਨਾਂ ਨੇ ਮੈਨੂੰ ਭੇਜਿਆ ਮੈਂ ਗਿਆ, ਭਾਈ ਸਾਹਿਬ ਜੀ ਮੈਂ ਬੇਨਤੀ ਕਰਦਾ ਮੈਨੂੰ 2 ਮਿੰਟ, ਮੈਂ ਮੁੜ ਕੇ ਲੰਮਾ ਸਮਾਂ ਤੈਅ ਕਰਕੇ ਆਇਆ, ਮੈਨੂੰ ਬੇਨਤੀ ਕਰ ਲੈਂਦਾ। ਸੋ ਇੰਨਾ ਕੁਛ ਹੋਣ ਤੋਂ ਬਾਅਦ 2006 ਦੇ ਵਿੱਚ ਮੈਂ ਗੁਰੂ ਮਹਾਰਾਜ ਦੀ ਹਜ਼ੂਰੀ 'ਚ ਦਾਅਵਾ ਕਰਦਾ ਕਿ ਮੇਰੀ ਭਾਈ ਦਲਜੀਤ ਸਿੰਘ, ਭਾਈ ਹਰਪਾਲ ਸਿੰਘ ਚੀਮਾ ਨਾਭੇ ਜੇਲ੍ਹ 'ਚ ਉਹਨਾਂ ਨਾਲ ਗੱਲ ਹੋਈ ਕਿ ਭਾਈ ਕੌਮ ਜਿਹੜੀ ਹੈ ਉਹਦੀ ਦਸ਼ਾ ਬਹੁਤ ਮਾੜੀ ਹੈ, ਆਓ ਆਪਾਂ ਬੈਠ ਕੇ ਕੋਈ ਸਾਂਝਾ ਪ੍ਰੋਗਰਾਮ ਬਣਾਈਏ। ਇਹ ਗੱਲ ਅੱਗੇ ਚੱਲੀ, ਤੈਅ ਹੋਇਆ, ਸਾਰਾ ਕੁਝ ਹੋਇਆ। ਦੋਨੇ ਜਥੇਬੰਦੀਆਂ ਇੱਕ ਦੂਜੇ 'ਚ ਮਰਜ ਹੋਈਆਂ। 2 ਸਾਲ ਨਹੀਂ ਕੱਢੇ ਉਹਨਾਂ ਨੇ। 2 ਸਾਲਾਂ ਤੋਂ ਬਾਅਦ ਸਾਰਾ ਖਲਾਰਾ ਫਿਰ ਉਹ ਪੈ ਗਿਆ। ਪਰ ਫਿਰ ਅਸੀਂ ਫਿਰ ਉਸ ਤੋਂ ਬਾਅਦ ਮੈਂ ਜੋ ਕੁਛ ਅਨੈਸਸ ਕੀਤਾ ਉਹਦੇ ਹਿਸਾਬ ਨਾਲ ਮੈਂ ਇਹਨਾਂ ਨੂੰ ਕਿਹਾ ਕਿ ਭਾਈ ਸਾਹਿਬ ਜੀ ਅਸੀਂ ਬਹੁਤ ਕਾਹਲੀ ਕਰਦੇ ਹਰੇਕ ਕੰਮ ਦੇ ਵਿੱਚ, ਨਾ ਅਸੀਂ ਇਕੱਠੇ ਹੋਣ ਵੇਲੇ ਸੋਚਿਆ, ਨਾ ਹੁਣ ਅਸੀਂ ਅਲੱਗ ਹੋਣ ਵੇਲੇ ਸੋਚ ਰਹੇ ਹਾਂ। ਉਹਦੇ ਨਾਲ ਕੀ ਹੋਇਆ ਕੌਮ ਦੇ ਵਿੱਚ, ਇਹਨਾਂ ਕੌਮ ਜਿਹੜੀ ਆ ਉਹ ਇੰਨੇ ਨਿਗਾਰ ਦੇ ਵਿੱਚ ਚਲੀ ਗਈ, ਇੰਨੇ ਡਿਪਰੈਸ ਹੋ ਗਈ ਕਿ ਭਾਈ ਐਡੇ ਚੋਟੀ ਦੇ ਲੀਡਰ ਜੇ ਉਹ 2 ਸਾਲ ਨਹੀਂ ਕੱਢ ਸਕੇ, ਇਹਨਾਂ ਕੌਮ ਨੂੰ ਕਿਹੜਾ ਖਾਲਿਸਤਾਨ ਲੈ ਕੇ ਦੇਣਾ। ਉਸ ਤੋਂ ਬਾਅਦ ਜਿਹੜਾ ਚਲੋ ਉਹ ਸਾਰਾ ਕੁਝ ਚੱਲਿਆ, ਸਾਰੇ ਅੱਜ ਵੀ ਉਹ ਆਪਣੇ ਫੀਲਡ 'ਚ ਆਪਣਾ ਕੰਮ ਕਰ ਰਹੇ ਆ। ਮੈਂ ਕਿਸੇ ਦੇ ਕੰਮ ਨੂੰ ਕਦੀ ਨਿੰਦਦਾ ਨਹੀਂ। ਮੈਂ ਕਹਿੰਦਾ ਵੀ ਹਮੇਸ਼ਾ ਜਿੰਨਾ ਕੋਈ ਕਰਦਾ, ਜਿੰਨੀ ਗੁਰੂ ਮਹਾਰਾਜ ਦੀ ਕਿਸੇ 'ਤੇ ਬਖਸ਼ਿਸ਼ ਹੈ, ਉਹ ਆਪਣਾ ਕੰਮ ਕਰਦਾ। ਅੱਜ ਮੈਂ ਭਾਈ ਅੰਮ੍ਰਿਤਪਾਲ ਸਿੰਘ ਦੀ ਗੱਲ ਤੁਹਾਡੇ ਨਾਲ ਇਸ ਕਰਕੇ ਕਰ ਰਿਹਾ ਕਿ ਭਾਈ ਦੀਪ ਸਿੰਘ ਸਿੱਧੂ ਉਹ ਮੈਦਾਨ 'ਚ ਆਏ, ਉਹ ਸਟੇਜ 'ਤੇ ਆਏ, ਉਹਨਾਂ ਨੇ ਆਪਣਾ ਇੱਕ ਜਥੇਬੰਦੀ ਖੜੀ ਕੀਤੀ। ਜਥੇਬੰਦੀ ਨਹੀਂ ਇਕੱਲੀ ਖੜੀ ਕੀਤੀ, ਉਹਨਾਂ ਨੇ ਇੱਕ ਇਹੋ ਜਿਹਾ ਪਲੇਟਫਾਰਮ ਦਿੱਤਾ ਨੌਜਵਾਨਾਂ ਨੂੰ ਕਿ ਨੌਜਵਾਨ ਤੜਾ ਤੜ ਉਹਨਾਂ ਦੇ ਨਾਲ ਜੁੜੇ। ਉਹਨਾਂ ਨੇ ਇੱਕ ਇੰਟੈਲੀਜੈਂਟ ਬੰਦਾ ਜਿਹੜਾ ਪ੍ਰੋਫੈਸ਼ਨ ਤੋਂ ਵਕੀਲ ਵੀ ਹੈ, ਜਿਹੜਾ ਬੰਦਾ ਦੁਨੀਆ ਭਰ ਦੀ ਰਾਜਨੀਤੀ ਜਾਣਦਾ, ਉਹਨੇ ਉਹ ਗੱਲ ਨੂੰ ਅੱਗੇ ਤੋਰਿਆ। ਪਰ ਅੱਜ ਇੱਕ ਬੱਚੇ ਨੂੰ ਪਤਾ ਹੈ, ਸਰਦਾਰ ਸਿਮਰਨ ਸਿੰਘ ਮਾਨ ਵੀ ਇਹ ਗੱਲ ਕਹਿ ਚੁੱਕੇ ਆ ਕਿ ਭਾਈ ਉਹਨੂੰ ਸਰਕਾਰੀ ਏਜੰਸੀਆਂ ਨੇ ਉਹਨਾਂ ਨੂੰ ਮਰਵਾਇਆ। ਪਰ ਅੱਜ ਵੀ ਅਸੀਂ ਈਰਖਾ ਬਸ ਇਹ ਕਹਿ ਰਹੇ ਹਾਂ ਜੀ ਉਹ ਤਾਂ ਐਕਸੀਡੈਂਟ 'ਚ ਮਾਰੇ ਗਏ। ਸਾਨੂੰ ਸਭ ਨੂੰ ਪਤਾ ਹੈ ਕਿ ਅਵਤਾਰ ਸਿੰਘ ਖੰਡਾ ਹੈ ਕਿ ਬਿਮਾਰ ਹੋ ਕੇ ਮਾਰੇ ਗਏ। ਇਹ ਡਾਇਗਨੋਸ ਕੀਤਾ ਜਾ ਰਿਹਾ ਕਿ ਉਹਨਾਂ ਨੂੰ ਕੈਂਸਰ ਸੀ 4 ਸਾਲ ਤੋਂ। ਹਰਦੀਪ ਸਿੰਘ ਨਿੱਜਰ, ਭਾਈ ਪਰਮਜੀਤ ਸਿੰਘ ਜੀ ਪੰਜਵੜ, ਕਿੰਨੇ ਸ਼ਹੀਦਾਂ ਦੇ ਨਾਂ ਲੈ ਦਈਏ ਜਿਨ੍ਹਾਂ ਨੇ ਅੱਜ ਕੌਮ ਦੇ ਜਿਹੜਾ ਦੁਸ਼ਮਣ ਦੇ ਉਹ ਸਾਜ਼ਿਸ਼ ਦਾ ਸ਼ਿਕਾਰ ਬਣੇ ਨੇ। ਪਰ ਹੋਇਆ ਕੀ ਹੈ, ਅਸੀਂ ਕਿੱਥੇ ਖੜ੍ਹੇ ਹਾਂ ਅੱਜ, ਜਦੋਂ ਅੱਜ ਸਾਰਾ ਕੁਝ ਸਾਡੇ ਸਾਹਮਣੇ ਆ। ਜਦੋਂ ਬੰਦਾ ਸਟੇਜ 'ਤੇ ਹੁੰਦਾ ਅਸੀਂ ਇਹ ਸੋਚਦੇ ਹਾਂ ਕਿ ਭਾਈ ਇਹਨੂੰ ਸਟੇਜ ਤੋਂ ਲਾਂਭੇ ਕਿਵੇਂ ਕਰਨਾ, ਮਗਰੋਂ ਫਿਰ 2-2, 2.5, 5-5 ਲੱਖ ਦੇ ਇਕੱਠ ਕਰਦੇ ਆ। ਅੱਜ ਅੰਮ੍ਰਿਤਪਾਲ ਸਿੰਘ ਨੇ ਆਪਣਾ ਸਾਰਾ ਕੁਝ ਛੱਡ ਕੇ, ਸਾਰਾ ਕੁਝ ਤਿਆਗ ਕੇ ਕੌਮ ਦੀ ਗੱਲ ਕੀਤੀ ਆ, ਔਰ ਨਿਡਰਤਾ ਨਾਲ ਕੀਤੀ ਆ, ਬੜੀ ਇੰਟੈਲੀਜੈਂਸ ਨਾਲ ਗੱਲ ਕੀਤੀ ਆ, ਹਰ ਗੱਲ ਦਾ ਜਵਾਬ ਦਿੱਤਾ ਉਹਨੇ। ਅਤੇ ਅੱਜ ਵੀ ਅਸੀਂ ਉਹਦੇ ਮਗਰ ਪੈ ਗਏ ਹਾਂ ਕਿ ਭਾਈ ਇਹ ਤਾਂ ਜੀ ਉੱਥੋਂ ਆ ਗਿਆ, ਦੁਬਈ ਤੋਂ ਆ ਗਿਆ, ਇਹਨੂੰ BJP ਲੈ ਆਈ ਆ, ਇਹਨੂੰ ਫਲਾਨੀ ਏਜੰਸੀ ਲੈ ਆਈ ਆ। ਪਰ ਮੈਂ ਤੁਹਾਡੇ ਨਾਲ ਇਹ ਬੇਨਤੀ ਕਰਨੀ ਚਾਹੁੰਦਾ, 3 ਸਾਲ ਉਹਨੇ NSA ਕੱਟ ਲਈ ਆ, 4ਥਾ ਸਾਲ ਉਹਦਾ ਅੱਜ ਫਿਰ ਅਸਾਮ 'ਚ ਬੀਤ ਰਿਹਾ। ਉਹ ਕੌਮ ਦੀ ਲੜਾਈ ਲੜ ਰਿਹਾ, ਅਸੀਂ ਉਹਦੇ ਨਾਲ ਹਰ ਹੀਲੇ ਖੜ੍ਹੇ ਹਾਂ। ਪਰ ਮੈਂ ਨੌਜਵਾਨਾਂ ਨੂੰ ਬੇਨਤੀ ਕਰਨ ਵਾਸਤੇ ਖੜ੍ਹਾ ਹਾਂ ਕਿ ਭਾਈ ਤੁਸੀਂ ਇਸ ਗੱਲ ਦੇ ਪਿੱਛੇ ਨਾ ਜਾਓ ਕਿ ਪਿੱਛੇ ਕੀ ਹੋਇਆ। ਤੁਸੀਂ ਅੱਜ ਵਿਚਾਰ ਕਰੋ ਕਿ ਅੱਜ ਕੀ ਹੋ ਰਿਹਾ, ਕਿਹੜਾ ਲੀਡਰ ਸਾਡਾ ਕੀ ਕਰ ਰਿਹਾ, ਕਿ ਅਸੀਂ ਕਿਹਦੇ ਨਾਲ ਤੁਰਨਾ, ਕੀ ਅਸੀਂ ਡਿਸੀਜਨ ਲੈਣੇ ਆ, ਕੀ ਅੱਜ ਕੌਮ ਦੇ ਆਪਣੇ ਰਾਜ ਭਾਗ ਦੀ ਲੋੜ ਹੈ, ਜੇ ਲੋੜ ਹੈ ਤਾਂ ਸਾਡਾ ਉਹਦੇ 'ਚ ਕੀ ਯੋਗਦਾਨ ਹੈ। ਸੋ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਭਾਈ ਆਓ ਸਾਰੇ ਰਲ ਕੇ ਇੱਕ ਸਾਂਝਾ ਪਲੇਟਫਾਰਮ ਬਣਾ ਕੇ ਜਿੱਥੇ ਸਾਰੇ ਲੀਡਰਾਂ ਨੂੰ
ਇਸ ਗੱਲ ਲਈ ਅਸੀਂ ਫੋਰਸ ਕਰੀਏ ਕਿ ਭਾਈ ਅੱਜ ਜੇ ਸਾਡੀ ਕੌਮ ਦੀ ਇੱਜ਼ਤ ਬਚਦੀ ਆ, ਜੇ ਸਾਡੀ ਹੋਂਦ ਬਚਦੀ ਆ, ਤਾਂ ਸਿਰਫ ਇਸ ਗੱਲ ਤੇ ਬਚ ਸਕਦੀ ਆ ਕਿ ਕਈ ਅਸੀਂ ਸਾਰੇ ਇਕੱਠੇ ਹੋ ਕੇ ਸੰਘਰਸ਼ ਨੂੰ ਲੜੀਏ ਤੇ ਜੋ ਸਾਡੀ ਕੌਮ ਦੀ ਜਿਹੜਾ ਫਿਊਚਰ ਆ ਉਹਨੂੰ ਸਵਾਰ ਸਕੀਏ। ਬਾਕੀ ਜੋ ਕੁਛ ਲੀਡਰਾਂ ਨੇ ਕਰਨਾ ਹੈ ਉਹਨਾਂ ਨੂੰ ਅਸੀਂ ਕੋਈ ਸਮਝਾਉਣ ਦੇ ਕਾਬਲ ਨਹੀਂ ਹੈ, ਸਿਰਫ ਅਸੀਂ ਉਹਨਾਂ ਨੂੰ ਸੁਜੈਸ਼ਨ ਦੇ ਸਕਦੇ ਹਾਂ। ਸੋ ਮੇਰੀ ਅਖੀਰ ਤੇ ਇਹੀ ਬੇਨਤੀ ਆ ਕਿ ਭਾਈ ਆਓ ਅਸੀਂ ਦੂਜੇ ਨੂੰ ਸਮਝਾਉਣ ਤੋਂ ਪਹਿਲਾਂ ਆਪ ਇਸ ਗੱਲ ਨੂੰ ਸਮਝ ਲਈਏ ਕਿ ਭਾਈ ਸਾਡੇ ਲਈ, ਸਾਡੇ ਇਸ ਤੇ ਕੌਮ ਦਾ ਕਿਹੜਾ ਕੰਮ ਆਇਆ, ਅਸੀਂ ਕੀ ਕਰ ਸਕਦੇ ਹਾਂ ਤੇ ਸਾਨੂੰ ਕੀ ਕਰਨਾ ਚਾਹੀਦਾ। ਬੋਲੇ ਸੋ ਨਿਹਾਲ। ਕਿਸੇ ਵੀ ਭੁੱਲ ਚੁੱਕ ਲਈ ਖਿਮਾ। ਖਾਲਿਸਤਾਨ 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 ਖਾਲਿਸਤਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਇਹ ਸਨ ਭਾਈ ਰੇਸ਼ਮ ਸਿੰਘ ਜੀ ਬੇਕਸਫੀਲਡ ਤੋਂ, ਜੋ ਕਿ ਆਪ ਜੀ ਨੂੰ ਦੱਸ ਕੇ ਗਏ ਨੇ ਕਿ ਵੀ ਉਹ 4-5 ਘੰਟੇ ਦਾ ਸਫ਼ਰ ਤੈਅ ਕਰਕੇ ਇੱਥੇ ਪਹੁੰਚੇ ਨੇ। ਪ੍ਰਮਾਤਮਾ ਉਹਨਾਂ ਦੀ ਸਿਹਤ ਵਿੱਚ ਉਹਨਾਂ ਨੂੰ ਤੰਦਰੁਸਤੀ ਬਖਸ਼ੇ। ਇਸ ਤੋਂ ਉਪਰੰਤ ਮੈਂ ਬੇਨਤੀ ਕਰਾਂ, ਜੋ ਸੁਬਾਹ ਰੋਜ਼ ਤੋਂ 5 ਪਿਆਰੇ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ, ਨਾਲ ਹੀ ਨਿਸ਼ਾਨ ਸਾਹਿਬ ਦੀ ਸੇਵਾ ਲੈ ਕੇ ਜੋ ਸਵੇਰ ਤੋਂ ਨਗਰ ਕੀਰਤਨ ਦੇ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ, ਕਿ ਉਹ ਆ ਕੇ ਗੁਰੂ ਘਰ ਦੋਏ ਫਰੀਮਾਉਂਟ ਦੇ ਭਾਈ ਜਸਵਿੰਦਰ ਸਿੰਘ ਜੀ ਜੰਡੀ ਵੀ ਸਟੇਜ 'ਤੇ ਆਏ ਹਨ। ਬਾਕੀ ਵੀ ਜਿੰਨੇ ਪਤਵੰਤੇ ਸੱਜਣ ਇੱਥੇ ਸਾਹਮਣੇ ਬੈਠੇ ਨੇ ਉਹ ਸਟੇਜ 'ਤੇ, ਅੱਛਾ ਜੀ ਉੱਥੇ ਦੇਣ ਲੱਗੇ ਨੇ। ਓਕੇ ਜੀ, ਸਾਰਿਆਂ ਨੂੰ ਸਰੋਪਾ ਨਾਲ ਸਨਮਾਨ ਕੀਤਾ ਜਾ ਰਿਹਾ ਵਾ। ਬੋਲੇ ਸੋ ਨਿਹਾਲ, ਬੋਲੇ ਸੋ ਨਿਹਾਲ, ਬੋਲੇ ਸੋ ਨਿਹਾਲ, ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ, ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਇਸ ਤੋਂ ਉਪਰੰਤ ਆ 2-3 ਮਿੰਟ ਲਈ ਕੁਇਸ਼ਰੀ ਹੈ ਇਹਨਾਂ ਦੀ। ਬਾਕੀ ਜਿੰਨੀ ਵੀ ਸੰਗਤ ਆਸੇ-ਪਾਸੇ ਖੜੀ ਹੈ, ਆਪਾਂ ਜੋ ਇਸ ਦੀ ਸਮਾਪਤੀ ਦੀ ਅਰਦਾਸ ਦੇ ਵਿੱਚ ਸ਼ਾਮਲ ਹੋਣਾ ਹੈ, ਪਲੀਜ਼ ਪੰਡਾਲ ਦੇ ਵਿੱਚ ਆ ਜਾਓ। ਅਰਦਾਸ ਹੋਵੇਗੀ, ਉਪਰੰਤ ਹੁਕਮਨਾਮਾ ਸਾਹਿਬ, ਉਸ ਤੋਂ ਉਪਰੰਤ ਸਮਾਪਤੀ ਹੋਵੇਗੀ। ਇੰਨੀ ਕੁ ਬੇਨਤੀ ਪ੍ਰਵਾਨ ਕਰਿਓ। ਆਓ ਹੁਣ 2-3 ਮਿੰਟ ਲਈ ਇਹਨਾਂ ਸਿੰਘਾਂ ਵੱਲੋਂ ਇੱਕ ਕੁਇਸ਼ਰੀ ਪੇਸ਼ ਕੀਤੀ ਜਾ ਰਹੀ ਹੈ, ਪਿਆਰ ਨਾਲ ਸਰਵਣ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਸਮੇਂ ਦੀ ਘਾਟ ਹੁੰਦਿਆਂ ਅਸੀਂ ਆਪ ਸਾਹਮਣੇ ਇੱਕ ਕੁਇਸ਼ਰੀ ਪੇਸ਼ ਕਰਨ ਜਾ ਰਹੇ ਹਾਂ, ਪਰ ਇਹ ਜਿਹੜੀ ਕਵਿਤਾ ਆਪਣਾ ਪ੍ਰਚਾਰ ਖੁਦ ਕਰੇਗੀ। ਅਸੀਂ ਆਪ ਜੀ ਨੂੰ ਇਸ ਬਾਰੇ ਜੋ ਇਸ ਦਾ ਇਤਿਹਾਸ ਨਹੀਂ ਦੱਸ ਸਕਦੇ ਕਿਉਂਕਿ ਸਮਾਂ ਬਹੁਤ ਸੀਮਤ ਹੈ। ਸੋ ਆਓ ਸੰਗਤ ਜੀ, ਆਪਾਂ ਇਸ ਨਾਲ ਜੁੜਨਾ ਕਰੀਏ ਜੀ। ਅੱਤਵਾਦੀ ਸੀ ਇੰਦਰਾ ਗਾਂਧੀ ਜਿਸਨੇ ਅਟੈਕ ਕਰਾਇਆ, ਅੱਤਵਾਦੀ ਸੀ ਜਰਨਲ ਵੈਦਿਆ ਜਿਸਨੇ ਕਹਿਰ ਕਮਾਇਆ, ਦੀਪ ਬਰਾੜ ਸੀ ਅੱਤਵਾਦੀ ਜਿਸਨੇ ਬਦੋਸ਼ੇ ਮਾਰੇ, ਅੱਤਵਾਦੀ ਨਹੀਂ ਪਿੰਡਰਾ ਵਾਲਾ ਸੁਣ ਲੈ ਤੂੰ ਸਰਕਾਰੇ, ਉਹ ਕਮਾਨ ਕਮਾਂਡੋ ਦੀ ਸੀ ਕਰਦਾ ਬ੍ਰਹਮਚਰਾ ਅੱਤਵਾਦੀ, ਮੁੱਖ ਮੰਤਰੀ ਬੇਅੰਤ ਸਿੰਘ ਨੇ ਕੀਤੀ ਸੀ ਬਰਬਾਦੀ। ਹੱਕ ਲੈਣ ਲਈ ਲੜਦਿਆਂ ਨੂੰ ਕਿਉਂ ਕਹਿੰਦੇ ਬਾਗੀ ਸਾਰੇ, ਅੱਤਵਾਦੀ ਨਹੀਂ ਪਿੰਡਰਾ ਵਾਲਾ ਸੁਣ ਲੈ ਤੂੰ ਸਰਕਾਰੇ, ਔਰ ਰਾਜੀਵ ਗਾਂਧੀ ਸੀ ਅੱਤਵਾਦੀ ਜਿਨੇ ਖੂਨ ਦੀ ਖੇਡੀ ਹੋਲੀ, ਵਿੱਚ ਦਿੱਲੀ ਦੇ ਜਿਉਂਦੇ ਸਾੜੇ ਪੱਤ ਗਈਆਂ ਦੀ ਰੋਲੀ, ਉਹ ਸੱਜਣ ਕੁਮਾਰ ਟਾਈਟਲ ਲੈ ਨੇ ਕੀਤੇ ਗਲਤ ਇਸ਼ਾਰੇ, ਅੱਤਵਾਦੀ ਨਹੀਂ ਪਿੰਡਰਾ ਵਾਲਾ ਸੁਣ ਲੈ ਤੂੰ ਸਰਕਾਰੇ, ਉਹ ਕੀਤਾ ਕੀ ਸਰਕਾਰ ਦੇ ਬੰਦਿਆਂ ਸੁਣ ਲਓ ਅੱਜ ਮੈਂ ਦੱਸਾਂ, ਉਹ ਕੀਤਾ ਕੀ ਸਰਕਾਰ ਦੇ ਬੰਦਿਆਂ ਸੁਣ ਲਓ ਅੱਜ ਮੈਂ ਦੱਸਾਂ, ਸਿੱਖ ਤੇ ਹਿੰਦੂ ਇੰਨਾ ਹੀ ਮਾਰੇ ਇੰਨਾ ਹੀ ਫੂਕੀਆਂ ਬੱਸਾਂ, ਉਹ KPS ਗਿੱਲ ਤੇ ਕਹਿਣ ਦੇ ਕੀਤੇ ਪੁੱਠੇ ਕਾਰੇ, ਅੱਤਵਾਦੀ ਨਹੀਂ
ਭਿੰਡਰਾਂ ਵਾਲਾ ਸੁਣ ਲੈ ਤੂੰ ਸਰਕਾਰੇ। ਉਹ ਅੱਤਵਾਦੀ ਸੀ ਕੁਰਸੀ ਲਈ ਜੋ ਕਤਲੋ ਗਾਰਤ ਕਰਦੇ, ਕਾਲੇ ਧਨ ਨੂੰ ਇਕੱਠਾ ਕਰਕੇ ਸਵਿਸ ਬੈਂਕ ਸੀ ਭਰਦੇ। ਉਹ ਸਾਡੇ ਲੋਕਾਂ ਨੂੰ ਲੈ ਕੇ ਕਿਉਂ ਘੂਰਦੀ ਏ ਬਦਕਾਰੇ। ਅੱਤਵਾਦੀ ਨਹੀਂ ਭਿੰਡਰਾਂ ਵਾਲਾ ਸੁਣ ਲੈ ਤੂੰ ਸਰਕਾਰੇ। ਉਹ ਫਸਲ ਸਾਡੀ ਤੇ ਮਨ ਮਰਜ਼ੀ ਆ ਕਰਦੇ ਕਿਉਂ ਵਪਾਰੀ। ਉਹ ਫਸਲ ਸਾਡੀ ਤੇ ਮਨ ਦੀ ਮਰਜ਼ੀ ਕਰਦੇ ਕਿਉਂ ਵਪਾਰੀ। ਪੁੱਤਾਂ ਵਾਂਗੂ ਪਾਲੀ ਰੁਲਦੀ ਮੰਡੀਆਂ ਵਿੱਚ ਵਿਚਾਰੀ। ਉਹ ਸੰਤਾਂ ਨੇ ਤਾਂ ਹੱਕ ਮੰਗਿਆ ਸੀ ਕਿਉਂ ਚੜ ਗਏ ਤੇਰੇ ਪਾਰੇ। ਅੱਤਵਾਦੀ ਨਹੀਂ ਭਿੰਡਰਾਂ ਵਾਲਾ ਸੁਣ ਲੈ ਤੂੰ ਸਰਕਾਰੇ। ਉਹ ਇਹ ਨਹੀਂ ਭੁੱਲਦੀਆਂ ਵਿੱਚ 84 ਬਾਲੀਆਂ ਸੀ ਜੋ ਅੱਗਾ। ਉਹ ਇਹ ਨਹੀਂ ਭੁੱਲਦੀਆਂ ਵਿੱਚ 84 ਬਾਲੀਆਂ ਸੀ ਜੋ ਅੱਗਾ। ਨਾਲ ਧੌਂਸ ਦੇ 10 ਜੋ ਲਾਈਆਂ ਵਿੱਚ ਚਰਾਹੇ ਪੱਗਾਂ। ਉਹ ਸੁਰ ਸਿੰਘ ਹਰਪਾਲ ਨਹੀਂ ਉਹ ਡਰਨੇ ਕੌਮ ਦੇ ਤੇਰੇ ਤੋਂ ਦੁਸ਼ਮਣ ਸਾਰੇ। ਅੱਤਵਾਦੀ ਨਹੀਂ ਭਿੰਡਰਾਂ ਵਾਲਾ ਸੁਣ ਲੈ ਤੂੰ ਸਰਕਾਰੇ। ਅੱਤਵਾਦੀ ਨਹੀਂ ਭਿੰਡਰਾਂ ਵਾਲਾ ਸੁਣ ਲੈ ਤੂੰ ਸਰਕਾਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਇੰਨੀ ਕੀ ਧੰਨਵਾਦ। ਬੇਨਤੀ ਪ੍ਰਵਾਨ ਕਰੋ ਸਾਰੀ ਸੰਗਤ ਜੀ। ਇੱਕ ਗੱਲ ਮੈਂ ਕਹਿਣੀ ਚਾਹੁੰਦਾ ਕਿ ਖਾਲਿਸਤਾਨ ਨਾ ਆਖਿਆ ਕਰੋ, ਖਾਲਿਸਤਾਨ ਜਿੰਦਾਬਾਦ। ਜਿਹੜਾ ਤੁਸੀਂ ਥਾਂ ਹੀ ਖਾਲੀ ਬਣਾਤਾ ਉਹ ਕਿੱਦਾਂ ਆਪਣਾ ਜਿੰਦਾਬਾਦ ਹੋਊਗਾ। ਖਾਲਿਸਤਾਨ ਜਿੰਦਾਬਾਦ। ਖਾਲਿਸਤਾਨ ਜਿੰਦਾਬਾਦ। ਖਾਲਿਸਤਾਨ ਜਿੰਦਾਬਾਦ। ਖਾਲਿਸਤਾਨ ਜਿੰਦਾਬਾਦ। ਖਾਲਿਸਤਾਨ ਜਿੰਦਾਬਾਦ। ਵਾਹਿਗੁਰੂ ਜੀ ਕਾ ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਬੜੇ ਧੰਨਵਾਦੀ ਹਾਂ ਇਹਨਾਂ ਦੇ ਬੱਚਿਆਂ ਦੇ ਜਿਨ੍ਹਾਂ ਨੇ ਆਪ ਜੀ ਨੂੰ ਕਵਿਸ਼ਰੀ ਵਾਰ ਰਾਹੀਂ ਨਿਹਾਲ ਕੀਤਾ। ਇਸ ਤੋਂ ਉਪਰੰਤ ਅਰਦਾਸ ਹੋਵੇਗੀ ਤੇ ਹੁਕਮਨਾਮਾ ਸਾਹਿਬ ਮੈਂ ਸਾਰੇ ਉਹਨਾਂ ਸੇਵਾਦਾਰਾਂ ਦਾ ਜੋ ਕਿ ਕਿੰਨੇ ਰੋਜ਼ ਤੋਂ ਆਪਣੀਆਂ ਸੇਵਾਵਾਂ ਵਿੱਚ ਵੱਧ ਚੜ ਕੇ ਹਿੱਸਾ ਲੈ ਕੇ ਲੰਗਰ ਲੈ ਕੇ ਪਹੁੰਚੇ। ਫਰੀਮਾਉਂਟ ਗੁਰੂ ਘਰ ਤੋਂ ਜੋ ਲੰਗਰ ਆਇਆ ਸਾਰੇ ਸੇਵਾਦਾਰਾਂ ਦਾ ਬਹੁਤ ਬਹੁਤ ਧੰਨਵਾਦ। ਇਸੇ ਤਰ੍ਹਾਂ ਹੀ ਸਨ ਫਰਾਂਸਿਸਕੋ ਤੋਂ ਜੋ ਸਾਡੇ ਹੈਰੀ ਭਾਜੀ ਨੇ ਬੜੇ ਦਿਨਾਂ ਤੋਂ ਆਪਣੀਆਂ ਸੇਵਾਵਾਂ ਵਿੱਚ ਜੁਟੇ ਹੋਏ ਨੇ। ਨਾਲ ਹੀ ਜੋ ਸਾਡਾ ਗਾਰਵੇਜ ਦਾ ਖਰਚਾ ਸੀ ਉਹ ਸਾਡੇ ਵਲੰਟੀਅਰ ਵੀਰਾਂ ਨੇ ਕਵਰ ਕਰਕੇ ਗਾਰਵੇਜ ਤੇ ਤੁਸੀਂ ਆਪ ਦੇਖਿਆ ਹੋਣਾ ਸਾਡੇ ਆਪਣੇ ਸਿੰਘ ਲੱਗੇ ਹੋਏ ਸੀ। ਇਸੇ ਤਰ੍ਹਾਂ ਹੀ ਸੈਕੰਡ ਸਟਰੀਟ ਦੇ ਉੱਤੇ ਜੋ ਮਹਿਫਲ ਰੈਸਟੋਰੈਂਟ ਵਾਲਿਆਂ ਵੱਲੋਂ ਗੁਰੂ ਕੇ ਲੰਗਰ ਚਲਾਏ ਗਏ। ਨਾਲ ਹੀ ਸੰਦੀਪ ਸਿੰਘ ਜਾਂਟੀ ਤੇ ਉਹਨਾਂ ਦੀ ਟੀਮ ਜਿਨ੍ਹਾਂ ਵੱਲੋਂ ਫਲੋਟਸ ਦੀ ਸੇਵਾ ਤੇ ਨਾਲ ਹੀ ਡੈਕੋਰੇਟ ਕੀਤਾ ਗਿਆ। ਸਾਰਿਆਂ ਦਾ ਤਹਿ ਦਿਲੋਂ ਧੰਨਵਾਦੀ ਹਾਂ। ਜੋ ਇਹ ਪ੍ਰੋਗਰਾਮ ਸ਼ਹੀਦਾਂ ਦੇ ਸਰਤਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ 84 ਦੇ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਸਾਲਾਨਾ ਆਪਾਂ ਇੱਥੇ ਕਰਦੇ ਹਾਂ। ਪ੍ਰਮਾਤਮਾ ਅੱਗੇ ਅਰਦਾਸ ਹੈ ਕਿ ਇਹਨਾਂ ਕੌਮ ਦੇ ਮਹਾਨ ਸ਼ਹੀਦਾਂ ਨੂੰ ਅਸੀਂ ਇਸੇ ਤਰ੍ਹਾਂ ਹੀ ਸਮਰਪਿਤ ਸਾਲਾਨਾ ਪ੍ਰੋਗਰਾਮ ਕਰਦੇ ਰਹੀਏ। ਆਪ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਹੁਣ ਇਸ ਤੋਂ ਉਪਰੰਤ ਅਰਦਾਸ ਹੋਵੇਗੀ ਹੁਕਮਨਾਮਾ ਸਾਹਿਬ। ਸੋ ਜਿਨ੍ਹਾਂ ਨੇ ਜਿਹੜੇ ਬੱਸਾਂ ਦੇ ਵਿੱਚ ਆਏ ਨੇ ਬੱਸਾਂ ਸਾਈਡ ਤੇ ਲੱਗੀਆਂ ਹੋਈਆਂ ਨੇ ਆਪਣੀਆਂ ਬੱਸਾਂ ਦੇ ਵਿੱਚ ਜਾ ਕੇ ਉਸ ਤੋਂ ਬਾਅਦ ਬੈਠ ਜਾਣਾ। ਸਾਰਿਆਂ ਦਾ ਆਖਰ ਵਿੱਚ ਫਿਰ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।